ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਵੀਰਵਾਰ ਦਾ ਦਿਨ ਆ। ਟਰੱਕਿੰਗ ਬਾਰੇ ਵਿਸ਼ੇਸ਼ ਗੱਲਬਾਤ ਕਰਦੇ ਹਾਂ। ਜੁੜ ਚੁੱਕੇ ਨੇ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 20 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਸਵਾਗਤ ਹੈ ਜੀ ਰਮਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਪਲਾਨਸ ਦੇ ਵਿੱਚ ਚੇਂਜਸ ਕਰਵਾਉਣਾ ਹੈ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ, ਮੈਡੀਕੇਅਰ ਦੇ ਲਈ ਪੂਰੇ ਅਮਰੀਕਾ ਵਿੱਚ ਮਦਦ ਕਰਦੇ ਨੇ। ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਲਾਈਫ ਹੈਲਥ ਇੰਸ਼ੋਰੈਂਸ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਨਾਲ ਸੰਪਰਕ ਕਰ ਸਕਦੇ ਹੋ 408 272 2500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਰ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨੋਵਾਡਾ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਵਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ ਤੇ ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੀਆਂ ਦੋ ਲੋਕੇਸ਼ਨ ਨੇ ਟਰਲੌਕ ਅਤੇ ਸਟਾਕਟਨ ਦੇ ਵਿੱਚ। ਆਫਟਰ ਮਾਰਕੀਟ ਹਾਈ ਕੁਆਲਿਟੀ ਤੇ OEM ਪਾਰਟਸ ਜਿਹੜੇ ਆ ਤੁਸੀਂ ਇਹਨਾਂ ਦੇ ਕੋਲੋਂ ਹਰ ਤਰ੍ਹਾਂ ਦੇ ਟਰੱਕ ਟ੍ਰੇਲਰ ਦੇ ਲੈ ਸਕਦੇ ਹੋ। ਟਰਲੌਕ ਲਈ ਕਾਲ 2096687183, ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਆਪਾਂ ਟਰੱਕਿੰਗ ਦੀਆਂ ਕੁਝ ਖਬਰਾਂ ਸਾਂਝੀਆਂ ਕਰਾਂਗੇ ਤੇ ਨਾਲ ਦੀ ਨਾਲ ਜਿਹੜੇ ਸਾਡੇ ਸਰੋਤੇ ਆ ਉਹਨਾਂ ਦਾ ਕੋਈ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਕੁਐਸਚਨ ਹੈਗਾ ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ 408272 5200। ਟਰੱਕ ਪਾਰਕਿੰਗ ਨੂੰ ਲੈ ਕੇ ਅੱਜ ਦੀ ਡੇਟ ਦੇ ਵਿੱਚ ਵੀ ਅਮਰੀਕਾ ਦੇ ਵਿੱਚ ਬਹੁਤ ਬੁਰਾ ਹਾਲ ਹੈਗਾ ਆ। ਕਹਿੰਦੇ ਵੀ ਟਰੱਕ ਪਾਰਕਿੰਗ ਇਨ ਅਮਰੀਕਾ ਯੂਜ਼ਲੀ ਜਿਹੜੇ ਟਰੱਕ ਡਰਾਈਵਰਸ ਆ ਉਹਨਾਂ ਨੂੰ 12% ਉਹਨਾਂ ਦੀ ਐਨੂਅਲ ਇਨਕਮ ਦੇ ਉੱਤੇ ਉਹਦਾ ਖਰਚਾ ਹੁੰਦਾ ਆ। 56 ਮਿੰਟ ਐਵਰੇਜ ਹਰ ਰੋਜ਼ ਜੋ ਟਰੱਕ ਪਾਰਕਿੰਗ ਦੇ ਲਈ ਇਹ ਯੂਜ਼ ਕੀਤੇ ਜਾਂਦੇ ਆ। ਪਰ ਹੈ ਬੜਾ ਇਹ ਇੱਕ ਤਰ੍ਹਾਂ ਨਾਲ ਅਮਰੀਕਾ ਦੇ ਕਹਿੰਦੇ ਨਾਮ ਦੇ ਉੱਤੇ ਧੱਬਾ ਹੀ ਆ, ਸਟੇਨ ਆ ਵੀ ਐਡਾ ਵੱਡਾ ਮੁਲਕ ਹੋਵੇ ਤੇ ਹਜੇ ਜਿਹੜਾ ਇਨਫਰਾਸਟਰਕਚਰ ਟਰੱਕ ਪਾਰਕਿੰਗ ਨੂੰ ਲੈ ਕੇ ਇਹ ਬਹੁਤ ਜਿਹੜਾ ਮਾੜਾ ਹੈਗਾ ਆ। ਓਨਰ ਆਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ ਨੇ ਇਹ ਕਿਹਾ ਵੀ 11 ਟਰੱਕਾਂ ਪਿੱਛੇ ਇੱਕ ਟਰੱਕ ਦੀ ਪਾਰਕਿੰਗ ਹੀ ਅਵੇਲੇਬਲ ਹੈਗੀ ਆ। 40,000 ਤੋਂ ਵੱਧ ਪਾਰਕਿੰਗ ਸਪੇਸਿਸ ਸ਼ਾਰਟ ਹੈਗੀਆਂ। ਬਹੁਤ ਸਾਰੀਆਂ ਐਪਸ ਇਸ ਟਾਈਮ ਕੰਮ ਕਰ ਰਹੀਆਂ ਕਈ ਟਰੱਕ ਪਾਰਕਿੰਗ ਨੂੰ ਕਿਸ ਤਰ੍ਹਾਂ ਸੁਲਝਾਇਆ ਜਾ ਸਕਦਾ ਆ। ਹੋਪਫੁਲੀ ਆਉਣ ਵਾਲੇ ਸਮੇਂ ਵਿੱਚ ਕੁਛ ਨਾ ਕੁਛ ਜਿਹੜੀ ਆ ਫੈਡਰਲ ਗਵਰਨਮੈਂਟ ਇਨਫਰਾਸਟਰਕਚਰ ਤੇ ਕੰਮ ਕਰ ਰਹੀ ਹੈ। ਪਰ ਇਸ ਟਾਈਮ ਇਹ ਵੀ ਬਾਕੀ ਤਾਂ ਸਾਰਾ ਪਤਾ ਹੈ ਵੀ ਟਰੱਕਿੰਗ ਦਾ ਬਹੁਤ ਬੁਰਾ ਹਾਲ ਚੱਲ ਰਿਹਾ, ਪਰ ਪਾਰਕਿੰਗ ਦਾ ਵੀ ਜਿਹੜਾ ਮੁੱਦਾ ਆ ਇਹ ਵੀ ਬਹੁਤ ਵੱਡਾ ਮੁੱਦਾ ਹੈਗਾ। ਬਿਲਕੁਲ ਜੀ, ਪਾਰਕਿੰਗ ਦਾ ਮੁੱਦਾ ਤਾਂ ਡੈਫੀਨੇਟਲੀ ਜਿਹੜਾ ਕਾਫੀ ਇੰਟੈਂਸਿਵ ਹੈਗਾ ਇਸ ਵੇਲੇ, ਔਰ ਖਾਸ ਕਰਕੇ ਜਿਹੜੇ ਬਹੁਤ ਜਿਹੜੇ ਸ਼ਹਿਰ ਹੈਗੇ ਆ ਉਹ ਆਲਮੋਸਟ ਇੰਪੋਸੀਬਲ ਕਰੀ ਜਾ ਰਹੇ ਆ ਕਿ ਟਰੱਕਾਂ ਨੂੰ ਪਾਰਕ ਕਰਨਾ ਔਰ ਟਰੱਕਾਂ ਦਾ ਉੱਥੇ ਆਉਣਾ। ਸੋ ਨੋਇੰਗਲੀ ਕਿ ਟਰੱਕੀ ਜਿਹੜੇ ਆ ਉਹਨਾਂ ਦੀ ਸਾਰੀ ਜਿਹੜੀ ਆ ਗਰੋਸਰੀ ਲੈ ਕੇ ਆਉਂਦੇ ਆ। ਤੇ ਬਾਕੀ ਜਿਹੜਾ ਹੈਗਾ ਇਸ ਵੇਲੇ ਪ੍ਰੋਬਲਮ ਇਹ ਹੈਗੀ ਆ ਕਿ ਇੱਕ ELD ਜਿਹੜੀ ਆ ਉਹਦੀ ਯੂਸੇਜ ਸ਼ਾਇਦ ਹੋ ਸਕਦਾ ਜੇ ਉਹਦੀ ਮੋਨੀਟਰਡ ਹੋਵੇ ਜਾਂ ਯੂਸੇਜ ਠੀਕ ਹੋਵੇ ਤਾਂ ਸ਼ਾਇਦ ਹੋ ਸਕਦਾ ਪਾਰਕਿੰਗ ਦਾ ਕਾਫੀ ਇਸ਼ੂਜ਼ ਖਤਮ ਹੋ ਸਕਦੇ ਆ। ਪਰ ਜਿਹੜੀ ਲੇਟ ਪਾਰਕਿੰਗ ਹੁੰਦੀ ਆ ਉਹਦੇ ਵਿੱਚ ਹਮੇਸ਼ਾ ਇਸ਼ੂ ਆਉਂਦਾ ਆ ਕਿ ਜਦੋਂ ਤੁਸੀਂ ਦਿਨ ਦੇ ਬਿਲਕੁਲ ਲਾਸਟ ਦੇ ਵਿੱਚ ਜਾਂ 10-11 ਵਜੇ ਤੋਂ ਬਾਅਦ 8-9-10-11 ਵਜੇ ਤੋਂ ਬਾਅਦ ਜੇ ਤੁਸੀਂ ਪਾਰਕਿੰਗ ਲੱਭਦੇ ਆ ਤੇ ਆਬਵੀਅਸਲੀ ਜਿਹੜੀ ਆ ਪਾਰਕਿੰਗ ਆ ਉਸ ਵੇਲੇ ਬਹੁਤ ਸ਼ਾਰਟੇਜ ਹੋ ਜਾਂਦੀ ਆ।
ਯੂਜਲੀ ਜਿਹੜੇ ਸਾਡੇ ਵੈਸਟ ਕੋਸਟ ਵਾਲੇ ਟਰੱਕ ਹੈਗੇ ਆ ਉਹਨਾਂ ਨੂੰ ਆਲਵੇਜ਼ ਪਾਰਕਿੰਗ ਦਾ ਇਸ਼ੂ ਰਹਿੰਦਾ ਆ ਕਿ ਉਹਨਾਂ ਨੇ ਸ਼ੁਰੂ ਵੀ ਲੇਟ ਕਰਨਾ ਹੁੰਦਾ ਤੇ ਐਂਡ ਵੀ ਲੇਟ ਕਰਨਾ ਹੁੰਦਾ, ਤੇ ਇਸ ਕਰਕੇ ਜਿਹੜਾ ਆ ਕਾਫੀ ਇਸ਼ੂ ਜਿਹੜਾ ਉਹ ਹੁੰਦਾ ਆ। ਰਮਨ ਜੀ, ਜਿੱਦਾਂ ਤੁਸੀਂ ਕਿਹਾ ਵੀ ਯੂਜ਼ੇਜ ਦੇ ਨਾਲ ਡਾਇਰੈਕਟਲੀ ਲਿੰਕ ਆ, ਜੇ ਤੁਸੀਂ ਥੋੜਾ ਜਿਹਾ ਇਸ ਦੇ ਉੱਤੇ ਦੱਸੋ ਵੀ ਕਿੱਦਾਂ ਕਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਇਸ ਚੀਜ਼ ਨੂੰ। ਹੁਣ ਕਿਉਂਕਿ ਦੇਖੋ ਤੁਸੀਂ ਜੇ ਮਤਲਬ ਕਿ ਤੁਸੀਂ ਦੇਖੋ ਨਾ ਕਿ ਟ੍ਰੈਂਡ ਕੀ ਹੁੰਦਾ, ਟ੍ਰੈਂਡ ਹੁੰਦਾ ਕਿ ਹਰ ਇੱਕ ਬੰਦਾ ਜਿਹੜਾ ਆ ਉਹ ਜਿਹੜਾ ਆ ਆਉਂਦਾ ਆ ਬੇਸਿਕਲੀ ਵੀਕਐਂਡ ਤੇ, ਉਹ ਕਹਿੰਦਾ ਵੀ ਮੈਂ ਵੈਸਟ ਕੋਸਟ ਤੇ ਜੇ ਉਹ ਇੱਧਰੋਂ ਚੱਲਿਆ ਤੇ ਵੀਕਐਂਡ ਤੇ ਕਹਿੰਦਾ ਮੈਂ ਘਰੇ ਹੋਵਾਂ। ਸੋ ਜਿਹੜੀ ਫਲੱਡ ਜੇ ਤੁਸੀਂ ਫਰਾਈਡੇ ਨੂੰ ਦੇਖੋ, ਇੱਕ ਟ੍ਰੈਂਡ ਚੱਲਿਆ ਹੋਇਆ ਕਿ ਫਰਾਈਡੇ ਨੂੰ ਤੁਸੀਂ 40 ਜਿਹੜਾ ਹੈਗਾ, ਫਰਾਈਡੇ ਸੈਟਰਡੇ ਨੂੰ 40 ਤੁਸੀਂ ਫੁਲੀ ਪੈਕ ਦੇਖੋਗੇ ਸਾਊਥ ਬਾਉਂਡ, ਜਿਹੜਾ ਐਲਬਕਰਕੀ ਤੋਂ ਲੈ ਕੇ ਤੇ ਅੱਗੇ ਆਪਣੇ ਕੈਲੀਫੋਰਨੀਆ ਤੱਕ ਚੱਲਦਾ ਹੈਗਾ, ਬਿਲਕੁਲ ਚੱਲ ਹੈਗਾ ਵੈਸਟ ਬਾਉਂਡ। ਫਿਰ ਉਧਰੋਂ ਜਦੋਂ ਤੁਸੀਂ ਮੰਡੇ ਨੂੰ pretty much everybody ਇੱਧਰੋਂ ਰੈਡੀ ਹੁੰਦਾ ਲੋਡ ਡ੍ਰੌਪ ਕਰਕੇ ਲੋਡ ਚੱਕਣ ਨੂੰ। ਈਵਨ ਲੋਡ ਰੇਟਸ ਜਿਹੜੇ ਆ ਨਾ ਉਹ ਵੀ ਉਹਨਾਂ ਸਮਿਆਂ ਦੇ ਉੱਤੇ ਜਿਹੜੇ ਲੋਡ ਰੇਟਸ ਹੁੰਦੇ ਆ ਉਹ ਵੀ ਬਹੁਤ ਡ੍ਰੌਪ ਹੋ ਜਾਂਦੇ ਆ, ਕਿਉਂਕਿ ਜਦੋਂ ਤੁਸੀਂ ਉਹਨਾਂ ਨੂੰ ਪਤਾ ਹੈ ਕਿ ਅਮਾਊਂਟ ਆਫ ਟਰੱਕਸ ਜਿਹੜੇ ਅਵੇਲੇਬਿਲਿਟੀ ਹੈਗੀ ਆ ਤੁਹਾਡੀ ਵੈਸਟ ਕੋਸਟ ਦੇ ਉਹ ਜ਼ਿਆਦਾ ਹੈਗੀ ਆ। ਸੋ ਲੋਡ ਰੇਟ ਜਿਹੜੇ ਮੰਡੇ ਟਿਊਜ਼ਡੇ ਵੈਨਸਡੇ ਤੱਕ ਜਿਹੜੇ ਲੋਡ ਰੇਟਸ ਆ ਵੈਸਟ ਕੋਸਟ ਤੋਂ ਸਸਤੇ ਹੋ ਜਾਂਦੇ ਆ, ਥੋੜਾ ਡ੍ਰੌਪ ਹੋ ਜਾਂਦਾ ਆ। ਇੱਧਰੋਂ ਲੋਡ ਚੁੱਕਣਾ ਹੈਗਾ ਤੇ ਫਰਾਈਡੇ ਨੂੰ ਤੁਹਾਨੂੰ ਥੋੜਾ ਰੇਟ ਵਧੀਆ ਮਿਲ ਜਾਂਦਾ ਹੈਗਾ ਜੇ ਤੁਸੀਂ ਬਾਹਰੋਂ ਜਾਣਾ ਹੈ। ਸੋ ਉਹ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਯੂਸੇਜ ਦਾ ਮਤਲਬ ਕੀ ਹੈ ਕਿ ਫਿਰ ਇਹ ਹੋ ਜਾਂਦਾ ਕਿ ਫਿਰ ਜਿੱਦਾਂ ਤੁਹਾਡੀ ਲੌਗ ਬੁੱਕ ਚੱਲ ਰਹੀ ਆ ਉਦਾਂ ਹੀ ਤੁਸੀਂ ਚਲਾ ਰਹੇ ਆ। ਡਜ਼ਨਟ ਮੈਟਰ ਤੁਸੀਂ ਆਪਣੀ ਮਰਜ਼ੀ ਦੇ ਨਾਲ ਨਹੀਂ ਗਾ ਕਿ ਆਪਣੀ ਮਰਜ਼ੀ ਨਾਲ ਵੀ ਇਸ ਵੇਲੇ ਆਪਾਂ ਇੱਧਰ ਨੂੰ ਇਸ ਵੇਲੇ ਇੱਧਰ ਨੂੰ ਚੱਲ ਜਾਈਏ, ਫਿਰ ਉਹ ਸਕੈਟਰਡ ਹੋ ਜਾਂਦਾ ਆ ਜਿਹੜਾ ਤੁਹਾਡੇ ਆਵਰਸ ਆ, ਕਿਉਂਕਿ ਕੋਈ ਵੀ ਬੰਦਾ ਜਿਹੜਾ ਉਹ ਸੇਮ ਸਮੇਂ ਤੇ ਲੋਡ ਨਹੀਂ ਹੁੰਦਾ ਤੇ ਸੇਮ ਸਮੇਂ ਤੇ ਉਹ ਡ੍ਰੌਪ ਨਹੀਂ ਹੁੰਦਾ। ਸੋ ਸਾਰੇ ਸਕੈਟਰਡ ਹੋ ਜਾਂਦੇ ਆ ਥੋੜੇ ਜਿਹੇ। ਹੁਣ ਆ ਕਿ ਹੁਣ ਸਾਰੇ ਇੱਕੋ ਟਾਈਮ ਤੇ ਹੀ ਇਕੱਠੇ ਹੋ ਜਾਂਦੇ ਆ, ਸੋ ਇਸ ਕਰਕੇ ਜਿਹੜਾ ਆ ਇਸ਼ੂ ਖੜਾ ਵੀ ਹੁੰਦਾ। ਇਹ ਵੀ ਇੱਕ ਪ੍ਰੋਬਲਮ ਹੈਗੀ ਆ ਜੀ। ਅਕਸਰ ਆਪਾਂ ਦੇਖਦੇ ਹਾਂ ਹੁਣ ਉੱਦਾਂ ਵੈਸੇ ਆਈ ਥਿੰਕ DOT ਵਾਲੇ ਕਾਫੀ ਮਨੀ ਸਪੈਂਡ ਕਰ ਰਹੇ ਆ ਐਕਸਟਰਾ ਜਿਹੜੀ ਆ ਪਾਰਕਿੰਗਸ ਆ ਉਸ ਨੂੰ ਜਿਹੜਾ ਉਹ ਕਰਨ ਦੇ ਲਈ। ਕੀ ਕੈਲੀਫੋਰਨੀਆ ਵਾਲੇ ਪਾਸੇ ਵੀ ਉਹ ਮਨੀ ਆਈ ਹੈ ਜਾਂ ਅਜੇ ਦੂਜੇ ਸੂਬਿਆਂ ਦੇ ਵਿੱਚ ਹੀ ਘੁੰਮ ਰਹੀ ਆ ਮਨੀ? ਜ਼ਿਆਦਾ ਮਨੀ ਦੂਜੇ ਸੂਬਿਆਂ 'ਚ ਹੀ ਰਹਿ ਜਾਂਦੀ ਆ। ਇੱਧਰ ਆਪਣੇ ਖਾਸ ਕਰਕੇ ਪਾਰਕਿੰਗ ਦਾ ਇਸ਼ੂ ਬਹੁਤ ਵੱਡਾ ਹੈਗਾ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਬੇ ਏਰੀਏ ਦੇ ਵਿੱਚ ਰਹਿੰਦੇ ਆ ਜਾਂ LA ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਤਾਂ ਖਾਸ ਜਿਹੜੀ ਪੇਡ ਪਾਰਕਿੰਗ ਆ ਉਹ ਵੀ ਬਹੁਤ ਜ਼ਿਆਦਾ ਮਹਿੰਗੀ ਹੈਗੀ ਆ। 607 ਪਰ ਮੈਂ ਸੁਣਿਆ ਕਿ ਇੱਕ ਪਾਰਕਿੰਗ ਦਾ ਪੇ ਕਰਦੇ ਆ ਟਰੱਕ ਦੀ ਦਾ। ਜਿਹੜੀ ਹੁਣ ਸਾਡੇ ਫ੍ਰਿਜ਼ਨੋ ਵਾਲੇ ਸੈਂਟਰਲ ਵੈਲੀ ਦੇ ਵਿੱਚ ਚਲੋ 200 250 150 200 250 ਦੇ ਕਰੀਬ ਚੱਲਦਾ ਹੈਗਾ ਰੇਟ, ਤੇ ਜਿਹੜੀ ਆਪਣੇ ਯਾਰਡ ਪਾਰਕਿੰਗ ਹੈਗੀ ਆ। ਪਰ ਪਬਲਿਕ ਪਾਰਕਿੰਗ ਜਿਹੜੀ ਹੈਗੀ ਆ ਟਰੱਕਾਂ ਦੀ ਉਹ ਬਹੁਤ ਥੋੜੀ ਹੈਗੀ। ਈਵਨ ਰੈਸਟ ਏਰੀਆ ਜਿਹੜੇ ਹੈਗੇ ਉਹ ਵੀ ਕਲੋਜ਼ ਹੀ ਰਹਿੰਦੇ ਆ। ਟਲੈਰੀ ਵਾਲਾ ਰੈਸਟ ਏਰੀਆ ਖਾਸ ਕਰਕੇ ਆਪਾਂ ਬੜੀ ਵਾਰੀ ਗੱਲ ਕੀਤੀ ਆ ਵੀ ਕਲੋਜ਼ ਹੀ ਰਹਿੰਦੇ। ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਦੇ ਵਿੱਚ ਸੋਚਣ ਵਾਲੀ ਗੱਲ ਆ ਕਿ ਇੱਕ ਟਰੱਕਰ ਆ, ਇੱਕ ਬੰਨੇ ਆਪਾਂ ਸੇਫਟੀ ਦੀ ਗੱਲ ਕਰਦੇ ਆ, ਇੱਕ ਬੰਨੇ ਆਪਾਂ ਕਹਿੰਦੇ ਵੀ ਆਪਾਂ ਟਰੱਕਰ ਨੂੰ ਸੇਫਟੀ ਦੇ ਵੀ ਆਪਾਂ ਕਰਨਾ ਆ, ਤੇ ਦੂਜੇ ਬੰਨੇ ਆਪਾਂ ਉਹਦੇ ਆਰਾਮ ਦੇ ਲਈ ਜਾਂ ਜਿੱਥੇ ਉਹਨੇ ਖੜਨਾ ਜਾ ਕੇ ਉਹ ਵੀ ਜਗ੍ਹਾ ਅਵੇਲੇਬਲ ਨਹੀਂ ਕਰਵਾਉਂਦੇ। ਤੇ ਜਿਹੜਾ ਰੋਡ ਤੇ ਟਰੱਕਰ ਹੈਗਾ ਉਹ ਜਾਊਗਾ ਤੇ ਜਾਊਗਾ ਕਿੱਥੇ? ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਆ। ਔਰ ਸ਼ਾਇਦ ਜਿਹੜੀਆਂ ਗਵਰਨਮੈਂਟਸ ਹੈਗੀਆਂ ਇਸ ਇਸ਼ੂ ਨੂੰ ਪਤਾ ਨਹੀਂ ਕਿਸ ਢੰਗ ਦੇ ਨਾਲ ਦੇਖ ਰਹੀਆਂ ਹੈਗੀਆਂ। ਜਿਹੜੇ ਆਪਣੇ ਕਮਰਸ਼ੀਅਲ ਟਰੱਕਸ ਸਟਾਪਸ ਹੈਗੇ ਆ ਉਹਨਾਂ ਦੇ ਵਿੱਚ ਲਵਜ਼ ਜਿਹੜਾ ਹੈਗਾ ਉਹ ਸਾਰਿਆਂ ਨੂੰ ਉੱਤੇ ਹੈਗਾ। ਉਹਨੇ ਬਹੁਤ ਟਰੱਕ ਸਟਾਪ ਖੋਲੇ ਹੈਗੇ ਆ, ਬਹੁਤ ਪਾਰਕਿੰਗ ਐਡ ਕੀਤੀਆਂ ਹੈਗੀਆਂ, ਪਰ ਇਨਫ ਨਹੀਂ ਹੈਗੀਆਂ, ਸਫੀਸ਼ੀਐਂਟ ਨਹੀਂ ਹੈਗੀਆਂ। ਸਟਿਲ ਪਾਰਕਿੰਗ ਦਾ ਇਸ਼ੂ ਬਹੁਤ ਵੱਡਾ ਇਸ਼ੂ ਹੈਗਾ। ਤਾਂ ਹੀ ਅਕਸਰ ਜਦੋਂ ਵੀ ਕੋਈ ਬੰਦਾ ਰਾਤ ਨੂੰ ਜਦੋਂ ਟਰੈਵਲ ਕਰਦੇ ਨੇ ਕਈ ਵਾਰੀ ਸ਼ੋਲਡਰਸ ਦੇ ਉੱਤੇ 2-2 3-3 ਟਰੱਕ ਆਪਾਂ ਲੱਗੇ ਜਿਹੜੇ ਉਹ ਦੇਖਦੇ ਹਾਂ। ਦੇਖੋ ਇਹ ਤਾਂ ਆਪਾਂ ਨਹੀਂ ਕਿਸੇ ਨੂੰ ਵੀ ਰਿਕਮੈਂਡ ਨਹੀਂ ਕਰਦੇ ਵੀ ਸ਼ੋਲਡਰ ਦੇ ਉੱਤੇ ਭਾਈ ਲਾ ਕੇ ਤੁਸੀਂ ਜਿਹੜਾ ਉਹ ਸੌਵੋ। ਸੇਫ ਪਾਰਕਿੰਗ ਜ਼ਰੂਰੀ ਆ। ਅਦਰਵਾਈਜ਼ ਆਪਾਂ ਦੇਖਿਆ ਰੀਸੈਂਟਲੀ ਇੱਕ ਥਾਂ ਤੋਂ ਬੰਦੂਕ ਦੀ ਨੋਕ ਦੇ ਉੱਤੇ ਟਰੱਕ ਚੋਰੀ ਕਰਕੇ ਵੀ ਜਿਹੜਾ ਉਹ ਲੈ ਗਏ। ਫਿਰ ਇੱਦਾਂ ਦੀਆਂ ਇੰਸੀਡੈਂਟਸ, ਐਕਸੀਡੈਂਟਸ, ਹੋਰ ਕਈ ਕੁਛ ਜਿਹੜਾ ਇਸ ਦੇ ਨਾਲ ਜਿਹੜਾ ਕਿਊਮੂਲੇਟਿਵ ਇਫੈਕਟ ਜਿਹੜਾ ਆਪਾਂ ਦੇਖਦੇ ਹਾਂ ਵੀ ਉਹ ਆਉਂਦਾ ਆ। ਸੋ ਰਿਕਮੈਂਡਡ ਇਹੀ ਆ ਵੀ ਭਾਈ ਆਪਣੇ ਜਿਹੜੇ ਟ੍ਰਿਪ ਦੀ ਪਲੈਨਿੰਗ ਆ ਉਹ ਉਸ ਹਿਸਾਬ ਦੇ ਨਾਲ ਕਰੋ ਵੀ ਜਦੋਂ ਤੁਹਾਨੂੰ ਲੱਗਦਾ
ਜਿਹੜੇ ਟਾਈਮ ਤੁਹਾਨੂੰ ਪਾਰਕਿੰਗ ਬੈਸਟ ਵੀ ਜਿਹੜੀ ਉਹ ਮਿਲ ਸਕਦੀ ਆ ਉਹ ਦੇਖੋ। ਹਰ ਇੱਕ ਚੀਜ਼ ਤੁਹਾਡੇ ਹੱਥ 'ਚ ਨਹੀਂ, ਸਰਕਮਸਟੈਂਸ਼ੀਅਲ ਬਹੁਤ ਕੁਛ ਹੁੰਦਾ ਆ, ਪਰ ਆਪਣੀ ਸੇਫਟੀ ਦਾ ਤੇ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਗੱਲ ਰੱਖੋ। ਰਮਨ ਜੀ, ਆਪਾਂ ਲਾਸਟ ਟਾਈਮ ਵੀ ਸੇਫਟੀ ਨੂੰ ਲੈ ਕੇ ਇੱਦਾਂ ਥੋੜ੍ਹੀ ਗੱਲ ਕੀਤੀ ਸੀ ਵੀ ਸੇਫਟੀ ਨੂੰ ਲੈ ਕੇ ਹੋਰ ਕੀ ਚੀਜ਼ਾਂ ਜਿਹੜੇ ਟਰੱਕਰਸ ਆ ਉਹ ਕਰ ਸਕਦੇ, ਆਲੇ ਦੁਆਲੇ ਦਾ ਵੀ ਕਿੱਦਾਂ ਧਿਆਨ ਰੱਖਣਾ, ਕੀ ਆਪਣੀ ਸੇਫਟੀ ਦੇ ਲਈ ਕੋਈ ਹਥਿਆਰ ਰੱਖਿਆ ਜਾ ਸਕਦਾ ਹੁੰਦਾ ਟਰੱਕਰਸ ਦੇ ਕੋਲ, ਜਾਂ ਉਹ ਸਟੇਟ ਟੂ ਸਟੇਟ ਵੇਰੀ ਕਰਦਾ ਹੈ? ਦੇਖੋ, ਮੈਂ ਰਿਕਮੈਂਡ ਨਹੀਂ ਕਰਦਾ, ਸਟੇਟ ਟੂ ਸਟੇਟ ਵੇਰੀ ਕਰਦਾ ਹੈ। ਇਹ ਪਰਸਨਲ ਚੋਇਸ ਹੈਗੀ ਆ, ਇਟਸ ਨਾਟ ਵੀ ਕੋਈ ਰਿਕਮੈਂਡ ਕਰਦਾ ਹੈ ਜਾਂ ਨਹੀਂ ਕਰਦਾ ਹੈਗਾ, ਪਰਸਨਲ ਚੋਇਸ ਤੁਸੀਂ ਕੀ ਕਰਨਾ ਹੈਗਾ। ਬਟ ਸਟੇਟ ਟੂ ਸਟੇਟ ਲਾਜ਼ ਜਿਹੜੇ ਆ ਬਹੁਤ ਜ਼ਿਆਦਾ ਡਿਫਰ ਕਰਦੇ ਹੈਗੇ ਆ। ਸੋ ਇਸ ਕਰਕੇ ਜੇ ਕਿਸੇ ਦੀ ਕੋਈ ਇੱਛਾ ਹੈਗੀ ਇੱਦਾਂ ਦਾ ਕੰਮ ਕਰਨ ਦੀ, ਤਾਂ ਮੇਕ ਸ਼ੋਰ ਕਿ ਸਟੇਟ ਲਾਜ਼ ਦੇ ਨਾਲ ਕੰਪਲਾਇੰਟ ਹੋਣਾ ਜ਼ਰੂਰੀ ਹੈਗਾ। ਦੂਸਰੀ ਗੱਲ ਹੈਗੀ ਆ ਕਿ ਜੇ ਤੁਸੀਂ ਸਿੰਪਲੀ ਕੁਛ ਨੋਰਮਲ ਸਟੈਪਸ ਜਿਹੜੇ ਆ ਉਹ ਤੁਸੀਂ ਕਰਦੇ ਹੈਗੇ ਆ, ਤੇ ਤੁਹਾਨੂੰ ਮੇਰੇ ਖਿਆਲ ਦੇ ਵਿੱਚ ਕੋਈ ਏਡੀ ਖਾਸ ਸਿਚੁਏਸ਼ਨ ਨਹੀਂ ਖੜੀ ਹੁੰਦੀ। ਇਹ ਸਿਰਫ ਅਣਗਹਿਲੀ ਜਿਹੜੀ ਆ ਉਹ ਹੁੰਦੀ ਆ, ਅਣਗਹਿਲੀ ਦੇ ਕਰਕੇ ਇੱਦਾਂ ਦੀਆਂ ਚੀਜ਼ਾਂ ਵਾਪਰਦੀਆਂ ਹੈਗੀਆਂ। ਪਹਿਲੀ ਸਾਰਿਆਂ ਨਾਲੋਂ ਚੀਜ਼ ਹੈਗੀ ਆ ਜ਼ਰੂਰੀ ਜਿਹੜੀ ਆ ਕਿ ਤੁਹਾਡਾ ਟ੍ਰਿਪ ਪਲੈਨਡ ਹੋਣਾ ਚਾਹੀਦਾ। ਟ੍ਰਿਪ ਪਲੈਨ ਦਾ ਮਤਲਬ ਹੈ ਕਿ ਤੁਹਾਨੂੰ ਪਹਿਲੇ ਦਿਨ ਪਤਾ ਹੈ ਕਿ ਤੁਸੀਂ ਅਰਾਊਂਡ ਅਬਾਊਟ ਕਿੰਨੇ ਮਾਈਲਸ ਤੁਸੀਂ ਟਰੈਵਲ ਕਰਨਾ ਹੈਗਾ ਤੇ ਕਿਹੜੇ ਟਰੱਕ ਸਟਾਪ ਤੇ ਤੁਸੀਂ ਖੜਨਾ ਹੈਗਾ। ਮੋਸਟਲੀ ਤੁਸੀਂ ਆਪਣੀ ਫੈਮਿਲੀ ਦੇ ਨਾਲ ਜਾਂ ਪਰਿਵਾਰ ਵਾਲਿਆਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਕਿ ਅੱਜ ਤੁਸੀਂ ਕਿੱਥੇ ਜਾ ਕੇ ਖੜਨਾ ਹੈਗਾ। ਮੇਕ ਸ਼ੋਰ ਜੇ ਤੁਸੀਂ ਉੱਥੇ ਪਹੁੰਚ ਜਾਂਦੇ ਹੋ ਉਹ ਕਨਫਰਮ ਕਰੋ ਵੀ ਤੁਸੀਂ ਉੱਥੇ ਪਹੁੰਚ ਗਏ ਹੈਗੇ ਆ, ਉੱਥੇ ਸੇਫਲੀ ਤੁਸੀਂ ਪਾਰਕ ਕਰ ਲਿਆ ਹੈਗਾ। ਫਿਰ ਉਸ ਤੋਂ ਅੱਗੇ ਜਿਹੜਾ ਹੈਗਾ ਕਿ ਤੁਹਾਨੂੰ ਇੱਕ ਜ਼ਰੂਰੀ ਚੀਜ਼ ਹੋ ਰਿਹਾ ਸੈਕਿੰਡ, ਕਿ ਤੁਹਾਨੂੰ ਆਪਣੀ ਪਿੱਛੇ ਜ਼ਰੂਰ ਜਦੋਂ ਤੁਸੀਂ ਡਰਾਈਵ ਕਰਦੇ ਹੈਗੇ ਤੁਹਾਨੂੰ ਕੋਈ ਗੱਡੀ ਫੋਲੋ ਕਰ ਰਹੀ ਹੈਗੀ ਆ, ਕਿਉਂਕਿ ਟਰੱਕਿੰਗ ਦੇ ਵਿੱਚ ਸਾਰਾ ਦਿਨ ਦੋ ਹੀ ਤਾਂ ਕੰਮ ਹੁੰਦੇ ਆ, ਫਰੰਟ ਦੇਖਣਾ ਤੇ ਬੈਕ ਸ਼ੀਸ਼ਾ ਦੇਖਣਾ। ਸੋ ਤੁਸੀਂ ਇਹ ਪਿੱਛੇ ਦੇ ਵਿੱਚ ਧਿਆਨ ਰੱਖੋ ਕਿ ਕਿਉਂਕਿ ਜਦੋਂ ਵੀ ਤੁਹਾਨੂੰ ਕੋਈ ਇੱਦਾਂ ਦਾ ਕੰਮ ਹੁੰਦਾ ਤੁਹਾਨੂੰ ਫੋਲੋ ਕੀਤਾ ਜਾਂਦਾ, ਪਹਿਲਾਂ ਤੁਹਾਨੂੰ ਦੇਖਿਆ ਜਾਂਦਾ ਹੈ ਤੁਸੀਂ ਕਿੱਥੇ ਜਾ ਕੇ ਖੜਦੇ ਆ, ਕੀ ਕਰਦੇ ਆ। ਹੋ ਸਕਦਾ ਤੁਸੀਂ ਇੱਕ ਜਗ੍ਹਾ ਸੇਫ ਪਾਰਕਿੰਗ ਕੀਤੀ ਹੋਵੇ, ਉਹਦਾ ਨੈਕਸਟ ਸਟਾਪ ਤੇ ਜਾ ਕੇ ਤੁਸੀਂ ਅਨਸੇਫ ਪਾਰਕਿੰਗ ਕਰ ਲਈ ਆ। ਸੋ ਤੁਹਾਨੂੰ ਫੋਲੋ ਕੀਤਾ ਜਾਂਦਾ ਆ ਆਲਵੇਜ਼ ਜਦੋਂ ਇੱਦਾਂ ਦੇ ਕੰਮ ਹੁੰਦੇ ਆ। ਸੋ ਮੇਕ ਸ਼ੋਰ ਕਿ ਆਪਣਾ ਬੈਕਗਰਾਊਂਡ ਬੈਕ ਜਿਹੜਾ ਮਿਰਰ ਹੈਗਾ ਉਹ 'ਚ ਜੇ ਕੋਈ ਤੁਹਾਨੂੰ ਕਾਰ ਕੰਸਿਸਟੈਂਟਲੀ ਫੋਲੋ ਕਰ ਰਹੀ ਹੈਗੀ ਆ ਔਰ ਤੁਸੀਂ ਕੋਈ ਐਗਜ਼ਿਟ ਲਿਆ ਹੈਗਾ, ਤੁਹਾਡੇ ਨਾਲ ਹੀ ਉਹ ਐਗਜ਼ਿਟ ਲਿਆ, ਤੁਸੀਂ ਵਾਪਸ ਤੁਰੇ ਆ, ਤੁਹਾਡੇ ਨਾਲ ਹੀ ਤੁਰੇ ਆ, ਤੇ ਉਹੋ ਜਿਹੀਆਂ ਚੀਜ਼ਾਂ ਤੋਂ ਜਿਹੜਾ ਥੋੜਾ ਜਿਹਾ ਬਚ ਕੇ। ਤੇ ਇੱਕ ਦੂਸਰੀ ਚੀਜ਼ ਹੈਗੀ ਆ ਕਿ ਲਾਅ ਇਨਫੋਰਸਮੈਂਟ ਨੂੰ ਨੋਟੀਫਾਈ ਜ਼ਰੂਰ ਕਰ ਦਿਆ ਕਰੋ ਰਾਈਟ ਅਵੇ, ਕਿਉਂਕਿ ਬਹੁਤ ਸਾਡੇ ਜਿਹੜੇ ਬੰਦੇ ਹੈਗੇ ਆ ਉਹ ਇਸ ਚੀਜ਼ ਤੋਂ ਡਰ ਜਾਂਦੇ ਆ ਵੀ ਛੱਡੋ ਪਰੇ ਕੀ ਪੁਲਿਸ ਨਾਲ ਗੱਲ ਕਰਨੀ ਹੈ, ਕੋਈ ਨਹੀਂ ਕੋਈ ਹੋਊਗਾ, ਠੀਕ ਹੈ, ਚੁੱਕੇ ਆ। ਸੋ ਉਹ ਚੀਜ਼ਾਂ ਜਿਹੜੀਆਂ ਉਹ ਧਿਆਨ 'ਚ ਰੱਖੋ। ਬਾਕੀ ਦੂਸਰੀ, ਜਿੱਥੇ ਤੁਸੀਂ ਜਾ ਕੇ ਟਰੱਕ ਪਾਰਕ ਕਰਨਾ ਹੈਗਾ, ਮੇਕ ਸ਼ੋਰ ਆਪਣੇ ਸਰਾਊਂਡਿੰਗਸ ਦਾ ਧਿਆਨ ਰੱਖੋ, ਕੌਣ ਕੌਣ ਖੜਾ, ਕਿਸ ਤਰ੍ਹਾਂ ਖੜਾ, ਕੀ ਕਰ ਰਿਹਾ ਹੈਗਾ, ਕਿਸ ਤਰ੍ਹਾਂ ਦੀ ਐਕਟੀਵਿਟੀ ਹੈਗੀ ਆ। ਥੋੜ੍ਹੀ ਦੇਰ ਸੀਟ ਤੇ ਬੈਠ ਕੇ ਵਾਚ ਕਰੋ। ਮਤਲਬ ਕਿ ਕਾਫੀ ਜਿਹੜੀਆਂ ਸਿਚੁਏਸ਼ਨਸ ਹੈਗੀਆਂ ਉਹ ਤੁਹਾਡੇ ਲਾਗੇ ਛਾਗੇ ਹੁੰਦੀਆਂ, ਪਰ ਤੁਸੀਂ ਕਈ ਵਾਰੀ ਟਰੱਕ ਪਾਰਕ ਕਰਦੇ ਹਾਂ, ਸਾਰੀ ਠਾ ਸੀਟ ਤੋਂ ਉੱਠ ਕੇ ਆਪਾਂ ਪਿੱਛੇ ਬੈਠਦੇ ਚਲੇ ਜਾਂਦੇ ਹਾਂ ਤੇ ਆਪਾਂ ਕੋਈ ਚੀਜ਼ ਉੱਧਰ ਦੇਖਦੇ ਨਹੀਂ ਗੇ। ਸੋ ਉਹ ਵੀ ਇੱਕ ਹੈਗਾ ਆ ਖਤਰਾ ਆ। ਤੀਸਰੀ ਗੱਲ, ਚੌਥੀ ਗੱਲ ਹੈਗੀ ਆ ਕਿ ਜਦੋਂ ਤੁਸੀਂ ਕਿਤੇ ਵੀ ਜਾਂਦੇ ਹੈਗੇ ਆ ਕਿਸੇ ਵੀ ਜਗ੍ਹਾ ਤੇ ਖਾਸ ਕਰਕੇ ਜਿਹੜਾ ਨਾ ਇਸ ਵੇਲੇ ਰਾਜਕਰਨ ਜਿਹੜਾ ਇੰਨਾ ਫੋਨ ਤੇ ਡਿਪੈਂਡੈਂਸੀ ਆ ਜੀ ਔਰ ਕਈ ਲੋਕੀ ਫੋਨ ਤੇ ਇੰਨੀਆਂ ਗੱਲਾਂ ਕਰੀ ਜਾਂਦੇ ਹੁੰਦੇ ਆ, ਉਹ ਈਵਨ ਆਪਣਾ ਹੈਡਫੋਨ ਲਾ ਕੇ ਟਰੱਕ ਚੋਂ ਬਾਹਰ ਨਿਕਲਦੇ ਆ, ਉਹਨਾਂ ਨੂੰ ਕੁਛ ਨਹੀਂ ਆਲੇ ਦੁਆਲੇ ਦਾ ਪਤਾ ਹੁੰਦਾ ਤੇ ਉਹ ਸਿੱਧੇ ਤੁਰੇ ਜਾਂਦੇ ਆ ਟਰੱਕ ਸਟਾਪ ਤੇ ਅੰਦਰ ਨੂੰ, ਹੈ ਨਾ, ਈਵਨ ਅੰਦਰ ਜਾ ਕੇ ਫੋਨ ਤੇ ਗੱਲਾਂ ਕਰ। ਸੋ ਟਰਾਈ ਟੂ ਗੈਟ ਆਫ ਦਾ ਫੋਨ। ਜੇ ਤੁਸੀਂ ਕਿਤੇ ਰੁਕੇ ਆ ਤਾਂ ਫੋਨ ਬੰਦ ਕਰੋ ਤਾਂ ਕਿ ਤੁਹਾਨੂੰ ਸਰਾਊਂਡਿੰਗਸ ਦਾ ਪਤਾ ਰਹੇ। ਮੋਸਟਲੀ ਲੋਕਾਂ ਨੂੰ ਇਹ ਪ੍ਰੋਬਲਮ ਹੈਗੀ ਆ ਕਿ ਫੋਨ ਤੇ ਇੰਨਾ ਜ਼ਿਆਦਾ ਹੁੰਦੇ ਆ ਕਿ ਸਰਾਊਂਡਿੰਗ ਦਾ ਪਤਾ ਹੀ ਨਹੀਂ ਹੁੰਦਾ ਕੁਛ ਵੀ। ਮੈਨੂੰ ਇੱਕ ਹੈਰਾਨੀ ਕਰਨ ਵਾਲਾ, ਪਿਛਲੇ ਵੀਕ ਅਸੀਂ ਪੋਡਕਾਸਟ ਕਰਦੇ ਸੀਗੇ ਤੇ ਉਹਦੇ ਵਿੱਚ ਇੱਕ ਇੰਸਟੈਂਸ ਸੁਣਨ ਨੂੰ ਮਿਲਿਆ ਰਾਜਕਰਨ ਕਿ ਬੰਦਾ ਜਿਹੜਾ ਸੀਗਾ ਉਹ ਟਰੱਕ ਉਹਨੇ ਰਾਤ ਨੂੰ ਖੜਾ ਕੀਤਾ ਆਣ ਕੇ ਰੈਸਟ ਏਰੀਏ ਤੇ ਉੱਥੋਂ ਸੀਟ ਤੋਂ ਉੱਠਿਆ ਤੇ ਪਿੱਛੇ ਜਾ ਕੇ ਸੌਂ ਗਿਆ ਤੇ ਸਵੇਰੇ ਉਹਨੇ ਉੱਠਿਆ, ਬੈੱਡ ਤੋਂ ਉੱਠਿਆ ਤੇ ਸਿੱਧਾ ਸੀਟ ਤੇ ਆਣ ਕੇ ਬੈਠ ਕੇ ਟਰੱਕ ਤੋੜ ਲਿਆ। ਠੀਕ ਹੈ ਨਾ। ਤੇ ਹੋਇਆ ਕਿ ਉਹਦੇ ਟਰੱਕ ਦੇ ਅੱਗੇ ਕੋਈ ਕਾਰ ਪਾਰਕ ਕਰ ਗਿਆ। ਠੀਕ ਹੈ। ਉਹ ਸਵੇਰੇ ਜਦੋਂ ਉੱਠ ਕੇ ਸਟਾਰਟ ਕਰਕੇ ਕਾਰ ਤੁਰਿਆ ਟਰੱਕ ਤੇ, ਉਹ ਟਰੱਕ ਆਬਵੀਅਸਲੀ ਕਾਰ ਤੇ ਉੱਤੇ ਚੜ ਗਿਆ। ਠੀਕ ਹੈ ਨਾ, ਜਾਂ ਵਿੱਚ ਵੱਜਾ ਜਾਂ ਜੋ ਵੀ ਕੁਛ ਹੋਇਆ, ਹਨਾ। ਤੇ ਉਹ ਚੀਜ਼ ਜਿਹੜੀ ਆ ਉਹ ਬਹੁਤ ਜ਼ਰੂਰੀ ਹੈਗੀ ਆ ਕਿ ਤੁਸੀਂ ਜਦੋਂ ਕੋਈ ਇਹ ਟਰੱਕ ਦਾ ਕੰਮ ਹੈਗਾ, ਇਹਦੇ ਵਿੱਚ ਜਿਹੜੀ ਤੁਹਾਡੀ ਕੰਸਿਸਟੈਂਸੀ ਆ, ਜਿਹੜਾ ਤੁਹਾਡਾ ਦਿਮਾਗ ਆ,
ਉਹ ਤੁਹਾਡੇ ਆਲੇ ਦੁਆਲੇ ਰਹਿਣਾ ਚਾਹੀਦਾ, ਨਾ ਕਿ ਤੁਸੀਂ ਫੋਨ ਦੇ ਉੱਤੇ ਹਜ਼ਾਰਾਂ ਮੀਲ ਦੂਰ ਲੋਕਾਂ ਨਾਲ ਗੱਲਾਂ ਕਰੀ ਜਾਂਦੇ ਹੋ। ਤੁਹਾਡਾ ਦਿਮਾਗ ਜਿਹੜਾ ਮਾਈਂਡ ਸੈਟ ਹੈ ਉਹ ਤੁਹਾਡਾ ਹੋਰ ਕਿਤੇ ਤੁਰਿਆ ਫਿਰਦਾ, ਟਰੱਕ ਤੁਸੀਂ ਚਲਾਈ ਜਾਂਦੇ ਆ। ਸੋ ਇਹ ਵੀ ਬਹੁਤ ਵੱਡੇ ਇਸ਼ੂ ਹੈਗੇ ਆ ਇਸ ਵੇਲੇ। ਪੇਇੰਗ ਅਟੈਂਸ਼ਨ ਤੇ ਜਿਹੜਾ CB ਰੇਡੀਓ ਹੈਗਾ, ਇੱਕ ਬਹੁਤ ਵਧੀਆ ਚੀਜ਼ ਹੈਗੀ ਆ CB ਰੇਡੀਓ। ਜਿਹੜਾ ਜਦੋਂ ਮੰਨ ਲਓ ਜੇ ਤੁਹਾਡੇ ਨਾਲ ਕੋਈ ਇੱਦਾਂ ਦੀ ਗੱਲ ਦਿਖਦੀ ਆ, ਹੁੰਦੀ ਆ, ਕਰਦੀ ਆ, CB ਰੇਡੀਓ ਇੱਕ ਐਸਾ ਚੀਜ਼ ਆ ਕਿ ਜਿੱਥੇ ਤੁਸੀਂ ਅਨਾਊਂਸਮੈਂਟ ਜਿਹੜੇ ਪ੍ਰੋਪਰ ਚੈਨਲ ਹੈਗੇ ਉਹਨਾਂ ਤੇ ਕਰੋ, ਤੁਹਾਡੇ ਲਾਗੇ ਛਾਗੇ ਖੜੇ ਸਾਰੇ ਟਰੱਕ ਤੁਹਾਨੂੰ ਸੁਣ ਸਕਦੇ ਜਿਹਨਾਂ ਕੋਲ CB ਹੈਗਾ। ਸੋ ਇਹ ਬਹੁਤ ਵਧੀਆ ਟੂਲ ਹੈਗਾ CB ਰੇਡੀਓ, ਜਿਹੜਾ ਬਹੁਤ ਵਧੀਆ ਟੂਲ ਹੈਗਾ। ਇਹ ਕਈ ਮਾਮਲਿਆਂ ਦੇ ਵਿੱਚ ਤੁਹਾਨੂੰ ਇਹ CB ਰੇਡੀਓ ਜਿਹੜਾ ਬਹੁਤ ਹੈਲਪ ਕਰਦਾ। ਈਵਨ ਤੁਸੀਂ ਰੋਡ ਤੇ ਚੱਲਦੇ ਆ ਤੇ ਤੁਹਾਨੂੰ ਸਰਾਊਂਡਿੰਗ ਤੇ 2, 3, 4, 5 ਮੀਲ ਤੱਕ ਦਾ ਪਤਾ ਹੋਣਾ ਚਾਹੀਦਾ ਕੀ ਹੋ ਰਿਹਾ। ਫੋਨ ਤੇ ਨਹੀਂ ਉਹ ਪਤਾ ਕਰ ਸਕਦੇ, CB ਰੇਡੀਓ ਤੇ ਕਰ ਸਕਦੇ। ਜੀ ਜੀ ਬਿਲਕੁਲ। ਤੇ ਅਗਲੀ ਗੱਲ ਆਪਾਂ ਜਿਹੜੀ ਉਹ ਕਰਦੇ ਆ, ਟਰੱਕਿੰਗ ਕਪੈਸਿਟੀ ਜਾਂ ਟਨੇਜ ਜਿਹੜੀ ਉਸ ਨੂੰ ਜਿਹੜਾ ਉਹ ਲੈ ਕੇ ਕੀ ਜਿਹੜੀ ਸਥਿਤੀ ਚੱਲ ਰਹੀ ਆ। ਇੱਕ ਨਾ ਹੁਣੇ ਆਪਾਂ ਨੂੰ ਕਾਲ ਆਈ, ਉਹਨਾਂ ਨੇ ਆਫ ਏਅਰ ਹੀ ਗੱਲ ਕੀਤੀ, ਕਹਿੰਦੇ ਵੀ ਮੈਂ ਰੇਲ ਗੱਡੀ ਦੇ ਜਿਹੜੀ ਲਾਈਨ ਉਸ ਦੇ ਨਜ਼ਦੀਕ ਉਹਨਾਂ ਦਾ ਘਰ ਆ, ਤੇ ਕਹਿੰਦੇ ਵੀ ਲੱਦੀਆਂ ਹੀ ਜਾਂਦੀਆਂ ਆ। ਕੀ ਕੁਛ ਇੱਦਾਂ ਦਾ ਹੋਇਆ ਵੀ ਟ੍ਰੇਨ ਦੇ ਜ਼ਰੀਏ ਹੁਣ ਜ਼ਿਆਦਾ ਮਾਲ ਜਿਹੜਾ ਉਹ ਜਾ ਰਿਹਾ ਆ, ਟਰੱਕਾਂ ਦੀ ਕਪੈਸਿਟੀ ਘਟ ਰਹੀ ਆ, ਜਾਂ ਟਰੱਕਾਂ ਦੇ ਉੱਤੇ ਘੱਟ ਆਵਾਜਾਈ ਹੋ ਰਹੀ ਆ ਇਸ ਟਾਈਮ ਫਰੇਟ ਦੀ? ਨਹੀਂ ਰਾਜਕਰਨ, ਆਪਾਂ ਇਹ ਚੀਜ਼ਾਂ ਜਿਹੜੀਆਂ ਨਾ, ਇਹ ਚੀਜ਼ਾਂ ਬੜੇ ਚਿਰ ਤੋਂ ਬੜੀਆਂ ਗੱਲਾਂ ਹੁੰਦੀਆਂ ਹਮੇਸ਼ਾ ਕਿ ਲੱਦੀਆਂ ਜਾਂਦੀਆਂ ਟ੍ਰੇਨਾਂ। ਉਹ ਜਿਹੜੀ ਉਹਨਾਂ ਦੀ ਕਪੈਸਿਟੀ ਹੈ, ਉਹਨਾਂ ਦੀ ਕਪੈਸਿਟੀ ਹੈ, ਜਿਹੜੀ ਉਹ ਕੰਮ ਕਰ ਸਕਦੇ ਉਹ ਵੀ ਕਰ ਸਕਦੇ ਆ। ਠੀਕ ਹੈ। ਇੱਥੇ ਜ਼ਿਆਦੀਆਂ ਲੱਦੀਆਂ, ਕਿਉਂਕਿ ਹੋ ਸਕਦਾ ਉਹ ਜਿਹੜੇ ਰਾਊਟ ਦੇ ਲਾਗੇ ਰਹਿੰਦੇ ਆ ਉੱਥੇ ਆਲਵੇਸਟ ਟ੍ਰੇਨ ਜਿਹੜੀ ਆ ਉਹ ਲੋਡ ਕਰਕੇ ਤੁਰਦੀ ਹੋਵੇ, ਠੀਕ ਹੈ ਨਾ। ਸੋ ਇਹ ਕੋਈ ਆਪਣਾ ਨਹੀਂ ਹੈਗਾ। ਇਹ ਹੈਗਾ ਕਿ ਠੀਕ ਹੈ, ਡੈਫੀਨੇਟਲੀ ਜਿਹੜੀਆਂ ਜਿਹੜਾ ਸ਼ਿਪਰ ਹੈਗਾ ਉਹ ਕੋਈ ਨਾ ਕੋਈ ਰਾਹ ਲੱਭਦਾ ਰਹਿੰਦਾ ਹੈਗਾ ਕਿ ਕਿੱਥੇ ਉਹਨੂੰ ਥੋੜੇ ਮਨੀ ਸੇਵ ਹੋ ਸਕਦੀ ਹੈ, ਤੇ ਸਮ ਟਾਈਮ ਡਜ਼ ਹੈਪਨ। ਪਰ ਜਿਹੜਾ ਇਸ ਵੇਲੇ ਨਿਊਜ਼ ਹੈਗੀ ਆ ਕਿ ਜਿਹੜੀ ਮਾਰਚ ਦਾ ਮਹੀਨਾ ਹੈਗਾ, ਇਹ ਬਿਗੇਸਟ ਡ੍ਰੌਪ ਆਇਆ ਹੈਗਾ ਟਨੇਜ ਦੇ ਵਿੱਚ, ਟਰੱਕ ਟਨੇਜ ਦੇ ਵਿੱਚ, ਜਿਹੜੀ ਕਿ ਟਰੱਕਾਂ ਦੇ ਉੱਤੇ ਜਾਂਦੀ ਆ। ਇਹ 2020 April ਤੋਂ ਬਾਅਦ ਦਾ ਸਾਰਿਆਂ ਨੂੰ ਬਿਗੇਸਟ ਡ੍ਰੌਪ ਹੈਗਾ ਫॉर ਹਾਈ ਟਰੱਕ ਟਨੇਜ ਦਾ, ਜਿਹੜਾ ਹੈਗਾ 5% ਦਾ ਡ੍ਰੌਪ ਹੋਇਆ ਹੈਗਾ। ਸੀਜ਼ਨਲੀ ਐਡਜਸਟ ਹੁੰਦਾ ਆ। ਈਵਨ ਲਾਸਟ ਈਅਰ ਜਿਹੜਾ ਸੀਗਾ 118 ਸੀਗਾ, ਤੇ ਇਸ ਵਾਰੀ 111 ਹੈਗਾ। ਸੋ 5% ਦਾ ਡ੍ਰੌਪ ਜਿਹੜਾ ਕਾਫੀ ਹੁੰਦਾ ਹੈਗਾ। ਸੋ ਇਸ ਕਰਕੇ ਜਿਹੜੀ ਮਾਰਕੀਟ ਹੈਗੀ ਆ ਸੌਫਟ ਹੈਗੀ ਅਜੇ ਵੀ, ਕਿਉਂਕਿ ਹੋਮ ਜਿਹੜੇ ਘਰ ਬਣਦੇ ਨਵੇਂ, ਉਹਨਾਂ ਦੇ ਵਿੱਚ ਗਿਰਾਵਟ ਆਈ ਹੈਗੀ ਆ। ਘਰ ਨਵੇਂ ਥੋੜੇ ਘੱਟ ਬਣ ਰਹੇ ਹੈਗੇ ਆ। ਰੀਟੇਲ ਸੇਲਸ ਘਟੀਆਂ ਹੈਗੀਆਂ, ਉਹਦੇ ਕਰਕੇ ਵੀ ਰੀਟੇਲ ਦੇ ਆਰਡਰ ਜਿਹੜੇ ਘਟੇ ਹੈ, ਡੈਫੀਨੇਟਲੀ ਉਹਨੇ ਟਰੱਕਿੰਗ ਦੇ ਉੱਤੇ ਫਰਕ ਪਾਉਣਾ ਹੈਗਾ। ਥੋੜੀ ਜਿਹੀ ਕਪੈਸਿਟੀ ਠੀਕ ਹੋਈ ਹੈਗੀ ਆ, ਥੋੜੀ ਜਿਹੀ ਕਪੈਸਿਟੀ ਜਿਹੜੀ ਆ ਉਹ ਮਤਲਬ ਘਟੀ ਹੈਗੀ ਆ। ਸੋ ਇਸ ਕਰਕੇ ਕੁਛ ਇੱਕ ਬੈਲੈਂਸ ਆਊਟ ਹੋਇਆ ਹੈਗਾ, ਪਰ ਸਟਿਲ ਮਾਰਕੀਟ ਜਿਹੜੀ ਆ ਬਹੁਤ ਸੌਫਟ ਹੈਗੀ ਆ। ਆਪਣੇ ਕੈਲੀਫੋਰਨੀਆ ਜਿਹੜਾ ਵੈਸਟ ਕੋਸਟ ਹੈਗਾ, ਇਹਦੇ ਵਿੱਚੋਂ ਕਹਿ ਲਓ ਵੀ ਆਪਣੀ ਜਿਹੜੀ ਪ੍ਰੋਡਿਊਸ ਮਾਰਕੀਟ ਹੈਗੀ ਆ, ਪ੍ਰੋਡਿਊਸ ਦਾ ਕੰਮ ਹੈਗਾ, ਇਹ ਵੀ ਮੱਠਾ ਹੈਗਾ। ਜੇ ਉਸ ਢੰਗ ਦੇ ਨਾਲ ਨਹੀਂ ਚੱਲ ਰਿਹਾ ਹੈਗਾ, ਕਿਉਂਕਿ ਆਪਾਂ ਦੇਖ ਰਹੇ ਹਾਂ ਇਸ ਵੇਲੇ ਕਿ ਅੱਜ ਦੀ ਤਰੀਕ ਹੁਣ April 20 ਦੀ ਤਰੀਕ ਲੱਗ ਗਿਆ, ਆਪਾਂ ਪਹੁੰਚ ਗਏ ਹਾਂ। ਪਰ ਸਟਿਲ ਜਿਹੜਾ ਅਜੇ ਮੌਸਮ ਹੈਗਾ, ਜੇ ਸਟਿਲ ਜੈਕਟਸ ਪਾ ਕੇ ਆ ਰਹੇ ਹੈਗੇ ਆ, ਤੇ ਮੇਰੇ ਖਿਆਲ ਆਮ ਨਾਰਮਲ ਸਮਿਆਂ ਦੇ ਵਿੱਚ ਜਿਹੜਾ April 20 ਦਾ ਸਮਾਂ ਹੈਗਾ, ਕਾਫੀ ਗਰਮੀ ਹੋ ਜਾਂਦੀ ਹੈ। ਸੋ ਸਟਿਲ ਅਜੇ ਠੰਡ ਹੈਗੀ ਆ, ਅਜੇ ਸਟਿਲ ਸਵੇਰੇ ਸ਼ਾਮ ਨੂੰ ਕੋਲਡ ਹੁੰਦੀ ਆ। ਸੋ ਉਹ ਵੀ ਜਿਹੜੀ ਆ ਫਰਕ ਪਾਉਂਦੀ ਆ ਕਾਫੀ ਪ੍ਰੋਡਿਊਸ ਉੱਤੇ ਆ। ਸੋ ਮਾਰਕੀਟ ਜਿਹੜੀ ਆ, ਓਵਰਆਲ ਮਾਰਕੀਟ ਜਿਹੜੀ ਆ ਉਹ ਅਜੇ ਸੌਫਟ ਹੈਗੀ ਆ। ਅਜੇ ਮਾਰਕੀਟ ਉਸ ਹਿਸਾਬ ਦੇ ਨਾਲ ਜਿਹੜੀ ਇਸ ਟਾਈਮ ਤੇ ਹੋਣੀ ਚਾਹੀਦੀ ਹੈ ਉਹ ਹੈ ਨਹੀਂ ਜੀ। ਸੋ ਬਿਲਕੁਲ, ਜਿਹੜੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਚੀਫ ਇਕੋਨੋਮਿਸਟ ਆ ਬੌਬ ਕੋਸਟੈਲੋ, ਉਹਨਾਂ ਨੇ ਕਿਹਾ ਆ ਵੀ ਘਰਾਂ ਦੀ ਜਿਹੜੀ ਕੰਸਟਰਕਸ਼ਨ ਆ ਉਹ ਆਲਰੇਡੀ ਸਲੋ ਹੋ ਗਈ ਆ। ਫੈਕਟਰੀ ਦੇ ਆਊਟਪੁੱਟ ਘਟ ਰਹੇ ਹੈਗੇ ਆ। ਰੀਟੇਲ ਸੇਲਸ ਬੜੀ ਸੌਫਟ ਹੋ ਗਈਆਂ। ਇਹ ਸਾਰਾ ਕੁਝ ਫਰੇਟ ਟਨੇਜ ਨੂੰ ਅਫੈਕਟ ਕਰ ਰਿਹਾ ਆ। ਉਹ ਕਹਿੰਦਾ ਵੀ ਮੈਂ ਸ਼ੌਕਡ ਹੋਊਂਗਾ ਜੇ ਰਿਸੈਸ਼ਨ ਨਾ ਆਇਆ। ਸੋ ਉਹਨੇ ਸ਼ਰੇਆਮ ਕਿਹਾ, ਜਿਹੜੇ ਇਕੋਨੋਮਿਸਟ ਆ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ, ਵੀ ਆਰ ਗੋਇੰਗ ਇਨਟੂ ਰਿਸੈਸ਼ਨ। ਕਿਉਂਕਿ ਫੈਡਰਲ ਰਿਜ਼ਰਵ ਬੋਰਡ ਨੇ ਫੱਟੇ ਬਹੁਤ ਚੱਕੇ 40 ਸਾਲਾਂ ਤੋਂ ਬਾਅਦ 1 ਸਾਲ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਇੰਟਰਸਟ ਰੇਟ ਵਧਾਇਆ ਹੈਗਾ। ਜੀ ਬਿਲਕੁਲ ਹੀ ਮਤਲਬ ਕਿ ਅਨਐਕਸਪੈਕਟਡ ਹੈਗਾ ਸਾਰਾ ਹੀ। ਇਹ ਕੋਈ ਐਕਸਪੈਕਟ ਨਹੀਂ ਸੀ ਕਰਦਾ ਹੈਗਾ। ਆਪਾਂ ਸਲੋ ਡਾਊਨ ਐਕਸਪੈਕਟ ਕਰਦੇ ਹਾਂ, ਪਰ ਇੰਨਾ ਸਲੋ ਡਾਊਨ ਅਜੇ ਐਕਸਪੈਕਟ ਨਹੀਂ ਸੀ ਕੀਤਾ।
ਕਾਫੀ ਪ੍ਰੋਮੀਨੈਂਟ ਕੰਪਨੀਆਂ ਦੇ ਨਾਲ ਮੇਰੀ ਗੱਲਬਾਤ ਜਦੋਂ ਹੁੰਦੀ ਆ ਜਾਂ ਗੱਲਬਾਤ ਹੋ ਰਹੀ ਆ, ਤੇ ਡੈਫੀਨੇਟਲੀ ਜਿਹੜੀਆਂ ਕੰਪਨੀਜ਼ ਹੈਗੀਆਂ, ਜਿਹੜੀਆਂ ਐਸਿਡ ਬੇਸਡ ਕੰਪਨੀਜ਼ ਹੈਗੀਆਂ, ਜਿੱਦਾਂ ਕਿ ਆਪਾਂ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਵੀ ਕਾਫੀ ਵਾਰੀ ਇਹ ਗੱਲ ਕੀਤੀ ਹੈਗੀ ਆ ਕਿ ਜਿਹੜੀਆਂ ਐਸਿਡ ਬੇਸਡ ਕੰਪਨੀਜ਼ ਹੈਗੀਆਂ ਉਹ ਦੋਨੋਂ ਵਾਰੀ ਮਾਰ ਪੈ ਗਈ ਉਹਨਾਂ ਨੂੰ, ਕਿਉਂਕਿ ਜਦੋਂ ਸਪਾਟ ਰੇਟਸ ਬਹੁਤ ਜ਼ਿਆਦਾ ਹਾਈ ਸੀਗੇ ਉਦੋਂ ਕਸਟਮਰ ਦਾ ਕੰਮ ਲੋ ਰੇਟ ਤੇ ਕਰਦੇ ਰਹੇ, ਪਰ ਅੱਜ ਹੁਣ ਕਸਟਮਰ ਜਿਹੜਾ ਹੈਗਾ ਉਹ ਲੋ ਰੇਟ ਚਾਹੁੰਦਾ ਆ, ਹੋਰ ਲੋ ਰੇਟ ਚਾਹੁੰਦਾ ਉਹਨਾਂ ਦੇ ਕੋਲੋਂ, ਤੇ ਅੱਜ ਜਿਹੜੇ ਉਹਨਾਂ ਦੇ ਕੰਟਰੈਕਟ ਫੇਟ ਰੇਟ ਆ ਉਹ ਫਿਰ ਹੋਰ ਥੱਲੇ ਚਲੇ ਗਏ ਆ। ਸੋ ਓਵਰਆਲ ਜਿਹੜਾ ਕਹਿ ਲਓ ਵੀ ਜਦੋਂ ਓਨਰ ਆਪਰੇਟਰ ਜਾਂ ਜਿਹੜੇ ਦੂਸਰੇ ਸਮਾਲ ਕੰਪਨੀਜ਼ ਹੈਗੀਆਂ ਉਹਨਾਂ ਦਾ ਇਫੈਕਟ ਜਿਹੜਾ ਆ ਉਹ ਹੁਣ ਜਿਹੜਾ ਜਦੋਂ ਵੱਡੀਆਂ ਕੰਪਨੀਆਂ ਤੇ ਵੀ ਪੈਣ ਲੱਗ ਜਾਂਦਾ, ਜਿਹੜੀਆਂ 100 150 200 300 ਟਰੱਕ ਵਾਲੀਆਂ ਕੰਪਨੀਆਂ ਹੈਗੀਆਂ, ਸੋ ਉਦੋਂ ਜਿਹੜਾ ਆ ਮਾਰਕੀਟ ਜਿਹੜੀ ਆ ਬਹੁਤ ਡੈਫੀਨੇਟਲੀ ਸ਼ੈਟਰਡ ਕਰਨ ਦੇ ਲਾਗੇ ਚਲੀ ਜਾਂਦੀ ਆ। ਜਿੱਦਾਂ ਕਿ ਖਾਲਸਾ ਭਾਜੀ ਉਹਨਾਂ ਨੇ ਕਿਹਾ ਕਿ ਆਪਣੇ ਜਿਹੜੇ ਆ ATA ਦੇ ਹੈਗੇ ਆ ਉਹਨਾਂ ਦੇ ਜਿਹੜੇ ਹੈਗੇ ਆ, ਉਹਨਾਂ ਨੇ ਕਿਹਾ ਹੈਗਾ ਕਿ ਜਿਹੜਾ ਆਪਾਂ ਇੰਚਸ ਟੂਵਰਡਸ ਦਾ ਰਿਸੈਸ਼ਨ ਚੱਲ ਰਹੇ ਹੈਗੇ, ਤੇ ਡੈਫੀਨੇਟਲੀ ਆ ਜਿਹੜਾ ਸਾਲ ਹੈਗਾ ਬਹੁਤ ਡਿਸਾਈਡਿੰਗ ਫੈਕਟਰ ਰਹੂਗਾ, ਤੇ ਮੇਰੇ ਖਿਆਲ ਦੇ ਵਿੱਚ ਜਿਹੜਾ ਇਸ ਸਾਲ ਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਉਹ ਬਦਲਣ ਵਾਲੀਆਂ ਹੈਗੀਆਂ। ਤੇ ਇਹਦੇ ਨਾਲ ਹੀ ਆਪਾਂ ਜਿਹੜੀ ਗੱਲ ਹੈ ਰਾਜਕਰਨ ਕੀ ਕਰਦੀ ਹੈ ਕਿ ਜਿਸ ਤਰ੍ਹਾਂ ਮਾਰਕੀਟ ਥੱਲੇ ਨੂੰ ਜਾ ਰਹੀ ਆ, ਮਾਰਕੀਟ ਜਿਹੜੀ ਆ ਉਹ ਬਾਟਮ ਅਪ ਹੋ ਰਹੀ ਆ, ਸੋ ਉਦਾਂ ਹੀ ਆਪਾਂ ਨੂੰ ਜਿਹੜੀ ਆ ਇਹ ਲੋੜ ਆ ਕਿ ਟੈਕਨੋਲੋਜੀ ਬੇਸਡ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਤੇ ਧਿਆਨ ਦਈਏ, ਟੈਕਨੋਲੋਜੀ ਵੱਲ ਨੂੰ, ਕਿਉਂਕਿ ਟੈਕਨੋਲੋਜੀ ਜਿਹੜੀ ਆ ਉਹ ਹੈਲਪ ਕਰ ਸਕਦੀ ਆ ਤੁਹਾਨੂੰ ਟੂ ਬ੍ਰਿੰਗ ਯੋਰ ਜਿਹੜੀ ਕਾਸਟ ਹੈਗੀ ਉਹ ਥੱਲੇ ਲਿਆਉਣ ਦੇ ਵਿੱਚ। ਡੈਫੀਨੇਟਲੀ ਇਨਵੈਸਟਮੈਂਟ ਹੈਗੀ ਆ, ਪਰ ਸਟੱਡੀ ਆਈ ਆ ATRI ਵੱਲੋਂ, ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਡਰਾਈਵਰਸ ਜਿਹੜੇ ਹੈਗੇ ਆ ਉਹ ਇਨਵਰਡ ਫੇਸਿੰਗ ਕੈਮਰਾਜ਼ ਜਿਹੜੇ ਆ ਉਹ ਲਾਈਕ ਨਹੀਂ ਕਰ ਰਹੇ ਹੈਗੇ, ਬਟ ਜਿਹੜੀਆਂ ਇਹ ਸਿਚੁਏਸ਼ਨਸ ਹੈਗੀਆਂ ਇਨ ਫੇਸ ਕੈਮਰਾ ਜਿਹੜਾ ਹੈਗਾ, ਡਰਾਈਵਰ ਫੇਸਿੰਗ ਕੈਮਰਾ ਹੈਗੇ ਆ, ਉਹਨਾਂ ਦੇ ਵਿੱਚ ਇੱਕ ਚੀਜ਼ ਦੇਖਣ ਨੂੰ ਮਿਲੀ ਹੈਗੀ ਆ। ਕੋਈ ਲਾਸਟ ਵੀਕ ਅਸੀਂ ਗੱਲ ਕਰ ਰਹੇ ਸੀਗੇ ਪੋਡਕਾਸਟ ਦੇ ਉੱਤੇ, ਤੇ ਉੱਥੇ ਪਤਾ ਲੱਗਾ ਕਿ ਆਪਣੀ ਟਰੱਕਿੰਗ ਕੰਪਨੀ ਹੈਗੀ ਆ, ਕੋਈ 100 ਦੇ ਕਰੀਬ ਟਰੱਕਿੰਗ ਉਹਦੇ ਟਰੱਕਸ ਹੈਗੇ ਆ, ਤੇ ਉਹਨਾਂ ਨੇ ਜਿਹੜੇ ਇਹ ਕੈਮਰਾਜ਼ ਵਗੈਰਾ ਇੰਸਟਾਲ ਕੀਤੇ ਹੈਗੇ ਆ, ਤੇ ਉਹਨਾਂ ਦਾ ਜਿਹੜਾ ਐਕਸੀਡੈਂਟ ਦਾ ਕਲੇਮ ਰੇਟ ਸੀਗਾ, ਸੋ ਕਲੇਮ ਰੇਟ ਸਿੰਪਲੀ ਜਿਹੜਾ ਸੀਗਾ ਉਹ ਮਿਲੀਅਨਸ ਆਫ ਡਾਲਰ ਦੇ ਵਿੱਚ ਸੀਗਾ, ਜਿਹੜਾ ਘੱਟ ਕੇ ਉਹਨਾਂ ਦਾ ਵਿਦਨ 3 ਕੁਆਰਟਰਸ ਘੱਟ ਕੇ ਜਿਹੜਾ ਆ ਉਹ ਆਲਮੋਸਟ ਥਾਊਜ਼ੈਂਡਸ ਦੇ ਵਿੱਚ ਆ ਗਿਆ। ਸੋ ਜਿਹਦੇ ਵਿੱਚ ਕੀ ਬਹੁਤ ਵੱਡੀ ਗੱਲ ਹੁੰਦੀ ਆ, ਤੁਹਾਡਾ ਜਿਹੜਾ ਰੇਟ ਹੈਗਾ ਉਹ ਇੱਦਾਂ ਘਟਣਾ ਔਰ ਤੁਹਾਡੀ ਜਿਹੜੀ ਕਾਸਟ ਹੈਗੀ ਘਟਣੀ, ਉਹ ਜਿਹੜੀ ਆ ਉਹ ਡੈਫੀਨੇਟਲੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਕਿ ਜਿਹੜਾ ਡਰਾਈਵਰ ਹੈਗਾ, ਹੁਣ ਹਰ ਇੱਕ ਡਰਾਈਵਰ ਹੈ, ਤੁਸੀਂ ਅੱਜ ਕਿਸੇ ਨਾਲ ਗੱਲ ਕਰ ਲਓ, ਹਰ ਇੱਕ ਡਰਾਈਵਰ ਕਹਿੰਦਾ ਕਿ ਮੈਂ ਠੀਕ ਚਲਾਉਣਾ, ਮੇਰੇ ਖਿਆਲ ਨਾਲ ਬਿਲਕੁਲ ਠੀਕ, ਪਰ ਉਹ ਜਦੋਂ ਤੁਹਾਡੇ ਕੈਮਰਾਜ਼ ਲੱਗਦੇ ਹੈਗੇ ਆ, ਤੇ ਕੈਮਰਾਜ਼ ਦੇ ਨਾਲ ਫਿਰ ਤੁਹਾਨੂੰ ਐਵਰੀ ਡੇ ਡਰਾਈਵਰਸ ਨੂੰ ਇੱਕ ਰਿਪੋਰਟ ਮਿਲਦੀ ਹੈ ਸ਼ਾਮ ਨੂੰ ਕਿ ਅੱਜ ਤੁਸੀਂ ਕਿੱਦਾਂ ਚਲਾਇਆ ਟਰੱਕ, ਅੱਜ ਤੁਸੀਂ ਕੀ ਕੀਤਾ, ਠੀਕ ਹੈ ਨਾ। ਸੋ ਕਿੰਨੀ ਵਾਰੀ ਤੁਸੀਂ ਹਾਰਡ ਬ੍ਰੇਕਿੰਗ ਕੀਤੀ, ਕਿੰਨੀ ਵਾਰੀ ਤੁਸੀਂ ਸ਼ਾਰਟ ਟਰਨ ਲਏ, ਕਿੰਨੀ ਵਾਰੀ ਤੁਸੀਂ ਜਿਹੜਾ ਇੱਕਦਮ ਐਕਸਲਰੇਟ ਕੀਤਾ, ਮਤਲਬ ਹਰ ਇੱਕ ਚੀਜ਼ ਦੀ ਰਿਪੋਰਟ ਸ਼ਾਮ ਨੂੰ ਮਿਲਦੀ ਹੈ, ਤੇ ਉਹਨੂੰ ਉਹ ਡਰਾਈਵਰ ਨੂੰ ਪਤਾ ਲੱਗਦਾ ਕਿ ਮੇਰੇ ਕੋਲ ਗਲਤੀਆਂ ਜਿਹੜੀਆਂ ਹੋਈਆਂ ਉਹਨੂੰ ਮੈਂ ਕਿਸ ਤਰ੍ਹਾਂ ਠੀਕ ਕਰਾਂ। ਤੇ ਦੂਸਰੀ ਗੱਲ ਇਹ ਹੈ ਕਿ ਮੈਂ ਜ਼ਰੂਰ ਕੰਪਨੀਜ਼ ਨੂੰ ਕਹੂੰਗਾ ਕਿ ਧਿਆਨ ਦਿਓ ਆਪਣੇ ਇਕਵਿਪਮੈਂਟ ਵੱਲ, ਤੇ ਧਿਆਨ ਦਿਓ ਜਿਹੜੇ ਤੁਹਾਡੇ ਇਕਵਿਪਮੈਂਟ ਦੇ ਵਿੱਚ ਇਸ ਵੇਲੇ ਖਰਾਬੀਆਂ ਹੈਗੀਆਂ, ਮਾੜਾ ਇਕਵਿਪਮੈਂਟ ਹੈਗਾ, ਉਹਨੂੰ ਡੈਫੀਨੇਟਲੀ ਉੱਤੇ ਧਿਆਨ ਦਿਓ। ਤੇ ਜਿਹੜੀ ਡਰਾਈਵਰ ਪੇ ਹੈਗੀ ਆ ਉੱਤੇ ਬਹੁਤ ਗੱਲਾਂ ਹੁੰਦੀਆਂ ਅੱਜ ਕੱਲ੍ਹ ਰਾਜਕਰਨ, ਡਰਾਈਵਰ ਪੇ ਤੇ ਬੜੀ ਗੱਲਾਂ ਹੁੰਦੀਆਂ। ਸੋ ਮੈਂ ਕਹਿੰਦਾ ਕਿ ਡਰਾਈਵਰ ਪੇ ਜਿਹੜੀ ਆ ਉਹਦੇ ਵਿੱਚ ਡੈਫੀਨੇਟਲੀ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ। ਜੇ ਕੋਈ ਡਰਾਈਵਰ ਚੰਗਾ ਕੰਮ ਕਰ ਰਿਹਾ ਹੈਗਾ ਜਾਂ ਚੰਗੀ ਤਰ੍ਹਾਂ ਚਲਾ ਰਿਹਾ ਹੈਗਾ ਤੇ ਉਹਨੂੰ ਰਿਵਾਰਡ ਕਰਨਾ ਬਣਦਾ ਹੈਗਾ, ਤੇ ਜੇ ਕੋਈ ਡਰਾਈਵਰ ਨਹੀਂ ਚੰਗੀ ਤਰ੍ਹਾਂ ਚਲਾ ਰਿਹਾ ਹੈਗਾ, ਨਹੀਂ ਕੰਮ ਠੀਕ ਕਰ ਰਿਹਾ ਹੈਗਾ, ਤੇ ਡੈਫੀਨੇਟਲੀ ਉਹਦੇ ਉੱਤੇ ਜਿਹੜੀ ਆ ਉਹ ਪ੍ਰੋਬਲਮਸ ਇਸ਼ੂਜ਼ ਖੜੇ ਹੋਣੇ ਚਾਹੀਦੇ ਆ। ਸੋ ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਇਸ ਵੇਲੇ ਕੰਪਨੀਜ਼ ਨੂੰ ਚਾਹੀਦੀਆਂ ਕਿ ਉਹ ਇੰਪਲੀਮੈਂਟ ਕਰਨ ਆਪਣੇ ਆਪਰੇਸ਼ਨਸ ਦੇ ਵਿੱਚ, ਆਪਣਾ ਆਪਰੇਸ਼ਨ ਜਿਹੜਾ ਆ ਉਹ ਬੈਟਰ ਬਣਾਉਣ ਦੀ ਕੋਸ਼ਿਸ਼ ਕਰਨ, ਕਿਉਂਕਿ ਟੈਕਨੋਲੋਜੀ ਜਿਹੜੀ ਹੈਗੀ ਆ ਉਹ ਇੰਨੀ ਸਪੀਡ ਨਾਲ ਵੱਧ ਰਹੀ ਹੈਗੀ ਆ, ਔਰ ਜੇ ਆਪਾਂ ਟੈਕਨੋਲੋਜੀ ਦੇ ਨਾਲ ਨਹੀਂ ਚੱਲਦੇ ਹੈਗੇ ਤਾਂ ਡੈਫੀਨੇਟਲੀ ਪਿੱਛੇ ਰਹਿ ਜਾਵਾਂਗੇ। ਜੀ ਜੀ ਬਿਲਕੁਲ।
ਨਹੀਂ ਟੈਕਨੋਲੋਜੀ ਦੇ ਨਾਲ ਚੱਲਣ ਦੇ ਵਿੱਚ ਹੀ ਜਿਹੜਾ ਉਹ ਫਾਇਦਾ ਆ। ਇਸੇ ਦੌਰਾਨ ਹੀ ਹੁਣ ਰਮਨ ਜੀ ਚਰਚਾ ਜਿਹੜੀ ਉਹ ਚੱਲ ਰਹੀ ਆ, ਅੱਜ ਇੱਕ ਆਰਟੀਕਲ ਫਰੇਟ ਵੇਵਸ ਦੇ ਵਿੱਚ ਆਇਆ। ਬਾਕੀ ਆਪਾਂ ਜਿਹੜੇ ਵੀ ਸਾਡੇ ਸੁਣ ਰਹੇ ਦੇਖ ਰਹੇ ਆ ਉਹਨਾਂ ਨੂੰ ਵੀ ਜੇ ਤੁਸੀਂ ਕੁਝ ਪੁੱਛਣਾ ਆ ਤਾਂ ਕਾਲ ਕਰ ਸਕਦੇ ਹੋ। ਟਰੱਕਿੰਗ ਬਾਰੇ ਕੋਈ ਵਿਚਾਰ ਆਪਣੇ ਤੁਹਾਡੇ ਹੈਗੇ ਆ ਤਾਂ ਸਾਂਝੇ ਕਰ ਸਕਦੇ ਹੋ। 408 272 5200 4082725200। ਫਰੇਟ ਵੇਵਸ ਦੇ ਵਿੱਚ ਇੱਕ ਅੱਜ ਆਰਟੀਕਲ ਆ ਵੀ ਕਹਿੰਦੇ ਵੀ 2 ਮਿਲੀਅਨ ਲੋਕ ਅਮਰੀਕਾ ਦੇ ਟਰੱਕਿੰਗ ਦੇ ਵਿੱਚ ਲੌਂਗ ਹਾਲ ਟਰੱਕ ਡਰਾਈਵਰਸ ਆ, ਪਰ ਉਹਨਾਂ ਦੀ ਯੂਨੀਅਨ ਨਹੀਂ। ਇਸ ਦੇ ਉੱਤੇ ਹੁਣ ਚਰਚਾ ਆ। ਅਕਸਰ ਆਪਾਂ ਆਪਣੇ ਇੱਥੇ ਜਦੋਂ ਗੱਲ ਕਰਦੇ ਆ, ਆਉਂਦੇ ਨੇ ਆਪਣੇ ਲੋਕ, ਕਹਿੰਦੇ ਨੇ ਇਕੱਠੇ ਹੋਣਾ ਚਾਹੀਦਾ, ਮਿਲ ਕੇ ਕਰਨਾ ਚਾਹੀਦਾ, ਆਹ ਤੈਅ ਕਰ ਲਈਏ, ਉਹ ਤੈਅ ਕਰ ਲਈਏ। ਹੁਣ 2 ਮਿਲੀਅਨ ਲੋਕਾਂ ਨੂੰ ਇਕੱਠੇ ਕਰਨ ਦੀ ਯੂਨੀਅਨ ਦੇ ਬਾਰੇ ਜਿਹੜੀ ਚਰਚਾ ਜਿਹੜੀ ਉਹ ਤੁਰੀ ਆ, ਤੁਹਾਨੂੰ ਕੀ ਲੱਗਦਾ ਹੈ ਕਦੀ ਪੂਰੀ ਹੋ ਸਕੂਗੀ ਜਾਂ ਕਦੀ ਇਦਾਂ ਦੀ ਯੂਨੀਅਨ ਬਣ ਸਕੂਗੀ? ਰਾਜਕਰਨ ਡੈਫੀਨੇਟਲੀ ਦਾ ਪ੍ਰੋਬਲਮ ਤਾਂ ਹੈਗੀ ਆ, ਪਰ ਜਦੋਂ ਦੀ ਟਰੱਕਿੰਗ ਇੰਡਸਟਰੀ ਡੀਰੈਗੂਲੇਟ ਹੋਈ ਆ ਉਦੋਂ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਕਹਿੰਦੇ ਹੁੰਦੇ ਆ ਕਿ ਜਦੋਂ ਤੁਹਾਨੂੰ ਜ਼ਿਆਦਾ ਅਧਿਕਾਰ ਮਿਲ ਜਾਂਦੇ ਆ ਔਰ ਤੁਹਾਨੂੰ ਅਧਿਕਾਰ ਮਿਲ ਗਏ ਆ, ਤੁਹਾਨੂੰ ਖੁੱਲ੍ਹ ਮਿਲ ਗਈ ਆ, ਤੇ ਯੂਨੀਅਨਾਈਜ਼ ਜਿਹੜੀ ਆ ਉਹ ਇੱਕ ਢੰਗ ਦੇ ਨਾਲ ਤੁਹਾਡੇ ਅਧਿਕਾਰ ਇੱਕ ਯੂਨੀਅਨ ਦੇ ਵਿੱਚ ਚਲੇ ਜਾਂਦੇ ਆ। ਤੁਸੀਂ ਫਿਰ ਉਹਦੇ ਹਿਸਾਬ ਨਾਲ ਕੰਮ ਕਰਦੇ ਆ, ਉਹਦੇ ਹਿਸਾਬ ਨਾਲ ਚੀਜ਼ਾਂ ਕਰਦੇ ਆ। ਸੋ ਮੇਰੇ ਖਿਆਲ ਦੇ ਵਿੱਚ ਇੱਕ ਓਵਰਆਲ ਤਾਂ ਸਾਰਿਆਂ ਦੀ ਯੂਨੀਅਨ ਜਿਹੜੀ ਆ ਉਹ ਸ਼ਾਇਦ ਮੇਰੇ ਖਿਆਲ ਕੋਈ ਐਡਾ ਮਤਲਬ ਕਿ ਨਹੀਂ ਹੈਗਾ, ਪਰ ਆਪਣੀ ਜਿਹੜੀਆਂ ਐਸੋਸੀਏਸ਼ਨ ਦੀਆਂ ਜਿਹੜੀਆਂ ਜਿੰਨੀਆਂ ਵੀ ਬਣੀਆਂ ਹੈਗੀਆਂ, ਜੇ ਉਹਨਾਂ ਦੇ ਥੱਲੇ ਅਸੀਂ ਇਕੱਠੇ ਹੋਣ ਦੀ ਕੋਸ਼ਿਸ਼ ਕਰੀਏ ਤੇ ਐਟਲੀਸਟ ਉਹ, ਔਰ ਉਸ ਤੋਂ ਵੱਧ ਕੇ ਜਿਹੜੀ ਗੱਲ ਹੈਗੀ ਕਿ ਜਿਹੜੀ ਯੂਨੀਅਨ ਦੀਆਂ ਐਸੋਸੀਏਸ਼ਨ ਹੈਗੀਆਂ ਉਹ ਇੱਕ ਝੰਡੇ ਥੱਲੇ ਵੀ ਇਕੱਠੀਆਂ ਹੋਣ, ਔਰ ਹੁੰਦੀਆਂ ਜਦੋਂ ਜਦੋਂ ਮੌਕਾ ਆਉਂਦਾ, ਜਦੋਂ ਜਦੋਂ ਕਈ ਚੀਜ਼ਾਂ ਹੁੰਦੀਆਂ ਆ ਕਿ ਜਿਹਦੇ ਵਿੱਚ ਤੁਹਾਨੂੰ ਲੋੜ ਪੈਂਦੀ ਇੱਕ ਦੂਜੇ ਦੀ ਸਹਾਇਤਾ ਦੀ। ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦਿੰਦਾ ਹੈਗਾ ਕਿ ਜਦੋਂ ਅਸੀਂ AB5 ਦੇ ਉੱਤੇ ਫਾਈਟ ਚੱਲ ਰਹੀ ਸੀਗੀ ਤੇ ਜਿੰਨੀਆਂ ਸਾਡੀਆਂ ਟਰੱਕਿੰਗ ਐਸੋਸੀਏਸ਼ਨ ਸੀਗੀਆਂ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਸੀਗੀਆਂ ਉਹ ਇੱਕ ਪਾਸੇ ਸੀਗੀਆਂ ਤੇ ਜਿਹੜੀ ਟੀਮਸਟਰ ਹੈਗੀ ਆ ਉਹ ਇੱਕ ਪਾਸੇ ਸੀਗੀ, ਵਰਕਰਾਂ ਦੇ ਹੱਕ ਦੇ ਵਿੱਚ ਸੀਗੀ। ਸੋ ਇਸ ਵੇਲੇ ਇੱਕ ਜਿਹੜਾ ਨਵਾਂ ਲਾਅ ਚੱਲ ਰਿਹਾ ਹੈਗਾ, ਇਹ ਪ੍ਰੋਸੈਸ ਹੈਗਾ, ਉਹਦੇ ਵਿੱਚ ਟੀਮਸਟਰ ਨੂੰ ਲੋੜ ਸੀਗੀ ਨਾਲ ਖੜਨ ਦੀ, ਜਾਂ ਟੀਮਸਟਰ ਨੂੰ ਲੋੜ ਸੀਗੀ ਇੰਡਸਟਰੀ ਨੂੰ ਨਾਲ ਲੈ ਕੇ ਚੱਲਣ ਦੀ। ਤੇ ਉਹਦੇ ਵਿੱਚ ਇਹ ਸੀ ਕਿ ਟੀਮਸਟਰਸ ਫਾਈਟ ਕਰ ਰਹੇ ਆ ਕਿ ਆਪਣੀਆਂ ਜਿਹੜੀਆਂ ਤੁਹਾਡੀਆਂ ਜਿਹੜੀਆਂ ਆਪਣੀਆਂ ਹੈਗੀਆਂ ਟਰੱਕਸ ਹੈਗੇ ਆ, ਡਰਾਈਵਰਲੈਸ ਟਰੱਕ ਜੇ ਹੋ ਜਾਂਦੇ ਆ ਕੈਲੀਫੋਰਨੀਆ ਦੇ ਵਿੱਚ, ਜਾਂ ਕੈਲੀਫੋਰਨੀਆ ਦੇ ਵਿੱਚ ਚੱਲ ਰਿਹਾ ਕਵਾਇਦ ਕਿ ਡਰਾਈਵਰਲੈਸ ਟਰੱਕ ਹੋਣ ਦੀ। ਸੋ ਜੇ ਡਰਾਈਵਰਲੈਸ ਟਰੱਕ ਹੋ ਜਾਂਦੇ ਆ ਤੇ ਫਿਰ ਤੁਹਾਨੂੰ ਜਿਹੜੀ ਸਿਚੁਏਸ਼ਨ ਹੈਗੀ ਆ ਵੀ ਉਹਦੇ 'ਚ ਡਰਾਈਵਰਸ ਜੌਬਾਂ ਲੂਜ਼ ਕਰਦੇ ਹੈਗੇ ਆ। ਸੋ ਉਹਦੇ ਵਿੱਚ ਉਹਨਾਂ ਨੇ ਨਾਲ ਖੜਨ ਦੀ ਜ਼ਰੂਰਤ, ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਹੈਗੀ ਆ ਟਰੱਕਿੰਗ ਐਸੋਸੀਏਸ਼ਨ ਨੂੰ। ਸੋ ਇਹ ਇੱਕ ਐਗਜ਼ਾਮਪਲ ਹੈਗਾ ਜਿੱਥੇ ਕਿ ਟਾਈਮ ਪੈਣ ਦੇ ਉੱਤੇ ਜਿਹੜੀਆਂ ਐਸੋਸੀਏਸ਼ਨ ਹੈ ਜੇ ਉਹ ਇਕੱਠੀਆਂ ਹੋ ਕੇ ਕੰਮ ਕਰਦੀਆਂ ਤੇ ਡੈਫੀਨੇਟਲੀ ਇਹ ਜਿਹੜਾ ਇੱਕ ਆ ਇਹ ਮਤਲਬ ਕਿ ਵਾਧੇ ਵੱਲ ਤੁਰ ਸਕਦਾ ਹੈਗਾ। ਕਿਉਂਕਿ ਅਸੀਂ ਈਵਨ ਨੈਪਟਾ ਦੇ ਵੱਲੋਂ ਵੀ ਇੱਕੋ ਗੱਲ ਕਰਦੇ ਹਾਂ ਕਿ ਇਫ ਇਟ ਬੈਨੀਫਿਟਸ ਟਰੱਕਿੰਗ ਵੀ ਆਰ ਵਿਦ ਯੂ। ਸੋ ਜੇ ਲੱਗਦਾ ਹੈ ਕਿ ਟਰੱਕਿੰਗ ਨੂੰ ਬੈਨੀਫਿਟ ਹੋ ਰਿਹਾ ਤੇ ਸਾਨੂੰ ਨਾਲ ਤੁਰਨ ਦੇ ਵਿੱਚ ਕੋਈ ਹਰਜ ਨਹੀਂ ਹੈਗਾ, ਪਰ ਜੇ ਤੁਸੀਂ ਟੋਟਲੀ ਡਿਫਰੈਂਟ ਤੁਹਾਡਾ ਪਰਸਪੈਕਟਿਵ ਹੈਗਾ ਤਾਂ ਅੱਡ ਹੈਗੇ। ਪਰ ਜਿਹੜੀ ਗੱਲ ਹੈਗੀ ਆ ਓਵਰਆਲ ਇੱਕ ਯੂਨੀਅਨ ਬਣਦੀ, ਉਹ ਇੱਕ ਕਾਫੀ ਵੱਡਾ ਕੰਮ ਹੈਗਾ, ਉਹ ਇੱਕ ਔਰਗਨਾਈਜ਼ ਹੈਗਾ। ਸੋ ਆਪਣੀ ਜਿਹੜੀ ਸਟੇਟ ਹੈਗੀ ਯੂਨੀਅਨ ਬਣਾਉਣ ਦੇ ਤਾਂ ਵੈਸੇ ਵੀ ਇਹ ਨਹੀਂ ਕਰ ਰਹੇ ਹੈਗੇ, ਬਲਕਿ ਕਰ ਨਹੀਂ ਦਿੰਦੇ ਹੈਗੇ, ਯੂਨੀਅਨ ਵਰਡ ਹੀ ਨਹੀਂ ਯੂਜ਼ ਕਰ ਦਿੰਦੇ ਹੈਗੇ ਤੁਹਾਨੂੰ। ਸੋ ਇਸੇ ਕਰਕੇ ਐਸੋਸੀਏਸ਼ਨ ਯੂਜ਼ ਕੀਤਾ ਜਾਂਦਾ। ਤੇ ਰਾਜਕਰਨ ਥੈਂਕ ਯੂ ਤੁਹਾਡਾ ਮੇਰੀ ਫੋਟੋ ਅਪਡੇਟ ਕਰਨ ਨੂੰ, ਕਾਫੀ ਪੁਰਾਣੀ ਸੀਗੀ ਚੱਲਦੇ ਪ੍ਰੋਗਰਾਮ 'ਚ ਆਪਾਂ ਫੋਟੋ ਵੀ ਅਪਡੇਟ ਕਰ ਦਿੰਦੇ ਆ ਤੇ ਬਿਲਕੁਲ ਸਰੋਤਿਓ ਕਾਲ ਵੀ ਕਰ ਸਕਦੇ ਹੋ 408 272 ਬਿਲਕੁਲ। ਜਿਹੜੇ ਕਹਿੰਦੇ ਵੀ 1970 ਦੇ ਲਾਗੇ ਛਾਗੇ ਟਰੱਕਰ ਸੀਗੇ, ਉਹ ਬੜੀ ਉਹਨਾਂ ਦੀ ਹਾਈ ਪੇਇੰਗ ਜੌਬ ਹੁੰਦੀ ਸੀ, 60 ਸਾਲਾਂ ਦੇ ਰਿਟਾਇਰ ਹੋ ਜਾਂਦੇ ਸੀ, ਯੂਨੀਅਨ ਹੁੰਦੀ ਸੀ, ਪੈਨਸ਼ਨ ਵਧੀਆ ਲੱਗਦੀ ਸੀ। ਪਰ ਫਿਰ 80s ਦੇ ਵਿੱਚ ਜਿਹੜਾ ਇਹ ਸਾਰਾ ਕੁਝ ਓਪਨ ਹੋ ਗਿਆ, ਬੜੀਆਂ ਲਿਮਟਿਡ, ਇੱਕ ਟਾਈਮ ਤੇ ਤਾਂ 1400 ਕੰਪਨੀਆਂ ਹੁੰਦੀਆਂ ਸੀ ਟਰੱਕਾਂ ਦੀਆਂ, ਪਰ ਫਿਰ ਹਜ਼ਾਰਾਂ ਦੀ ਕੰਪਨੀ 'ਚ ਖੁੱਲ ਗਈਆਂ ਤੇ ਹੁਣ ਤਾਂ 1400 ਮਿਲਦਾ ਹਰਜੋਤ ਜੀ ਇੱਕ ਸ਼ਹਿਰ 'ਚ ਹੋਣੀਆਂ ਆ ਜੀ। ਸੋ ਹੁਣ ਉਹ ਦੇਖ ਲਓ ਵੀ ਤੁਹਾਡੀ ਜਿਹੜੀ ਸਿਚੁਏਸ਼ਨ ਕਿੱਥੇ ਆ। ਜੇ ਓਵਰਆਲ ਤੁਸੀਂ ਅਮਾਊਂਟ ਦੇਖੋ ਹਨਾ, ਕਹਿੰਦੇ ਵੀ ਜੇ 20 ਸਾਲ ਪਹਿਲਾਂ ਜੋ ਟਰੱਕਰ ਦੀ ਤਨਖਾਹ ਸੀ ਉਹ ਅੱਜ ਦੇ ਹਿਸਾਬ ਨਾਲ ਮਸੀ ਬਣਦੀ ਹੈਗੀ ਆ। ਉਹ ਬੰਦਾ ਕਿਤੇ ਮੱਚ ਬੈਟਰ ਸੀ, ਹੁਣ ਐਕਸਪੈਂਸ ਕਿੰਨੇ ਆ। ਸੋ ਅਲਟੀਮੇਟਲੀ
ਜਿਹੜਾ ਆ ਇਹਦਾ ਨੁਕਸਾਨ ਹੀ ਹੋਇਆ ਜੇ ਦੇਖਿਆ ਜਾਵੇ। ਬਾਕੀ ਜਿਹੜੇ ਸਾਡੇ ਸਰੋਤੇ ਆ ਉਹ ਕਾਲ ਕਰਕੇ ਦੱਸ ਸਕਦੇ ਆ। ਦੇਖੋ ਡੀਰੈਗੂਲੇਸ਼ਨਾਂ ਚੰਗੀਆਂ ਵੀ ਲੱਗਦੀਆਂ ਆ, ਪਰ ਓਵਰਆਲ ਬਾਅਦ ਦੇ ਵਿੱਚ ਇਦਾਂ ਦੀ ਲੌਂਗ ਟਰਮ ਦੇ ਵਿੱਚ ਆ ਕੇ ਕਈ ਥਾਵਾਂ ਦੇ ਉੱਤੇ ਨੁਕਸਾਨ ਵੀ ਦੇ ਜਾਂਦੀਆਂ। ਸੋ ਇਹ ਫਾਈਨ ਬੈਲੈਂਸ ਹੁੰਦਾ ਆ ਜਿਹੜਾ ਬਣਾਉਣਾ ਨਾਮੁਮਕਿਨ ਹੀ ਹੈ ਜੀ। ਹਰ ਇੱਕ ਚੀਜ਼ ਦੇ ਵਿੱਚ ਇੱਕ ਕਦੀ ਉਤਾਰ ਕਦੀ ਚੜਾਅ ਚੱਲਦੇ ਰਹਿੰਦੇ। ਜਗਰੂਪ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤਾਂ ਜੀ ਤਿੰਨੇ ਵੀਰਾਂ ਨੂੰ ਤੇ ਸਾਰੇ ਸਰੋਤਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਵਧੀਆ ਟੌਪਿਕ ਲੈ ਕੇ ਆਏ ਹੋ, ਪਰ ਟੌਪਿਕ ਅੱਜ ਕਾਫੀ ਆਗੇ ਨੇ ਛੋਏ ਨੇ ਤੇ ਮੈਂ ਉਹਨਾਂ ਵਿੱਚੋਂ ਦੋ ਮੈਂ ਜ਼ਿਆਦਾ ਜ਼ਰੂਰੀ ਲੱਗਦਾ ਜਿਹਦੇ ਗੱਲ ਕਰਨੀ ਮੈਂ ਵੀ ਚਾਹੁੰਦਾ ਜੀ। ਇੱਕ ਤਾਂ ਰਮਨ ਭਾਜੀ ਨੇ ਕਿਹਾ ਕਿ ਆਪਣਾ ਜੀ CV ਦਾ ਹੈਗਾ। CV ਵਾਸਤੇ ਰਮਨ ਭਾਜੀ ਆਪ ਜੀਆਂ ਨੇ ਪਹਿਲਾਂ ਮੈਂ ਵੀ ਕਈ ਵਾਰ ਆਪ ਜੀਆਂ ਨੇ ਵੀ ਗੱਲ ਇਸ ਵਿਸ਼ੇ ਤੇ ਸਾਂਝੀ ਕੀਤੀ ਹੈ। ਇੱਕ ਬਹੁਤ ਵਧੀਆ ਟੂਲ ਸੀ ਜਿਹੜਾ ਖਤਮ ਹੋ ਗਿਆ ਤੇ ਇਹ ਹੁਣ ਦੁਬਾਰਾ ਚੱਲਦਾ ਦਿਸਦਾ ਨਹੀਂ, ਪਰ ਇਹਦੇ ਨੁਕਸਾਨ ਬਹੁਤ ਹੋ ਗਏ ਨੇ ਇਹਦੇ ਖਤਮ ਹੋਣ ਨਾਲ। ਤੇ ਇਹਦੇ ਤੇ ਵੀ ਆਪ ਜਦੋਂ ਕਿਤੇ ਸੀ ਆਪਣੇ ਹਾਈਵੇ ਪੈਟਰੋਲ ਨਾਲ ਜਾਂ CHP ਨਾਲ ਜਦੋਂ ਮੀਟਿੰਗਾਂ ਹੁੰਦੀਆਂ ਜ਼ਰੂਰ ਵਿਚਾਰ ਕਰਿਓ ਵੀ ਜਿੱਦਾਂ ਬਾਕੀ ਦੀਆਂ ਰਿਕੁਆਇਰਮੈਂਟ DOT 'ਚ ਆਉਂਦੀਆਂ ਨੇ, ਜੇ ਕਿਤੇ ਇਹ ਵੀ ਹੋ ਜਾਵੇ ਹੈ ਨਾ ਵੀ ਇਹ ਪ੍ਰੋਪਰ ਟਰੱਕ 'ਚ ਚੱਲਦੀ ਚਾਹੀਦੀ ਆ। ਸੋ ਕਿਉਂਕਿ ਜਿਹੜਾ ਆਮ ਪਬਲਿਕ ਨੂੰ ਆਪਾਂ ਇੱਥੋਂ ਧਿਆਨ 'ਚ ਲਿਆ ਸਕਦੇ ਹਾਂ, ਧਿਆਨ 'ਚ ਲਿਆਏ ਦੇ ਨਾਲ ਨਾਲ ਜੇ ਇਹ ਚੀਜ਼ਾਂ ਐਡ ਹੋ ਜਾਣ ਨਾ, ਜਿਵੇਂ ਲਾਈਟਾਂ ਚੱਲਦੀਆਂ ਬਾਕੀ ਇਹ ਟੂਲ ਵੀ ਚੱਲਦਾ ਹੋਵੇ ਤਾਂ ਸ਼ਾਇਦ ਕੁਛ % ਲੋਕਾਂ ਨੂੰ ਧਿਆਨ ਜਾਵੇ ਵੀ ਇਹ ਚੀਜ਼ ਕੀ ਆ। ਤੇ ਦੂਜਾ ਵਿਸ਼ਾ ਭਾਈ ਹਰਜੋਤ ਸਿੰਘ ਜੀ ਆਪ ਜੀ ਨੇ ਹੁਣੇ ਛੋਇਆ ਡਰਾਈਵਰਾਂ ਵਾਲਾ। ਕੀ ਕਰੀਏ ਜੀ, ਡਰਾਈਵਰਾਂ ਦੇ ਹਾਲਾਤ ਤਾਂ ਇਸ ਤਰ੍ਹਾਂ ਦੇ ਹੋਏ ਪਏ ਨੇ ਜਾਂ ਕਹਿ ਲਓ ਕੰਪਨੀਆਂ ਦੇ ਬਰਾਬਰੀ ਨੇ। ਮੇਰੇ ਕੋਲੇ ਪਿਛਲੇ 2 ਹਫ਼ਤਿਆਂ 'ਚ ਬੜੇ ਡਰਾਈਵਰਾਂ ਦੀਆਂ ਕਾਲਸ ਆਈਆਂ ਵੀ ਕੰਮ ਲੱਭ ਰਿਹਾ। ਸਾਰਿਆਂ ਨੂੰ ਪਤਾ ਹੋਣਾ ਵੀ ਕੰਮ ਕਾਫੀ ਘਟੇ ਨੇ, ਟਰੱਕ ਵੀ ਕਾਫੀ ਮਾਰਕੀਟ 'ਚੋਂ ਘਟ ਰਹੇ ਨੇ ਤੇ ਡਰਾਈਵਰ ਵਧਣੇ ਹੀ ਆ ਫਿਰ ਉਸ ਹਿਸਾਬ ਨਾਲ। ਸਟਿਲ ਇਹੋ ਜਿਹੇ ਡਰਾਈਵਰ ਵੀ ਮਿਲੇ ਆ। 1.5 ਮਹੀਨਾ ਹੋ ਗਿਆ ਮੁੰਡੇ ਨੂੰ ਘਰ ਬੈਠਾ, ਕਹਿੰਦਾ ਜੀ ਟਰੱਕ ਤਾਂ ਚਲਾਉਂ ਜੇ ਡਬਲ ਲੌਂਗ ਜੀ। ਹੁਣ ਤੁਸੀਂ ਦੱਸੋ ਵੀ ਇਹੋ ਜਿਹੇ ਡਰਾਈਵਰਾਂ ਦਾ ਕੀ ਹੱਲ ਕੀਤਾ ਜਾਊ? ਔਰ ਕੰਪਨੀਆਂ ਦੇ ਰਹੀਆਂ ਨੇ। ਇੱਕ ਬੰਦਾ ਪਿਛਲੇ ਵੀਕ ਬੰਦੇ ਦਾ ਪਤਾ ਲੱਗਿਆ ਜਿਹੜਾ ਕਿ ਅਰੈਸਟ ਹੋਇਆ ਸੀ, ਬਾਅਦ 'ਚ ਬਾਹਰ ਆਇਆ। ਉਸ ਟਾਈਮ ਕੰਪਨੀ ਨੇ ਉਹਨੂੰ ਬਿਨਾਂ ਲਾਇਸੈਂਸ ਤੋਂ ਟਰੱਕ ਚਲਾਉਣ ਨੂੰ ਦਿੱਤਾ। 3 ਗੇੜਿਆਂ ਬਾਅਦ ਉਸ ਬੰਦੇ ਨੇ ਟਰੱਕ ਰੋਲ ਓਵਰ ਕਰਤਾ ਐਰੀਜ਼ੋਨਾ ਦੇ ਵਿੱਚ। 10 ਮਹੀਨੇ ਦੀ ਸਜ਼ਾ ਕੱਟ ਕੇ ਆਇਆ ਬੰਦਾ। ਉਹਦਾ ਕਾਰ ਦਾ ਲਾਇਸੈਂਸ ਵੀ ਸਸਪੈਂਡ ਹੋ ਗਿਆ 5 ਸਾਲ ਲਈ। ਸੋ ਇਹੋ ਜਿਹੇ ਹਾਲਾਤ ਜੇ ਕੰਪਨੀ ਔਰ ਡਰਾਈਵਰ ਦੋਨੋਂ ਕਰਨਗੇ ਤੇ ਕਿੱਧਰ ਨੂੰ ਜਾਊਗਾ ਸਾਰਾ ਕੁਛ ਹੈ ਨਾ ਸਿਸਟਮ। ਸੋ ਇਹਦੇ ਵਾਸਤੇ ਆਪਾਂ ਦੇਖੋ ਐਜੂਕੇਟ ਕਰ ਰਹੇ ਹਾਂ, ਧੰਨਵਾਦ ਆ ਤੁਹਾਡਾ, ਪਰ ਦੋਨੇ ਧਿਰਾਂ ਨੂੰ ਬਹੁਤ ਸਮਝਣ ਦੀ ਲੋੜ ਆ। ਮੈਂ ਤਾਂ ਇਹੀ ਕਹੂੰਗਾ ਜੀ ਸਮਾਂ ਮਾੜਾ ਆਇਆ, ਅੱਗੇ ਵੀ ਆਪਾਂ ਬੇਨਤੀ ਕਰੀ ਆ। ਸੋ ਮਾੜੇ ਟਾਈਮ ਦੇ ਵਿੱਚ ਬਹੁਤੇ ਹੱਥ ਪੈਰ ਮਾਰਨੋਂ એનર્ਜੀ ਸੇਵ ਕਰੋ, ਆਪਣੀਆਂ ਬੈਠ ਕੇ ਕੀਮਤਾਂ ਫਿਗਰ ਆਊਟ ਕਰੋ। ਜੇ ਤੁਸੀਂ ਅਫੋਰਡ ਕਰਦੇ ਹੋ ਤਾਂ ਚੱਲੋ, ਨਹੀਂ ਤਾਂ ਟਰੱਕ ਛੱਡ ਦੇਣਾ ਭਲਾ ਵਾ। ਬਹੁਤ ਸਾਰੇ ਮਿੱਤਰ ਮੇਲੀ ਕਰਜ਼ੇ 'ਚ ਡੁੱਬਦੇ ਦੇਖ ਰਿਹਾ ਮੈਂ, ਔਰ ਉਹ ਹਿਸਾਬ ਕਿਤਾਬ ਨਹੀਂ ਲਾ ਰਹੇ। ਉਹਨਾਂ ਨੂੰ ਲੱਗਦਾ ਚੱਲ ਪੈਣਾ। ਜਿੱਦਾਂ ਭਾਜੀ ਰਮਨ ਭਾਜੀ ਨੇ ਗੱਲ ਕੀਤੀ ਆ, ਆਪਾਂ ਪਹਿਲਾਂ ਵੀ ਕਈ ਵਿਸ਼ੇ ਤੇ ਆਪ ਜੀ ਨੇ ਗੱਲ ਕਰੀ ਆ। ਸਲੀਨਸ ਚੱਲੂਗਾ ਪਰ ਹੋਊਗਾ ਸਾਲ। ਆਪਾਂ ਜ਼ਿਮੀਂਦਾਰਾਂ ਕਰਦੇ ਆਏ ਆ ਪੰਜਾਬ 'ਚ। ਜੇ ਇੱਕ ਵਾਰੀ ਕਣਕ ਕਿਤੇ ਨਾ ਸੀਜ਼ਨ ਤੋਂ ਹਫ਼ਤਾ ਜਾਂ ਚੌਲ ਮਹੀਨਾ ਲੇਟ ਬੀਜੇ ਜਾਣ, ਮੁੜ ਕੇ ਕਿਤੇ ਬਰਾਬਰ ਦਾ ਝਾੜ ਦਿੰਦੇ ਆ। ਜਿਹੜੀਆਂ ਮੀਂਹ ਕਾਰਨ ਫਸਲਾਂ ਲੇਟ ਬੀਜੀਆਂ ਗਈਆਂ ਜਾਂ ਲੇਟ ਹੋ ਗਈਆਂ, ਉਹਦੀ ਪੈਦਾਵਾਰ ਵੀ ਬਹੁਤ ਜ਼ਿਆਦਾ ਘਟ ਜਾਣੀ ਹੈ। ਸੋ ਇੱਕ ਤਾਂ ਵੈਸੇ ਹੀ ਸਲੋ ਆ, ਉੱਪਰ ਦੀ ਜਿਹੜਾ ਮੌਸਮ ਨੇ ਸਾਨੂੰ 2 ਮਹੀਨੇ ਦੀ ਡਿਲੇ ਕੀਤੀ। ਡਿਲੇ ਦੇ ਨਾਲ ਵੀ ਬਰਾਬਰ ਦਾ ਝਾੜ ਨਹੀਂ ਨਿਕਲਣਾ। ਜਿੱਥੇ 1000 ਟਰੱਕ ਰੋਜ਼ ਦਾ ਨਿਕਲੂਗਾ, ਹੋ ਸਕਦਾ ਉੱਥੇ 500 ਹੀ ਰਹਿ ਜਾਵੇ। ਸੋ ਇਸ ਕਰਕੇ ਆਉਣ ਵਾਲੇ ਇਹ ਤੋਂ ਸਮਝ ਕੇ ਮੇਰੇ ਖਿਆਲ 'ਚ ਤਾਂ ਇਹੀ ਆ ਵੀ ਜਿਹੜੇ ਵੀਰਾਂ ਨੂੰ ਲੱਗਦਾ ਵੀ ਅਸੀਂ ਅਫੋਰਡ ਨਹੀਂ ਕਰ ਰਹੇ, ਆਪਣੇ ਪਰਿਵਾਰ ਆਪਣੀ ਸਿਹਤ ਸੰਭਾਲੋ ਤੇ ਆਪਣੇ ਖਰਚਿਆਂ ਨੂੰ ਗਿਣਤੀ ਕਰਕੇ। ਜੇ ਟਰੱਕ ਨਹੀਂ ਚੱਲਦਾ, ਹਲੇ ਵੀ ਰਾਈਟ ਟਾਈਮ ਹੈਗਾ ਵੀ ਟਰੱਕ ਜਿੰਨੇ ਕਦੇ ਤੁਹਾਡੇ ਹੈਗੇ ਉਹ ਵਿਕ ਰਹੇ ਨੇ। ਸੋ ਧੰਨਵਾਦ ਜੀ। ਮਿਹਰਬਾਨੀ ਜਗਰੂਪ ਜੀ, ਧੰਨਵਾਦ। ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ, ਇਹ ਇਕੱਲਾ ਪੰਜਾਬੀਆਂ ਦੀ ਪ੍ਰੋਬਲਮ ਨਹੀਂ। ਜਿਹੜਾ ਆਰਟੀਕਲ ਆਪਾਂ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ ਉਹਦੇ ਵਿੱਚ ਉਹਨੇ ਕਿਹਾ ਵੀ ਟਰੱਕਿੰਗ ਲੌਗ ਬੁੱਕਸ ਨੂੰ ਜਿਹੜਾ ਝੂਠ ਕਰਕੇ ਉਹਦਾ ਜਿਹੜਾ ਝੂਠ ਫਾਲਸੀਫਾਈਂਗ ਕਰਨਾ ਉਹ ਜ਼ਰੂਰੀ ਹੋ ਗਿਆ ਹੁਣ ਇੰਡਸਟਰੀ ਦੇ ਵਿੱਚ। ਜਿਹੜੇ ਲੋਕ ਪੇ ਕਰਦੇ ਆ ਪਰ ਮਾਈਲ ਦੇ ਹਿਸਾਬ ਨਾਲ, ਜਿਹਦੇ ਤੇ ਡਰਾਈਵਰ ਰਹਿ ਨਹੀਂ ਸਕਦੇ। ਕਹਿੰਦੇ falsification of truck logbooks is all what required in an industry that only pays per mile and at a rate on which one cannot live। ਸੋ ਇਹ ਉਹਨਾਂ ਨੇ ਖੁਦ ਮੰਨਿਆ ਹੈਗਾ ਜੀ। ਇਹ ਤਾਂ ਦੇਖੋ ਜੀ, ਜਿਹੜੀ ਮੈਂ ਜਗਰੂ ਭਾਈ ਨੇ ਗੱਲ ਕੀਤੀ ਆ, ਮੈਂ ਇੱਥੇ ਡਰਾਈਵਰ ਕਮਿਊਨਿਟੀ ਤੇ ਜਿੱਦਾਂ ਆਪਾਂ ਕਹਿ ਰਹੇ ਕਿ ਕੰਪਨੀਜ਼ ਦੀ ਕਮਿਊਨਿਟੀਜ਼ ਹੈਗੀਆਂ, ਆਪਾਂ ਦੋਨੋਂ ਜੇ ਧਿਰ ਦੇਖੀਏ, ਮੇਰੇ ਖਿਆਲ ਦੇ ਵਿੱਚ ਮੈਂ ਇਸ ਵੇਲੇ ਜ਼ਿਆਦਾ ਸਾਈਟ ਕਰੂੰਗਾ
ਟਰੱਕਿੰਗ ਜਿਹੜੀਆਂ ਕੰਪਨੀਜ਼ ਹੈਗੀਆਂ, ਕਿਉਂਕਿ ਅਲਾਓ ਉਹਨਾਂ ਨੇ ਕਰਨਾ ਹੈਗਾ। ਕੋਈ ਕੀ ਕਰਨਾ ਚਾਹੁੰਦਾ ਹੈਗਾ, ਕੀ ਨਹੀਂ ਕਰਨਾ ਚਾਹੁੰਦਾ ਹੈਗਾ, ਉਹ ਉਹਦੀ ਸਿਰਦਰਦੀ ਹੈ, ਠੀਕ ਹੈ ਨਾ। ਤੁਸੀਂ ਜੇ 100 ਟਰੱਕ ਦੀ ਕੰਪਨੀ ਚਲਾ ਰਹੇ ਆ ਤੇ ਤੁਹਾਡਾ ਇਰਾਦਾ ਆ ਵੀ ਤੁਸੀਂ ਆਪਣੀ ਕੰਪਨੀ ਦਾ ਬੇੜਾ ਗਰਕ ਕਰਨਾ ਹੈ, ਤਾਂ ਤੁਸੀਂ ਕਰਨਾ ਹੈ, ਉਹਨੇ ਨਹੀਂ ਕਰਨਾ। ਇਸ ਚੀਜ਼ਾਂ ਦੇ ਉੱਤੇ ਮੈਂ ਡਿਫਰ ਕਰਦਾ ਇਸ ਲਈ, ਕਿਉਂਕਿ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ, ਜੇ ਕਿਸੇ ਨੂੰ ਤੁਸੀਂ 1099 ਦੇ ਰਹੇ, W2 ਨਹੀਂ ਦੇ ਰਹੇ, ਇਹ ਕੰਪਨੀ ਦੀ ਚੋਇਸ ਹੈਗੀ ਆ, ਕੰਪਨੀ ਨੇ ਚੂਜ਼ ਕੀਤਾ ਇਹ ਕੰਮ ਕਰਨਾ। ਕੋਈ ਵੀ, ਮੈਂ ਹਮੇਸ਼ਾ ਐਗਜ਼ਾਮਪਲ ਜਿਹੜੀ ਦਿੰਦਾ ਹੁੰਦਾ ਕਿ ਰੇਹੜੀ ਦੇ ਉੱਤੇ ਫਲ ਫਰੂਟ ਪਿਆ ਹੈਗਾ, ਗਲਿਆ ਸੜਿਆ ਪਿਆ ਹੈਗਾ, ਖਰੀਦਣਾ ਨਾ ਖਰੀਦਣਾ ਗਾਹਕ ਦੀ ਜ਼ਿੰਮੇਵਾਰੀ ਆ। ਉਹ ਰੇਹੜੀ ਵਾਲੇ ਦੀ ਨਹੀਂ ਕਿ ਰੇਹੜੀ ਵਾਲਾ ਗਲਤ ਸਮਾਨ ਵੇਚ ਰਿਹਾ ਹੈਗਾ, ਉਹ ਗਾਹਕ ਦੀ ਆ ਕਿ ਉਹਨੇ ਲੈਣਾ ਕਿ ਨਹੀਂ ਲੈਣਾ। ਇਸ ਤਰ੍ਹਾਂ ਹੀ ਜਿਹੜੀਆਂ ਕੰਪਨੀਜ਼ ਹੈਗੀਆਂ, ਕੰਪਨੀਜ਼ ਦੇ ਨੂੰ ਇਹ ਚੀਜ਼ ਦੇ ਵੀ ਹੈਗਾ ਕਿ ਤੁਸੀਂ ਕਿਵੇਂ ਆਪਣੀ ਲਾਈਫ ਜੀਣੀ ਹੈਗੀ ਹੈ, ਤੁਸੀਂ ਕਿਵੇਂ ਆਪਣੀ ਕੰਪਨੀ ਚਲਾਉਣੀ ਹੈਗੀ ਆ ਕੱਲ੍ਹ ਨੂੰ ਤੁਸੀਂ। ਔਰ ਜਿਸ ਤਰ੍ਹਾਂ ਕਿ ਗੱਲ ਅਸੀਂ ਲਾਸਟ ਵੀਕ ਕਰ ਰਹੇ ਸੀਗੇ ਕਿ ਜਿਹੜੀ ਕੰਪਨੀ ਹੈਗੀ ਆ, ਕੰਪਨੀ ਜੇ ਇੱਦਾਂ ਦਾ ਗਲਤ ਕੰਮ ਕਰਦੀ ਹੈਗੀ, ਨੋਇੰਗਲੀ ਗਲਤ ਕੰਮ ਕਰਦੀ ਹੈਗੀ ਹੈ, ਤੇ ਤੁਹਾਨੂੰ ਪਤਾ ਕਿ ਜੇ ਇੱਦਾਂ ਦਾ ਕੰਮ ਬਾਹਰ ਡਰਾਈਵਰ ਕਰਦਾ ਹੈਗਾ, ਡਰਾਈਵਰ ਦਾ ਐਕਸੀਡੈਂਟ ਹੋ ਜਾਂਦਾ, ਤੇ ਨੋਇੰਗਲੀ ਕੰਪਨੀ ਨੇ ਉਹਨੂੰ ਡਬਲ ELD ਦਿੱਤੀ ਹੈ, ਨੋਇੰਗਲੀ ਕੰਪਨੀ ਨੇ ਉਹਨੂੰ ਅਲਾਓ ਕੀਤਾ ਸਾਰਾ ਕੁਝ, ਤਾਂ ਕੰਪਨੀ ਦਾ ਓਨਰ ਜਿਹੜਾ ਹੈਗਾ ਇਕੁਅਲੀ ਕ੍ਰਿਮੀਨਲੀ ਚਾਰਜ ਕੀਤਾ ਜਾ ਸਕਦਾ ਹੈ, ਔਰ ਹੁੰਦੇ ਆ। ਲੇਟੈਸਟ ਐਗਜ਼ਾਮਪਲ ਜਿਹੜੀ ਮੈਨੂੰ ਮਿਲੀ ਸੀ ਲਾਸਟ ਵੀਕ, ਉਹ ਸੀਗੀ ਮਿਡ ਵੈਸਟ ਦੀ ਸੀਗੀ, ਕਿ ਜਿਹਦੇ ਵਿੱਚ ਡਰਾਈਵਰ ਕੋਲੋਂ ਐਕਸੀਡੈਂਟ ਹੋਇਆ ਸੀਗਾ, ਡੈਥ ਹੋ ਗਈ ਸੀ, ਤੇ ਡਰਾਈਵਰ ਨੂੰ ਨੋਇੰਗਲੀ ਉਹਨਾਂ ਨੇ ਅਲਾਓ ਕੀਤਾ ਸੀਗਾ ਓਵਰ ਆਪਣੇ ਆਵਰ ਚਲਾਉਣ ਲਈ, ਨੋਇੰਗਲੀ ਉਹਨੂੰ ਗਲਤ ਕੰਮ ਕਰਨ ਲਈ ਕੀਤਾ ਸੀ, ਤੇ ਜਿਹੜਾ ਕੰਪਨੀ ਦਾ ਓਨਰ ਸੀਗਾ ਉਹਨੂੰ ਵੀ ਕ੍ਰਿਮੀਨਲੀ ਚਾਰਜ ਕਰਕੇ 7 ਸਾਲ ਦੀ ਕੈਦ ਹੋਈ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਇਹ ਕੰਪਨੀ ਦੇ ਹੱਥ ਦੇ ਵਿੱਚ ਹੈਗੀਆਂ, ਠੀਕ ਹੈ ਨਾ। ਜੇ ਤੁਸੀਂ ਕਹੋ ਜੀ ਮੈਂ ਤਾਂ ਜੀ ਇੱਕੋ ਹੀ ਲੌਗ ਬੁੱਕ ਦਿੱਤੀ ਡਰਾਈਵਰ ਨੂੰ, ਇਹ ਪਤਾ ਨਹੀਂ ਦੂਜੀ ਕਿੱਥੋਂ ਲੈ ਆ, ਡੋਂਟ ਟੈਲ ਮੀ ਦੈਟ। ਤੁਹਾਡੇ ਕੋਲ ਐਂਡ ਆਫ ਦਾ ਐਵਰੀ ਡੇ ਤੁਹਾਡੇ ਕੋਲ ਸਾਰਾ ਡਾਟਾ ਹੈਗਾ, ਸਾਰਾ ਰੈਕਡ ਹੈਗਾ। ਔਰ ਰਾਜਕਿਰਨ ਇੱਕ ਹੋਰ ਬਹੁਤ ਵੱਡੀ ਗੱਲ ਹੈ ਇਸ ਵੇਲੇ ਜਿਹੜੀ ਅੱਜ ਮੈਂ ਸਾਂਝੀ ਕਰਨੀ ਚਾਹੁੰਦਾ ਸਾਰਿਆਂ ਨਾਲ, ਕਿ ਇੱਕ ਕਾਲਸ ਵੀ ਆਈਆਂ ਹੈਗੀਆਂ ਕਿ ਆਪਣੇ ਜਿਹੜੇ ਹੈਗੇ ਇਸ ਵੇਲੇ ਫਰਾਡ ਦੇ ਅੰਡਰ ਇੱਕ ਚੀਜ਼ ਚੱਲ ਰਹੀ ਹੈਗੀ ਆ ਕਿ ਬਹੁਤ ਕੰਪਨੀਆਂ ਨੂੰ ਚਿੱਠੀ ਆਉਂਦੀ ਕਿ ਤੁਹਾਡਾ ਟਰੱਕ ਜਿਹੜਾ ਆ ਉਹ ਫਲਾਣੇ ਥਾਂ ਸਾਡੇ ਨਾਲ ਐਕਸੀਡੈਂਟ ਹੋਇਆ ਜੀ, ਤੇ ਆਹ ਇੰਨਾ ਕਲੇਮ ਬਣਿਆ ਆ, ਠੀਕ ਹੈ ਨਾ, ਜਾਂ ਆਹ ਚੀਜ਼ ਹੋਈ ਸੀ ਤੁਹਾਡੇ ਟਰੱਕ ਦੇ ਨਾਲ, ਤੇ ਉਹ ਚਿੱਠੀ ਆ ਜਾਂਦੀ ਹੈ ਲਾਇਰ ਦੀ ਵੀ ਤੁਹਾਨੂੰ 20,000 ਦਾ, 25,000 ਦਾ, 30,000 ਦਾ ਤੁਸੀਂ ਸਾਡੇ ਨਾਲ ਸੈਟਲਮੈਂਟ ਕਰ ਸਕਦੇ, ਇਹ ਕਰ ਸਕਦੇ, ਉਹ ਕਰ ਸਕਦੇ। ਉਹਨਾਂ ਨੂੰ ਮੇਰਾ ਇੱਕੋ ਹੀ ਸੀਗਾ ਕਿ ਪਹਿਲਾਂ ਗੋ ਬੈਕ ਐਂਡ ਜਿਹੜੀ ਉਹ ਤੁਹਾਨੂੰ ਲੋਕੇਸ਼ਨ ਦੱਸ ਰਹੇ ਆ, ਜਿਹੜੀ ਤੁਹਾਨੂੰ ਜਗ੍ਹਾ ਦੱਸ ਰਹੇ, ਕੁਛ ਦੱਸ ਰਹੇ ਆ, ਉਹਦੇ ਲਈ ਤੁਹਾਨੂੰ ਤੁਸੀਂ ਆਪਣਾ ਜਿਹੜਾ ELD ਦਾ ਡਾਟਾ ਕੱਢ ਕੇ ਦਿਖਾ ਸਕਦੇ ਆ ਵੀ ਸਾਡਾ ਟਰੱਕ ਉਸ ਸਮੇਂ ਉਸ ਟਾਈਮ ਤੇ ਕਿੱਥੇ ਸੀਗਾ। ਇਹ ਇੱਕ ਬੈਨੀਫਿਟ ਹੈਗਾ ELD ਦਾ। ਪਰ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈਗਾ ਕਿ ਕਈਆਂ ਨੂੰ ਮੈਂ ਇਹ ਜਦੋਂ ਸਲਾਹ ਦਿੱਤੀ ਤਾਂ ਉਹ ਕਹਿੰਦੇ ਭਾਜੀ ELD ਤੇ ਫਿਰ ਤੁਹਾਨੂੰ ਪਤਾ ਹੀ ਹੈ ਨਾ, ਹੁਣ ਉਹਦਾ ਤਾਂ ਹਿਸਾਬ ਜਿਹਾ ਅਸੀਂ ਪਿੱਛੇ ਅੱਗੇ ਕਰ ਲਿਆ, ਤੇ ਉਹ ਚੀਜ਼ ਜਿਹੜੀ ਆ ਉਹ ਤੁਹਾਨੂੰ ਕਿਤੇ ਨਾ ਕਿਤੇ ਜਾ ਕੇ ਹੁਣ ਹਰਟ ਕਰੂਗੀ, ਔਰ ਕਰਦੀ ਆ। ਔਰ ਇਸ ਵੇਲੇ ਜਿਹੜੀਆਂ ਕੰਪਨੀਆਂ ELD ਵਾਲੀਆਂ ਜਿਹੜੀਆਂ ਅੱਗੇ ਪਿੱਛੇ ਕਰ ਰਹੀਆਂ ਹੈਗੀਆਂ, ਕੁਝ ਵੀ ਕਰ ਰਹੀਆਂ ਹੈਗੀਆਂ, DOT ਦੇ ਆਡਿਟ ਦੇ ਵਿੱਚ ਤੁਹਾਡੀ ਕੰਪਨੀ ਦਾ ਆਡਿਟ ਆਉਂਦਾ, ਜੇ ਤੁਹਾਡੀ ਕੰਪਨੀ ਦੇ ਆਡਿਟ ਦੇ ਵਿੱਚ ਤੁਹਾਡੀ ELD ਜਿਹੜੀ ਆ ਡਰਾਈਵ ਟਾਈਮ ਐਡਿਟੇਬਲ ਹੈਗਾ ਜਾਂ ਐਡਿਟ ਕੀਤਾ ਗਿਆ, ਤੇ ਜਿਹੜੀ ਕੰਪਨੀ ਦੀ ELD ਤੁਸੀਂ ਯੂਜ਼ ਕਰ ਰਹੇ ਆ ਉਹਨਾਂ ਦੇ ਉੱਤੇ ਵੀ ਐਕਸ਼ਨ ਜਿਹੜਾ ਉਹ ਹੋ ਰਿਹਾ ਹੈਗਾ। ਔਰ ਲੇਟਲੀ ਆਪਾਂ ਦੇਖਿਆ ਕਾਫੀ ਕੰਪਨੀਆਂ ਜਿਹੜੀਆਂ ਉਹ FMCSA ਦੀ ਲਿਸਟ ਚੋਂ ਬਾਹਰ ਹੋ ਗਈਆਂ। ਸੋ ਪਲੀਜ਼ ELD ਦਾ ਜੇ ਤੁਹਾਨੂੰ ਨੁਕਸਾਨ ਤਾਂ ਮੈਂ ਕੁਝ ਨਹੀਂ ਕਹਿੰਦਾ ਹੈਗਾ, ਪਰ ਬੈਨੀਫਿਟ ਜ਼ਰੂਰ ਹੋ ਸਕਦਾ ਮੌਕੇ ਦੋ ਮੌਕੇ, ਕਿਉਂਕਿ ਉਹ ਇੱਕ ਤੁਹਾਡਾ ਪੂਰਾ ਇੱਕ ਰਿਟਨ ਪ੍ਰੂਫ ਹੈਗਾ ਕਿ ਤੁਸੀਂ ਕਿਸ ਵੇਲੇ ਕਿੱਥੇ ਕਿਸ ਟਾਈਮ ਤੇ ਆ। ਜੀ, ਆਪਣੇ ਅਗਲੇ ਕਾਲਰ ਨੇ ਕੁਝ ਹੋਰ ਕਾਲਰ ਜੁੜੇ, ਉਹਨਾਂ ਦੇ ਵੀ ਵਿਚਾਰ ਲੈਣੇ ਆ। ਬਜਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਤਿੰਨੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਵੀਰ ਜੀ, ਸਭ ਠੀਕ ਠਾਕ ਨੇ? ਜੀ ਹਾਂਜੀ ਵੀਰ ਜੀ, ਮੈਂ ਨਾ ਕੰਪਨੀ ਦਾ ਟਰੱਕ ਚਲਾਉਣਾ 4.5 ਸਾਲ ਤੋਂ। ਜੀ ਕੰਪਨੀ ਬੜੀ ਵੱਡੀ ਹੈਗੀ ਆ, ਉਹ ਆਪਣਾ ਕੈਨੇਡਾ ਤੋਂ ਆਪਰੇਟ ਹੁੰਦੀ, ਕੈਨੇਡਾ, ਅਮਰੀਕਾ ਤੇ ਮੈਕਸੀਕੋ ਤਿੰਨੋਂ ਥਾਂ ਤੋਂ ਜੀ। ਤੇ ਮੇਰੇ ਕੋਲ ਨਾ ਲਾਸਟ ਮੰਡੇ ਮੈਂ ਇੱਥੇ ਬੈਕ ਲਾ ਰਿਹਾ ਸੀ, ਤੇ ਇੱਕ ਬੰਦੇ ਨੇ ਲਾ ਕੇ ਨਾਲ ਹੀ ਮੇਰੇ ਚਾਲਾ ਉੱਕੜ ਲਿਆ, ਤੇ ਮੈਂ ਜਿਸ ਵੇਲੇ ਮੈਂ ਬੈਕ ਕਰ ਰਿਹਾ ਸੀ ਤੇ ਉਦੋਂ ਨਹੀਂ ਸੀਗਾ, ਤੇ ਕੰਪਨੀ ਨੇ ਮੇਰੇ ਚੈੱਕ ਉਹ ਕਰ ਦਿੱਤੇ, ਮੈਨੂੰ ਪੇ ਨਹੀਂ ਕਰ ਰਹੇ, ਉਹ ਹੋਲਡ ਲਾਤੇ। ਤੁਸੀਂ ਕੰਪਨੀ ਜਿਹੜੀ ਆ US ਦੀ ਹੈਗੀ ਹੈ ਜੀ? ਤੇ ਜਿਹੜੀ ਕੰਪਨੀ ਮੈਂ ਚਲਾਉਂਦਾ ਇਹਦੇ US ਦੀ, ਇਹਨਾਂ ਦੇ ਬੜੀ ਵੱਡੀ ਕੰਪਨੀ ਹੈ ਕਿ 1500 ਤੋਂ ਉੱਤੇ ਟਰੱਕ ਨੇ, ਨਵੇਂ ਨੇ ਸਾਰੇ, ਤੇ ਆਈ ਥਿੰਕ ਯੂ ਆਰ ਅੰਡਰਸਟੈਂਡ ਕਿਹੜੀ ਕੰਪਨੀ ਹੈਗੀ, ਤੇ ਕੈਨੇਡਾ ਤੋਂ ਹੁੰਦੀ ਹੈ।
ਨਹੀਂ, ਤੁਸੀਂ ਜੇ ਤੁਹਾਨੂੰ ਕਿਹਨੇ ਹਾਇਰ ਕੀਤਾ, ਤੁਹਾਨੂੰ ਯੂਐਸ ਦੇ ਵਿੱਚ ਕੈਲੀਫੋਰਨੀਆ ਜਾਂ ਯੂਐਸ ਦੇ ਵਿੱਚੋਂ? ਕੈਲੀਫੋਰਨੀਆ ਦੇ ਵਿੱਚ ਹੈ ਬਾਹਰ? ਨਹੀਂ, ਮੈਂ ਇੱਥੇ ਮਿਸ਼ੀਗਨ 'ਚ ਹਾਂ। ਮਿਸ਼ੀਗਨ। ਸੋ ਬੇਸਿਕਲੀ ਤੁਹਾਡਾ ਜਿਹੜਾ ਲੇਬਰ ਕੋਡ ਹੈਗਾ ਆ, ਲੇਬਰ ਕੋਡ ਦੇ ਵਿੱਚ ਤੁਸੀਂ 1099 ਤੁਹਾਨੂੰ ਪੇ ਕਰਦੇ ਜਾਂ W2 ਪੇ ਕਰਦੇ ਆ? ਵੀਰ ਜੀ ਮੈਂ ਆਪ ਗਲਤੀ ਕਰ ਬੈਠੀ, ਮੈਂ ਤੁਹਾਡਾ ਹਰ ਵੀਕ ਪ੍ਰੋਗਰਾਮ ਸੁਣਦਾ, ਪਰ ਮੈਂ ਇਸ ਜਨਵਰੀ ਤੋਂ 1099 ਤੇ ਆ ਗਿਆ ਸੀਗਾ। ਇਹ ਚਲੋ ਪ੍ਰੋਬਲਮ ਤਾਂ ਹੈਗੀ ਆ, ਪਰ ਡੈਫੀਨੇਟਲੀ ਜਿਹੜੀ ਤੁਹਾਡੀ ਲੋਕਲ ਸਟੇਟ ਦੀ ਜਿਹੜੀ ਲੇਬਰ ਕੋਡ ਹੈਗੀ ਆ, ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਆ, ਲੇਬਰ ਕੋਡ ਦੇ ਵਿੱਚ ਜਿਹੜਾ ਕਲੇਮ ਫਾਈਲ ਕਰ ਸਕਦੇ ਆ। ਕੋਈ ਵੀ ਮੇਰੇ ਵੀਰ ਜਿਹੜੇ ਇਸ ਤਰ੍ਹਾਂ ਦੀ ਕੰਪਨੀ ਦੇ ਵਿੱਚ ਕੋਈ ਸਿਚੁਏਸ਼ਨ ਆਉਂਦੀ ਹੈਗੀ ਆ, ਅਸੀਂ ਹਮੇਸ਼ਾ ਕਹਿੰਦੇ ਆ ਕਿ ਡਰਾਈਵਰ ਦਾ ਪੇ ਚੈੱਕ ਤੁਸੀਂ ਨਹੀਂ ਰੋਕ ਸਕਦੇ ਹੈਗੇ। ਡਰਾਈਵਰ ਦੇ ਪੇ ਚੈੱਕ ਦੇ ਉੱਤੇ ਜਿਹੜੀ ਆ ਉਹ ਸਟੇਟ ਬਹੁਤ ਸਖਤ ਹੁੰਦੀ ਆ, ਖਾਸ ਕਰਕੇ ਆਪਣੀ ਕੈਲੀਫੋਰਨੀਆ ਤਾਂ ਐਨੀਵੇ ਬਹੁਤ ਜ਼ਿਆਦਾ ਸਖਤ ਹੈ ਇਹਦੇ ਵਿੱਚ। ਪਰ ਜੇ ਤੁਸੀਂ ਬਾਹਰ ਵੀ ਕਿਸੇ ਵੀ ਸਟੇਟ 'ਚ ਹੈਗੇ ਆ, ਜਿਹੜਾ ਇੰਪਲੋਈ ਦਾ ਹੱਕ ਹੈਗਾ, ਜੇ ਉਹਨੇ ਡਰਾਈਵ ਕੀਤਾ ਹੈਗਾ, ਕੋਈ ਐਕਸੀਡੈਂਟ ਹੋਇਆ ਉਸ ਲਈ ਇੰਸ਼ੋਰੈਂਸ ਹੈਗੀ ਆ, ਕੋਈ ਕਲੇਮ ਪਿਆ ਉਸ ਲਈ ਇੰਸ਼ੋਰੈਂਸ ਹੈਗੀ ਆ। ਡਰਾਈਵਰ ਜਿੱਥੇ ਰਿਸਪੌਂਸਿਬਲ ਹੈਗਾ, ਤੁਸੀਂ ਉਹਨੂੰ ਸਾਈਟ ਕਰ ਸਕਦੇ ਆ, ਤੁਸੀਂ ਉਹਨੂੰ ਵਾਰਨਿੰਗ ਦੇ ਸਕਦੇ ਆ, ਤੁਸੀਂ ਉਹਨੂੰ ਫਾਇਰ ਜੋ ਵੀ ਮਰਜ਼ੀ ਕਰ ਸਕਦੇ ਆ, ਪਰ ਤੁਸੀਂ ਪੇ ਚੈੱਕ ਨਹੀਂ ਰੋਕ ਸਕਦੇ ਹੈਗੇ। ਸੋ ਪਲੀਜ਼ ਜੇ ਇਦਾਂ ਦੀਆਂ ਕੰਪਨੀ, ਸੌਰੀ ਮੈਂ ਤੁਹਾਨੂੰ ਰੋਕ ਰਿਹਾ, ਮੇਰੇ ਕੋਲ ਨਾ 2.5 ਸਾਲ ਪਹਿਲਾਂ ਜੈਕਨਾਈਫ ਹੋਇਆ ਸੀ। ਉਸ ਵੇਲੇ ਇਹਨਾਂ ਨੇ ਮੇਰੇ $3500 ਕੱਟ ਲਏ ਸੀਗੇ। ਇੱਕ ਵਾਰੀ ਜਦ ਮੈਂ ਸਟਾਰਟ ਕੀਤਾ ਤੇ ਮੇਰੇ ਕੋਲ, ਮੈਂ ਪਾਰਕਿੰਗ ਲਾਟ ਵਿੱਚ ਜਾ ਰਿਹਾ ਸੀਗਾ ਤੇ ਥਾਂ ਥੋੜੀ ਸੀਗੀ ਤੇ ਕਿਸੇ ਦੀ ਟੈਲ ਲਾਈਟ ਕਾਰ ਦੀ ਬਣ ਗਈ ਸੀ, ਤੇ ਉਸ ਵੇਲੇ ਇਹਨਾਂ ਨੇ ਮੇਰੇ ਕੋਲੋਂ $11 ਕੱਟ ਲਿਆ ਸੀਗਾ। ਜਦਕਿ ਇੰਨੀ ਵੱਡੀ ਕੰਪਨੀ ਹੈਗੀ ਹੈ ਭਾਜੀ, 3 ਸਾਲ ਤੋਂ ਪੁਰਾਣਾ ਟਰੱਕ ਨਹੀਂ ਰੱਖਦੇ, 2500 ਤੋਂ ਉੱਤੇ ਨਵੇਂ ਟਰਾਲੇ ਨੇ, ਸਾਰਾ ਕੁਝ। ਪਰ ਮਤਲਬ ਇੱਦਾਂ ਡਰਾਈਵਰ ਦਾ ਕਰ ਸਕਦੇ ਬਈ ਤੁਸੀਂ ਡਰਾਈਵਰ ਤੋਂ ਮਤਲਬ ਕੱਟੋ ਪੈਸੇ? ਨਹੀਂ, ਬਿਲਕੁਲ ਨਹੀਂ ਕਰ ਸਕਦੇ ਜੀ, ਰੱਖ ਨਹੀਂ ਸਕਦੇ। ਤੁਸੀਂ ਤੁਰੰਤ ਲੇਬਰ ਕੋਡ ਦੇ ਨਾਲ ਕਰੋ ਜੀ, ਆਪਣਾ ਸੰਪਰਕ ਕਰੋ ਜੀ। ਇਹਦਾ ਪਹਿਲਾਂ ਵੀ ਨਹੀਂ ਰਮਨ ਜੀ ਪੈਸੇ ਦੇਣੇ ਬਣਦੇ ਸੀ। ਹੁਣ ਇਹਦਾ ਮਤਲਬ ਜੇ ਕੋਈ ਕੰਪਨੀ 'ਚ ਕੰਮ ਕਰਦਾ ਕੋਈ ਹੋਰ IT ਕੋ ਜਾਂ ਹੋਰ, ਉਹਨਾਂ ਦਾ ਕੋਈ ਕੰਪਿਊਟਰ ਟੁੱਟ ਗਿਆ ਤਾਂ ਮਤਲਬ ਇਹ ਥੋੜ੍ਹਾ ਵੀ ਉਹਦੀ ਤਨਖਾਹ 'ਚੋਂ ਪੈਸੇ ਕੱਟ ਲੈਣੇ ਨਾ, ਇਹ ਏਦਾਂ ਨਹੀਂ ਹੁੰਦੀ ਜੀ। ਜਦੋਂ ਉਹਨਾਂ ਨੇ ਇੰਸ਼ੋਰੈਂਸ ਕਰਾਈ ਹੋਆ ਟਰੱਕ ਐਕਚੁਅਲੀ ਏਦਾਂ ਨਾ ਵੀ ਕਿਉਂਕਿ ਪਹਿਲੋਂ 1-2 ਵਾਰੀ ਹੋ ਹਟਿਆ, ਸੋ ਉਹਨਾਂ ਨੇ ਉਹ ਟ੍ਰੈਂਡ ਬਣਾ ਲਿਆ। ਹੋ ਸਕਦਾ ਬਾਕੀਆਂ ਦੇ ਨਾਲ ਵੀ ਕਰਦੇ ਹੋਣ। ਸੋ ਤੁਸੀਂ ਆਪਣੇ ਸਾਰੇ ਜਾਣੇ ਇਕੱਠੇ ਹੋ ਕੇ ਲੇਬਰ ਕੋਡ ਤੱਕ ਜਾ ਸਕਦੇ। ਇਹੋ ਜਿਹੀਆਂ ਕੰਪਨੀਆਂ ਦਾ ਐਕਚੁਅਲੀ ਜਿਹੜਾ ਜਦੋਂ ਕਿਤੇ ਕੇਸ ਖੁੱਲਦਾ ਆ, ਉਹ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਇੱਕ ਅੱਧੀ ਵਾਰੀ ਜੇ ਜ਼ਿਆਦੀਆਂ ਕੰਪਲੇਂਟਸ ਹੋ ਜਾਣ ਤਾਂ ਫਿਰ ਮੋਟਾ ਕੇਸ ਵੀ ਖੁੱਲ ਜਾਂਦਾ ਆ। ਔਰ ਬਹੁਤ ਵੱਡੀਆਂ ਕੰਪਨੀਆਂ ਜਿਹੜੀਆਂ ਇੱਥੇ ਗੋਰਿਆਂ ਦੀਆਂ ਕੰਪਨੀਆਂ, ਮੇਰੇ ਫਰੈਂਡ ਹੈਗੇ ਆ, ਮੈਂ ਆਪਣੇ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਦੇ ਵਿੱਚ ਹੈਗੇ ਆ, ਮਤਲਬ ਕਿ ਟਾਪ ਰੈਂਕਿੰਗ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਦੇ ਬੰਦੇ ਹੈਗੇ ਆ, ਉਹਨਾਂ ਦੇ ਖਿਲਾਫ ਵੀ ਜਿਹੜੇ ਕੇਸ ਹੋ ਗਏ, ਮੀਲ ਐਂਡ ਰੈਸਟ ਬ੍ਰੇਕ ਦੇ ਕੇਸ ਹੋ ਗਏ, ਔਰ 40-40, 50-50 ਸਾਲ ਪੁਰਾਣੀਆਂ ਕੰਪਨੀਆਂ ਬੰਦ ਕਰਨੀਆਂ ਪਈਆਂ ਉਹਨਾਂ ਨੂੰ। ਮਤਲਬ ਇਹ ਚੀਜ਼ਾਂ ਮੈਂ ਦੇਖੀਆਂ। ਇਹ ਨਹੀਂ ਗੱਲ ਹੈਗੀ ਕਿ ਤੁਸੀਂ ਇੱਕ ਦਾ ਤੁਸੀਂ ਮਾਰ ਲਿਆ, 2 ਦਾ ਉਹਨਾਂ ਨੇ ਬਈ ਖਾਤੇ ਸਾਰੇ ਹੀ ਖੋਲਣੇ ਆ ਬਾਅਦ 'ਚ। ਹਾਂ, ਉਹ ਸਾਰੇ ਖੁੱਲ ਜਾਂਦੇ ਆ। ਜੀ ਜੀ, ਅਗਲੇ ਪਿਛਲੇ। ਸੋ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਵਾਂਗੂ ਹੋਰ ਵੀ ਉੱਥੇ ਹੈਗੇ ਆ, ਤੇ ਫਿਰ ਭਾਈ ਤੁਸੀਂ ਲੇਬਰ ਕੋਡ ਕਰੋ ਆਪਣਾ ਹੱਕ। ਜੇ ਆਪਣਾ ਹੱਕ ਛੱਡਦੇ ਰਹੋਗੇ, ਦੇਖੋ ਅਗਲੇ ਨੇ ਮਾਰੀ ਜਾਣਾ ਆ, ਇਵੈਂਚੁਅਲੀ ਕਿਸੇ ਨਾ ਕਿਸੇ ਨੂੰ ਤਾਂ ਅੱਗੇ ਖੜਨਾ ਹੀ ਪੈਣਾ ਆ। ਇਹ ਚੀਜ਼ ਹੁੰਦੀ ਆ। ਆਪਣੇ ਅਗਲੇ ਕਾਲਰ ਨੇ ਜੀ, ਡਰਾਈਵਰ ਨੂੰ ਵੀ ਅਸੀਂ ਕਹਿੰਦੇ ਆ ਕਿ ਡਰਾਈਵਰ ਵੀਰ ਵੀ ਜਿਹੜੇ ਹੈਗੇ ਆ, ਧਿਆਨ ਰੱਖੋ। ਇੱਕ ਜਿਹੜਾ ਮੈਂ ਹਮੇਸ਼ਾ ਕਹਿੰਦਾ ਹੁੰਦਾ, ਡਰਾਈਵਰ ਨੂੰ ਇੱਕ ਓਨਰ ਆਪਰੇਟਰ ਨੂੰ ਕੰਮ ਕਰਨਾ ਚਾਹੀਦਾ, ਕਿਉਂਕਿ ਉਹਦੀਆਂ ਆਦਤਾਂ ਪੱਕ ਜਾਂਦੀਆਂ। ਜਿੱਦਣ ਉਹ ਓਨਰ ਆਪਰੇਟਰ ਬਣਦਾ, ਫਿਰ ਉਹਨੂੰ ਪ੍ਰੋਬਲਮਾਂ ਬਹੁਤ ਘੱਟ ਆਉਂਦੀਆਂ। ਜੀ ਜੀ ਜੀ। ਅਭੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਟੀਮ ਦੇ ਸੁਣਨ ਵਾਲੇ ਸਰੋਤਿਆਂ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਇੱਕ ਤਾਂ ਭਾਈ ਸਾਹਿਬ ਹੁਣੇ ਕਾਲ ਕਰਕੇ ਗਏ ਆ, ਜੇ ਅਗਰ ਭਾਈ ਸਾਹਿਬ ਨੇ ਉਹਨਾਂ ਨੂੰ ਸਜੈਸ਼ਨ ਦਾ ਦੇਤਾ ਹੈਗਾ, ਅਗਰ ਉਹ ਪੁਰਾਣੇ ਵੀ ਜਿਹੜੇ ਪੈਸੇ ਮਾਰੇ ਆ, ਮੈਂ ਕਹਿੰਦਾ ਉਹ ਵੀ ਐਡ ਕਰਕੇ ਵਿੱਚ ਦੇ ਕੇਸ ਕਰਨ, ਵੀ ਸਾਰਾ ਕੁਝ ਪਿਛਲਾ ਵੀ ਐਡ ਕਰਨ, ਤਾਂ ਕਿ ਸਾਰਾ ਕੁਝ ਉਹਨਾਂ ਨੂੰ ਕੋਰਟ ਦੇ ਨੋਟਿਸ ਵਿੱਚ ਆਵੇ ਵੀ ਇੱਦਾਂ ਵੀ ਇਹ ਕਰਦੇ ਸੀਗਾ। ਕਿਉਂਕਿ ਇੰਸ਼ੋਰੈਂਸ ਜਿਹੜੀ ਹੈ ਕਰਾਉਣ ਦਾ ਮਤਲਬ ਵੀ ਇਹ ਹੁੰਦਾ ਵੀ ਡਰਾਈਵਰ ਕੋਲ ਕੁਛ ਹੈਪਨ ਹੋ ਜਾਂਦਾ ਤਾਂ ਉਹਦੇ ਪੈਸੇ ਜਿਹੜੇ ਆ ਉਹ ਇੰਸ਼ੋਰੈਂਸ ਨੇ ਦੇਣੇ, ਨਾ ਕਿ ਡਰਾਈਵਰ ਨੇ ਦੇਣੇ ਆ। ਇਹ ਸੈਂਸ ਨਹੀਂ ਬਣਦੀ, ਤੁਸੀਂ ਡਰਾਈਵਰ ਦੀ ਪੇ ਕਰ ਲਓ। ਚਲੋ ਦੂਸਰੇ ਪਹਿਲੇ ਨੰਬਰ ਤੇ ਆਪਾਂ ਪਹਿਲਾਂ ਮੈਂ ਸੁਣ ਰਿਹਾ ਸੀ ਪ੍ਰੋਗਰਾਮ, ਪਾਰਕਿੰਗ ਦਾ ਇਸ਼ੂ ਚੱਲ ਰਿਹਾ ਸੀਗਾ ਵੀ ਜਿੱਦਾਂ ਕਹਿੰਦੇ ਸਪੀਡ ਵਿੱਚ ਬਹੁਤ ਇਹ ਗੱਲ ਹੈਗਾ ਵੀ ਬਹੁਤ ਔਖਾ ਟਾਈਮ ਹੈਗਾ ਵੀ ਪਾਰਕਿੰਗ ਕਰਨੀ ਡਰਾਈਵਰ ਵਾਸਤੇ ਬਹੁਤ ਔਖੀ ਆ ਲੱਭਣੀ। ਟਰੱਕ ਸਟਾਪਾਂ ਦੀ ਵੀ ਔਖੀ ਲੱਭਦੀ ਆ। ਪਰ ਜਿਹੜੇ ਕੋਈ ਸਟਰੀਟ ਤੇ ਪਾਰਕਿੰਗ ਕਰਦੇ ਨਾ, ਕਈ ਬੰਦੇ ਥੋੜੇ ਬੇਅਕਲੇ ਜਿਹੇ ਹੁੰਦੇ ਜਾਂ ਨਾ ਆਪਣੇ ਟਰੈਸ਼ ਦਾ ਬੈਗ ਉਹ ਉੱਥੇ ਸਟਰੀਟ ਤੇ ਆਪਣਾ ਡ੍ਰੌਪ ਕਰਕੇ ਚਲ ਜਾਂਦੇ ਆ। ਟਰੱਕ ਖੜਾ ਕੀਤਾ ਸਵੇਰ ਨੂੰ ਤੁਰੇ, ਉੱਥੇ ਬੈਗ ਪਿਆ ਹੁੰਦਾ, ਉਹ ਜਿਹੜੇ ਉਹ ਬੈਗ ਟਰੈਸ਼ ਪਈ ਹੁੰਦੀ ਆ, ਉਹ ਫਿਰ ਜਿਹੜੇ ਸਿਟੀ ਨੂੰ ਆਪਣਾ ਸਿਟੀ ਜਿਹੜਾ ਹਰ ਇੱਕ ਦਾ ਇੰਡੀਪੈਂਡੈਂਟ ਹੁੰਦਾ, ਉਹਨੂੰ ਕਲੀਨ ਕਰਨਾ ਪੈਂਦਾ, ਜਿਹੜਾ ਉਹ ਫਿਰ ਉਹਨਾਂ ਨੂੰ ਥਰੂ ਭੇਜਣਾ ਪੈਂਦਾ ਆਪਣਾ ਜਿਹੜੇ ਸਫਾਈ ਕਰਮਚਾਰੀ ਕਰੋ, ਉਹ ਫਿਰ ਨੋਟਿਸ ਆਉਂਦਾ ਵੀ ਇਹ ਕੌਣ ਰੱਖ ਗਿਆ ਇੱਦਾਂ ਕਿੱਦਾਂ। ਵਿਜਲੇ ਹੁੰਦਾ ਫਿਰ ਇੱਦਾਂ ਡਰਾਈਵਰ ਆਖਦੇ ਜਾਂ ਕਿੱਦਾਂ, ਫਿਰ ਨੋ ਪਾਰਕਿੰਗ ਦੇ ਸਾਈਨ ਜਿਹੜੇ ਨਹੀਂ ਲੱਗੇ ਹੁੰਦੇ ਨਾ, ਉੱਥੇ ਮੋਸਟਲੀ ਲੱਗ ਜਾਂਦੇ ਵੀ ਅਵੋਇਡ ਕਰੋ ਇਸ ਚੀਜ਼ ਨੂੰ। ਵੀ ਜੇਕਰ ਸਾਡੇ ਬੰਦੇ ਤਾਂ ਨਹੀਂ ਕਰਦੇ, ਮੈਨੂੰ ਪਤਾ ਹੈ, ਪਰ ਇਹ ਜਿਹੜੀ ਚੀਜ਼ ਆ ਬਹੁਤ ਵੱਡਾ ਇਸ਼ੂ ਹੈ ਵੀ ਇਸ ਕਰਕੇ ਵੀ ਨੋ ਪਾਰਕਿੰਗ ਜਿਹੜੇ ਪਾਰਕਿੰਗ ਸਾਨੂੰ ਅੱਗੇ ਨਹੀਂ ਲੱਭਦੀ, ਇੱਦਾਂ ਫਿਰ ਸਾਈਨ ਲੱਗ ਜਾਂਦੇ, ਫਿਰ ਔਖਾ ਹੋ ਜਾਂਦਾ। ਠੀਕ ਹੈ ਜੀ।
ਦੂਸਰੇ ਨੰਬਰ ਤੇ ਯੂਨੀਅਨ ਦੀ ਗੱਲ ਚੱਲ ਰਹੀ ਸੀ, ਜਿੱਦਾਂ ਕਹਿੰਦੇ ਵੀ ਨੈਸ਼ਨਲ ਲੈਵਲ ਤੇ ਯੂਨੀਅਨ ਦੀ ਗੱਲ ਕਰਦੇ ਭਾਜੀ, ਮੈਂ ਰਮਨ ਜੀ ਨਾਲ ਮੈਂ ਐਗਰੀ ਕਰਦਾ, ਕਿਉਂਕਿ ਜਿਹੜੀ ਇੰਡੀਪੈਂਡੈਂਟ ਆਪਣੇ ਭਾਜੀ ਆਪਣੇ ਕਮਿਊਨਿਟੀ ਨੂੰ ਵੀ ਰਿਪਰੈਜ਼ੈਂਟ ਕਰਦੇ, ਚਲੋ ਹੋਰ ਵੀ ਬਚਾਣਗੇ ਤਾਂ ਚੰਗੀ ਗੱਲ ਹੈਗੀ ਆ। ਤੇ ਕੱਲ ਨੂੰ ਜਿੱਦਾਂ ਯੂਨਾਈਟਿਡ ਸਟੇਟਸ ਹੈਗੀਆਂ, ਅਲੱਗ-ਅਲੱਗ ਸਟੇਟਸ ਹੈਗੀਆਂ ਵੀ ਯੂਨਾਈਟ ਹੋ ਕੇ ਇੱਕ ਸਟੇਟ ਆਪਣਾ ਕੰਟਰੀ ਬਣਦਾ, ਏਦਾਂ ਹੀ ਸਾਡੀ ਯੂਨੀਅਨ ਵਿੱਚ ਅਲੱਗ-ਅਲੱਗ ਪਾਰਟ ਹੋਣਗੇ। ਕੋਈ ਬੰਦਾ ਵੀ ਖਰਾਬੀ ਵੀ ਕਰੂਗਾ ਤਾਂ ਉਹਨੂੰ ਕਿਕ ਆਊਟ ਵੀ ਕੀਤਾ ਜਾ ਸਕਦਾ, ਵੀ ਅਲੱਗ-ਅਲੱਗ ਪਾਰਟੀਆਂ ਦੀਆਂ ਜਾਂ ਕਹਿ ਲਓ ਵੀ ਐਸੋਸੀਏਸ਼ਨ ਹੈਗੀਆਂ ਉਹ ਇਕੱਠੀਆਂ ਹੋ ਕੇ ਯੂਨਾਈਟ ਹੋਣ ਤੇ ਉਹ ਵਰਕ ਕਰਨ, ਵੀ ਉਹ ਗਾਈਡ ਕਰਨ ਆਪਣੇ ਜਿਹੜੇ ਜਿੰਨੇ ਵੀ ਸਾਡੇ ਆਪਣੇ ਮੈਂਬਰਸ ਹੈਗੇ ਆ, ਠੀਕ ਹੈ ਜੀ। ਤੇ ਤੀਸਰੇ ਨੰਬਰ ਤੇ ਕਹਿਣਾ ਵੀ ਜਿੱਦਾਂ ਚਲੋ ਹੁਣ ਤਾਂ ਰਿਸੈਸ਼ਨ ਦਾ ਨਾਂ ਚੱਲ ਰਿਹਾ, ਵੀ ਬੁਰਾਈ ਜਾਂ ਕਹਿੰਦੇ ਮਾੜਾ ਸਮਾਂ ਚੱਲਣ ਰਿਹਾ, ਬਟ ਬਿਹਾਈਂਡ ਦਾ ਸੀਨ ਫੇਰ ਵੀ ਇਹਨਾਂ ਕੋਲ ਕਾਫੀ ਗੇਮ ਬਹੁਤ ਤਗੜਾ ਸਕੈਮ ਹੈਗਾ ਇਸ ਚੀਜ਼ ਦੇ ਵਿੱਚ। ਦੇਖੋ ਬ੍ਰੋਕਰ ਦੇ ਕੋਲ ਇੱਕ ਟੇਬਲ ਹੈ, ਕੰਪਿਊਟਰ ਹੁੰਦਾ, ਠੀਕ ਹੈ ਨਾ, ਉਹ ਤੁਹਾਨੂੰ ਸਾਰਿਆਂ ਨੂੰ ਅੱਗੇ ਕਹਿੰਦਾ ਚਾਹੀਦਾ ਫਿਰਦਾ ਵਾ। ਪਹਿਲਾਂ ਵੀ ਇਹੀ ਗੱਲ ਕਰਦਾ ਸੀਗਾ ਵੀ ਜਿੰਨੀ ਦੇਰ ਜੁਨਾਈਟ ਨਹੀਂ ਹੋਣਾ ਉਨੀ ਦੇਰ ਪ੍ਰੋਬਲਮ ਬਹੁਤ ਆਉਣੀ ਆ। ਕਿ ਦੇਖੋ ਹਰ ਇੱਕ ਦਾ ਬੰਦੇ ਦਾ ਖਰਚਾ ਕਰਦਾ, ਇੰਡੀਪੈਂਡੈਂਟ ਲੈਂਦਾ, ਕੋਈ ਕੁਛ ਕਰਦਾ ਕੋਈ ਕੁਛ ਕਰਦਾ, ਪਰ ਉਹਨੂੰ ਇਨਕਮ ਦੀ ਤਾਂ ਲੋੜ ਹੈਗੀ ਹੈ ਨਾ। ਪਰ ਹੁਣ ਅੱਜ ਤੁਸੀਂ ਦੇਖੋ ਅੱਜ ਕੀ ਚੱਲਣ ਰਿਹਾ ਹੈਗਾ, ਠੀਕ ਗੱਲ, ਅੱਜ ਔਖੇ ਹੋਏ ਆ ਸਾਰੇ, ਜਿੱਦਾਂ ਵੀ ਹੈਗਾ। ਇਹਦਾ ਵੱਡਾ ਇਸ ਵਿੱਚ ਵੱਡਾ ਰੀਜ਼ਨ ਇਹ ਵੀ ਹੈਗਾ ਵੀ ਯੂਨੀਅਨ ਨਾ ਯੂਨਾਈਟ ਨਾ ਹੋਣ ਦੀ ਵਜ੍ਹਾ ਨਾਲ ਨਾ ਤੁਹਾਨੂੰ ਕੋਈ ਗਾਈਡ ਕਰ ਸਕਦਾ, ਨਾ ਕੋਈ ਦੱਸ ਸਕਦਾ ਵੀ ਕੱਕਾ ਤੂੰ ਜਾਂ ਤੂੰ ਉਹਨੂੰ ਇੱਥੇ ਤੱਕ ਆਹ ਰੇਟ ਹੈਗਾ, ਕਿਸੇ ਨੂੰ ਕੋਈ ਆਈਡੀਆ ਨਹੀਂ। ਜਿਹਦਾ ਦਾ ਲੱਗਦਾ ਉਹਨਾਂ ਚੱਕ ਕੇ ਨਿਕਲ ਜਾਂਦਾ, ਉਹ ਗਾਂ ਅਗਲੀ ਵਾਰ ਉਹ ਫੇਰ ਉਹ ਰੇਟ ਥੱਲੇ ਹੋਰ ਰੇਟ ਉਹਨੂੰ ਪਤਾ ਵੀ ਸਦਾਈ ਹੈਗੇ, ਇਹਨੂੰ ਹੋਰ ਸਹੀ ਕਰ ਦਿੰਦੇ ਆ। ਉਹ ਇਹ ਕਹਿੰਦਾ ਮਤਲਬ ਉਂਗਲਾਂ ਨੇ ਚਾਹੁੰਦੇ। ਮੈਨੂੰ ਇੱਕ ਦੋ ਸੋਰਸਿਸ ਤੋਂ ਪਤਾ ਲੱਗਾ ਸੀਗਾ ਵੀ ਬ੍ਰੋਕਰ ਮਤਲਬ ਨਾ 50% ਤੋਂ ਵੀ ਉੱਪਰ ਤੱਕ ਉਹ ਮਾਰਜਨ ਕਰਨ ਦਾ ਇਹ ਵਿੱਚ ਕਈ ਇਦਾਂ ਦੇ ਬੰਦੇ ਵੀ ਹੈਗੇ, ਠੀਕ ਹੈ ਨਾ। ਤੋ ਅਗਰ ਵਰਕ ਕਰੋਗੇ ਚੰਗੇ ਰਹਾਂਗੇ ਸਾਰੇ, ਮਤਲਬ ਕੋਸ਼ਿਸ਼ ਕਰੋ ਯਾਰ ਆਪਣੇ ਇਕੱਠੇ ਹੋਵੋ ਸਾਰੇ, ਤੁਸੀਂ ਆਪੋ ਆਪਣੇ ਘਰੇ ਬੈਠੇ ਆਪੋ ਆਪਣਾ ਕੰਮ ਕਰੋ, ਕਿਸੇ ਨੇ ਤੁਹਾਨੂੰ ਕੋਈ ਫੜਨਾ ਥੋੜੋ। ਪਹਿਲਾਂ ਵੀ ਗਿਆ ਵੀ ਆਪਣਾ ਯੂਨਾਈਟ ਹੋ, ਤੁਹਾਨੂੰ ਗਾਈਡ ਕਰਨ ਵਾਲੇ ਬੰਦੇ ਮਿਲਣਗੇ, ਤੁਹਾਨੂੰ ਪਤਾ ਵੀ ਇੰਨੇ ਰੇਟ ਇੱਥੋਂ ਇੰਨਾ ਹੈਗਾ, ਨਾ ਉੱਥੋਂ ਉਸ ਹਿਸਾਬ ਨਾਲ ਚੱਲਣ ਦੀ ਤੁਹਾਨੂੰ ਤੁਸੀਂ ਕੋਸ਼ਿਸ਼ ਕਰੋ। ਇੱਕ ਬਾਕੀ ਭਾਈ ਸਾਹਿਬ ਕਹਿ ਗਏ ਸੀ, ਉਹ ਕਹਿੰਦੇ ਵੀ ਆਪਣੇ ਖਰਚੇ ਨੂੰ ਕੰਟਰੋਲ ਕਰੋ, ਜਿੱਦਾਂ ਕਹਿੰਦੇ ਸ਼ੌਕ ਹੁੰਦੇ ਜਾਂ ਹੋਰ ਹੁੰਦੇ। ਮੈਂ ਮਤਲਬ ਕਿਸੇ ਦੇ ਅਗੇਂਸਟ ਨਹੀਂ ਹੈਗਾ, ਚਲੋ ਹਰ ਇੱਕ ਬੰਦੇ ਦਾ ਸ਼ੌਕ ਹੁੰਦਾ, ਪੂਰਾ ਕਰਨਾ ਪੈਂਦਾ, ਪਰ ਉਹ ਏਦਾਂ ਵੀ ਸ਼ੌਕ ਨਾ ਕਰੋ ਵੀ ਤੁਸੀਂ ਦੇਖੋ ਜਾਂ ਆਪਣੇ ਬਿਜ਼ਨਸ ਨੂੰ ਏਦਾਂ ਐਕਸਪੈਂਡ ਕਰੋ ਵੀ ਤੁਹਾਡੇ ਤੇ ਸਟ੍ਰੈਸ ਬਣ ਜਾਵੇ। ਦੇਖੋ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਹੈ ਬੰਦੇ ਨੂੰ ਵੀ ਅਸੀਂ ਸਟ੍ਰੈਸ ਲੈਸ ਜਿਹੜੀ ਲਾਈਫ ਜੀਣੀ ਆ। ਹੁਣ ਜੇ ਉਹ ਕੰਮ ਕਰਕੇ ਉਹ ਕੰਮ ਉਹਨਾਂ ਵਧਾ ਲਈਏ ਜਾਂ ਉਹਨਾਂ ਦੇ ਕਰ ਲਈਏ, ਜੇ ਸਾਡੇ ਦਿਮਾਗ ਦੇ ਸਟ੍ਰੈਸ ਹੀ ਆ ਗਈ ਤਾਂ ਫਾਇਦਾ ਕੀ ਹੋਇਆ ਸਾਨੂੰ ਕੰਮ ਕਰਨ ਦਾ ਜਾਂ ਸਾਡੇ ਬਿਜ਼ਨਸ ਵਧਾਉਣ ਦਾ। ਇੱਕ ਬੰਦਾ ਘੱਟ ਕੰਮ ਕਰਕੇ ਜਾਂ ਘੱਟ ਬਿਜ਼ਨਸ ਤੇ ਵੀ ਉਹ ਬੰਦਾ ਰਿਲੈਕਸ ਹੋ ਕੇ ਚੱਲਣ ਡਿਆ, ਜ਼ਿਆਦਾ ਕਰਕੇ ਸਟ੍ਰੈਸ ਆ ਜਾਂਦੀ ਹੈ ਜਾਂ ਕਿੱਦਾਂ ਵੀ ਹੈਗਾ, ਉਹਨਾਂ ਕੁ ਕੰਟਰੋਲ ਕਰੋ, ਵੀ ਇਨਕਰੀਜ਼ ਕਰੋ ਆਪਣੇ ਆਪ ਨੂੰ, ਐਸੈਟ ਵਗੈਰਾ ਜੋ ਵੀ ਹੈਗਾ ਕੰਟਰੋਲ ਕਰੋ, ਠੀਕ ਹੈ ਜੀ। ਬਾਕੀ ਥੈਂਕ ਯੂ ਜੀ। ਇੱਕ ਜੀ ਲਾਸਟ ਭਾਜੀ ਮੈਂ ਥੋੜਾ ਐਗਜ਼ਾਮਪਲ ਦੇਣੀ ਥੋੜੀ ਚਾਹੂੰਗਾ ਵੀ ਜਿੱਦਾਂ ਜਿਹੜਾ ਕਿਸਾਨ ਹੈ ਨਾ, ਕਿਸਾਨ ਦਾ ਵੀ ਇਹੀ ਹਾਲ ਆ ਕਿ ਜਿੱਦਾਂ ਜ਼ਿਮੀਦਾਰ ਆਪਣਾ ਖੇਤੀ ਦੇ ਵਿੱਚ ਪੈਦਾਵਾਰ ਕਰਦਾ, ਉਹਦਾ ਮੁੱਲ ਨਹੀਂ ਮਿਲਦਾ ਉਹਨੂੰ ਜਿਹੜਾ ਇਹ ਸੇਮ ਹੀ ਚੀਜ਼ ਟਰੱਕਾਂ ਦੇ ਵਿੱਚ ਹੈਗਾ। ਅਸੀਂ ਮਿਹਨਤ ਕਰਦੇ ਹਾਂ ਇੱਥੇ ਫੇਰ ਵੀ ਉਹ ਸਾਡਾ ਮੁੱਲ ਨਹੀਂ ਮਿਲਦਾ, ਠੀਕ ਹੈ ਨਾ। ਉਹਦਾ ਕਾਰਨ ਹੁਣ ਜਿੱਦਾਂ ਹਰ ਇੱਕ ਲੋੜ ਹਰ ਇੱਕ ਨੂੰ ਹੈਗੀ ਹੈ, ਰੋਟੀ ਪਾਣੀ ਸਾਰੇ ਨੇ ਖਾਣਾ, ਜਿਹੜਾ ਕਿਸਾਨ ਦੀ ਬਣਾਈ ਹੋਈ ਜਿਹੜੀ ਪੈਦਾ ਕੀਤੀ ਚੀਜ਼ ਉਹਨੇ ਖਾਣੀ ਆ, ਪਰ ਉਹਦਾ ਮੁੱਲ ਨਹੀਂ ਮਿਲਦਾ। ਪਰ ਕਿਸਾਨ ਵੀ ਤਾਂ ਜਦੋਂ ਕਰੰਸੀ ਦੀ ਪ੍ਰੋਬਲਮ ਹੈ, ਇਹਦੇ ਕਰਕੇ ਵੀ ਆਪਣਾ ਮਾਰਕੀਟ ਜਿਹੜੇ ਦੀ ਡੰਪ ਕਰਨੀ ਚੀਜ਼ ਬੰਦ ਕਰ ਦੋ, ਜਿਹੜਾ ਅਨਾਜ ਦੇਣਾ ਹੀ ਨਹੀਂ ਕਿਸੇ ਨੂੰ, ਕਿਸਾਨ ਘਰੇ ਆਪਣੀ ਪੇ ਬੰਦਾ ਜੀਣ ਲਈ ਅਨਾਜ ਚਾਹੀਦਾ ਹੁੰਦਾ। ਅਗਰ ਅਨਾਜ ਨਾ ਬਣਾ ਆਪਣੇ ਘਰੇ ਰੋਟੀ ਪਾਣੀ ਖਾ ਸਕਦਾ, ਠੀਕ ਹੈ ਨਾ। ਉਹ ਜਿਹੜੇ ਬਾਹਰ ਮਾਰਕੀਟ 'ਚ ਨਹੀਂ ਜਾਗਾ ਤਾਂ ਉਹਦੀ ਡਿਮਾਂਡ ਪਾਣੀ ਜਿਹੜੇ ਲੋਕਾਂ ਨੇ ਭੁੱਖੇ ਮਾਰਨਾ, ਉਹਦੀ ਚੀਜ਼ ਆਪਣੇ ਆਪ ਮੰਗ ਵਧਣੀ ਹੈ, ਠੀਕ ਹੈ। ਉਹ ਚੀਜ਼ ਨੂੰ ਮਤਲਬ ਰੇਟ ਕਰੋ ਆਪਸ ਵਿੱਚ, ਤੁਸੀਂ ਜਾ ਕੇ ਸਕਸੈਸਫੁਲ ਹੋ। ਚਲੋ ਮਿਹਰਬਾਨੀ ਭਾਜੀ, ਥੈਂਕ ਯੂ ਮਿਹਰਬਾਨੀ, ਕਿਉਂਕਿ ਆਪਣੇ ਹੋਰ ਵੀ ਕਾਲਰ ਜੁੜੇ ਆ ਵੀ ਜੀ, ਸੋ ਥੈਂਕ ਯੂ ਜੀ। ਸੋ ਕਈ ਵਾਰੀ ਕਾਫੀ ਵਿਚਾਰ ਹੁੰਦੇ ਆ, ਸੋ ਟਰਾਈ ਆਪਾਂ ਕਰਦੇ ਆ ਵੀ ਨਹੀਂ ਥੈਂਕ ਯੂ ਆ ਵੀ ਤਾਂ ਹਮੇਸ਼ਾ ਹੀ ਸਾਡੇ ਪ੍ਰੋਗਰਾਮਾਂ 'ਚ ਹਿੱਸਾ ਲੈਂਦੇ ਆ। ਪਰ ਓਵਰਆਲ ਆਪਾਂ ਕਹਿੰਦੇ ਪੰਜਾਬੀਆਂ ਦੀ ਨਹੀਂ ਗੱਲ ਕਰਦੇ, ਰਾਜਕਨਵੀਰ ਸਿੰਘ ਜੀ ਤੇ ਰਮਨ ਜੀ, ਜੇਵੀ ਹੰਟ ਦੇ ਅੱਜ ਐਗਜ਼ੀਕਿਊਟਿਵ ਜਿਹੜੇ ਆ ਉਹਨਾਂ ਦੇ ਟੌਪ ਸੀਈਓਜ਼ ਆ, ਉਹਨਾਂ ਨੇ ਕਿਹਾ ਵੀ ਉਹਨਾਂ ਦੀ ਜਿਹੜੀ ਆਪਰੇਟਿੰਗ ਰੈਵਨਿਊ ਆ 7% ਜੋ ਕਿ $3.23 ਬਿਲੀਅਨ ਬਣਦਾ ਪਹਿਲੇ ਕੁਆਟਰ 'ਚ, ਉਹ ਘਟ ਗਿਆ ਹੈਗਾ। ਸੋ ਤੇ ਦੂਸਰਾ ਉਹਨੇ ਇਹ ਕਿਹਾ ਵੀ 25% ਵੋਲੀਅਮ ਜਿਹੜਾ ਆ ਇੰਟੈਗਰੇਟਿਡ ਕਪੈਸਿਟੀ ਸੋਲੂਸ਼ਨ ਸੈਗਮੈਂਟ ਦਾ, 5% ਇੰਟਰਮੋਡਲ ਤੇ 17% ਜਿਹੜਾ ਫਾਈਨਲ ਮਾਈਲ ਸਰਵਿਸ ਦਾ ਉਹ ਘਟਿਆ ਆ। ਸੋ ਵੱਡੀਆਂ ਕੰਪਨੀਆਂ ਨੂੰ ਵੀ ਬਹੁਤ ਜ਼ਿਆਦਾ ਅਸਰ ਪੈ ਰਿਹਾ ਜੀ। ਆਪਣੇ ਕਾਲਰ ਹੋਰ ਲੈ ਲੈਂਦੇ ਆ, ਫਿਰ ਆਪਾਂ ਅਖੀਰ ਦੇ ਲਾਸਟ ਕਮੈਂਟਸ ਜਿਹੜੇ ਆ ਰਮਨਜੀਤ ਤੋਂ ਵੀ ਤੇ ਸਾਰਿਆਂ ਤੋਂ ਲਵਾਂਗੇ। ਸੋਹੀ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਰਮਨਵੀਰ ਜੀ ਤੇ ਰਾਜਕਰਨਵੀਰ ਜੀ, ਸਤਿ ਸ੍ਰੀ ਅਕਾਲ ਤੁਹਾਨੂੰ। ਸਤਿ ਸ਼੍ਰੀ ਅਕਾਲ ਤੇ ਥੈਂਕ ਯੂ ਤੁਹਾਡਾ, ਤੁਸੀਂ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰਦੇ ਆ ਤੇ ਨੌਲੇਜ ਦਾ ਸਾਡੇ ਡਰਾਈਵਿੰਗ ਭਰਾਵਾਂ ਦੇ ਲਈ। ਮੈਂ ਵੀ ਇੱਕ ਡਰਾਈਵਰ ਆ ਤੇ ਸਾਨੂੰ ਬਹੁਤ ਨੌਲੇਜ ਮਿਲਦੀ ਆ ਤੁਹਾਡੇ ਪ੍ਰੋਗਰਾਮ ਤੋਂ। ਥੈਂਕ ਯੂ ਤੁਹਾਡਾ ਇਹ ਪ੍ਰੋਗਰਾਮ ਦੇਣ ਦੇ ਲਈ। ਤੇ ਇੱਕ ਜਿਹੜੀ ਗੱਲ ਸੀਗੀ ਆਪਣੀ ਪਾਰਕਿੰਗ ਦੀ, ਉਹ ਜਿਹੜੀ ਪ੍ਰੋਬਲਮ ਆ ਰਹੀ ਆ ਕਿ ਢਿੱਲੋਂ ਜੀ ਆਪਾਂ ਜਿੱਦਾਂ ਕਈ ਸਿਟੀਆਂ ਇੱਦਾਂ ਦੀਆਂ ਨੇ ਜਿਹੜੀਆਂ ਬਹੁਤ ਬਿਜ਼ੀ ਨੇ, ਜਿਵੇਂ LA ਹੋ ਗਿਆ, ਨਿਊ ਜਰਸੀ, ਨਿਊਯਾਰਕ, ਇਹਨਾਂ ਦੇ ਵਿੱਚ ਜਿਹੜੇ ਵੇਅਰ ਹਾਊਸ ਨੇ ਬਹੁਤ ਪੁਰਾਣੇ ਆ, 50 ਸਾਲ ਪੁਰਾਣਾ
ਕੋਈ 30 ਸਾਲ ਪੁਰਾਣਾ, ਉੱਥੇ ਉਦੋਂ ਜਦੋਂ ਬਣੇ ਸੀ ਉਦੋਂ ਆਬਾਦੀ ਘੱਟ ਸੀ, ਹੁਣ ਆਬਾਦੀ ਵੱਧ ਗਈ ਆ। ਵੀ ਕੀ ਗਵਰਨਮੈਂਟ ਨੂੰ ਕਹਿ ਕੇ ਇਹ ਕੀਤਾ ਜਾ ਸਕਦਾ ਵੀ, ਕਿਉਂਕਿ ਪਾਰਕਿੰਗ ਦੀ ਪ੍ਰੋਬਲਮ ਤਾਂ ਜ਼ਿਆਦਾ ਆਉਂਦੀ ਆ ਵੀ ਉੱਥੇ ਪੁਰਾਣੇ ਹੋਣ ਦੇ ਕਰਕੇ ਟ੍ਰੈਫਿਕ ਜ਼ਿਆਦਾ ਹੁੰਦੀ ਆ, ਤੇ ਇਸ ਲਈ ਪਾਰਕਿੰਗ ਦੀ ਜਗ੍ਹਾ ਨਹੀਂ ਮਿਲਦੀ। ਵੀ ਕੀ ਉਹ ਬਾਹਰ ਆ ਸਕਦੇ ਨੇ, ਕੁਛ ਏਦਾਂ ਦਾ ਕੀਤਾ ਜਾ ਸਕਦਾ। ਸੈਕੰਡ, ਮੈਂ ਤੁਹਾਡੇ ਰਾਹੀਂ ਇੱਕ ਬੇਨਤੀ ਕਰਨੀ ਚਾਹੁੰਦਾ ਆਪਣੇ ਪੰਜਾਬੀ ਭਰਾਵਾਂ ਨੂੰ ਜੀ, ਜਿਹੜੇ ਹਾਈਵੇ 99 ਦੇ ਉੱਪਰ ਬੇਕਰਫੀਲਡ ਤੋਂ ਲੈ ਕੇ ਸੈਕਰਾਮੈਂਟੋ ਤੱਕ ਆਉਂਦੇ ਨੇ ਜਾਂ I-5 ਦੇ ਉੱਪਰ ਆਉਂਦੇ ਆ, ਬਿਰਧ ਢਾਬਿਆਂ ਦੇ ਉੱਪਰ ਦੁਪਹਿਰੇ ਜਦੋਂ ਲੰਚ ਕਰਦੇ ਆ ਨਾ ਸ਼ਰਾਬ ਪੀਂਦੇ ਆ, ਉਹ ਨਾ ਕਰੋ ਭਰਾਵੋ ਇਦਾਂ ਦਾ ਕੰਮ। ਤੁਸੀਂ ਆਪ ਮਰੋਗੇ, ਨਾਲੇ ਕਮਿਊਨਿਟੀ ਸਾਡੀ ਦਾ ਕਮਿਊਨਿਟੀ ਬਹੁਤ ਬਦਨਾਮ ਹੋ ਰਹੀ ਆ। ਹੁਣ ਤੇ 4 ਚੰਦ ਲੱਗੇ ਪਏ ਨੇ, ਆ ਰੋਜ਼ ਨਿਊਜ਼ ਆਪਣੀ ਲੋਕਾਂ ਦੀ ਆ ਰਹੀ ਆ ਜ਼ਿਆਦਾ। ਤੇ I-10 ਦੇ ਉੱਪਰ ਵੀ ਇੱਕ ਵੀਰ ਜੀ ਢਾਬਾ, ਉੱਥੇ ਵੀ ਮੈਂ ਆਪਣੇ ਮੁੰਡੇ ਦੇਖਿਆ, ਉਹ ਛੋਟੀ ਜਿਹੀ ਸ਼ਰਾਬ ਦੀ ਬੋਤਲ ਲੈਂਦੇ ਆ ਤੇ ਉਹ ਨਾਲ ਹੀ ਪੀ ਲੈਂਦੇ ਆ, ਨਾਲ ਹੀ ਲੰਚ ਕਰ ਲੈਂਦੇ ਨੇ। ਯਾਰ ਨਾ ਕਰੋ ਪਲੀਜ਼ ਤੁਸੀਂ ਇਹ, ਮੈਂ ਤੁਹਾਡੇ ਰਾਹੀਂ ਮਤਲਬ ਕਿ ਕਹਿਣਾ ਚਾਹੁੰਦਾ, ਤੁਸੀਂ ਇਹਨਾਂ ਨੂੰ ਮਾੜਾ ਜਿਹਾ ਤੁਸੀਂ ਕਹੋ ਆਪਣੇ ਵੱਲੋਂ। ਤੇ ਥੈਂਕ ਯੂ ਤੁਹਾਡਾ, ਇੰਨਾ ਕੀ ਮੇਰਾ ਸ਼ੁਕਰੀਆ ਤੁਹਾਡਾ ਬਹੁਤ ਬਹੁਤ। ਇਹ ਮਾੜੀ ਗੱਲ ਆ, ਸਾਰਿਆਂ ਨੂੰ ਆਪਾਂ ਨੂੰ ਸੋਚਣਾ ਚਾਹੀਦਾ ਬਈ ਨਹੀਂ, ਜੇ ਕੋਈ ਪਹਿਲੀ ਗੱਲ ਤਾਂ ਪੀਣ ਵਾਲੀ ਗੱਲ ਨਹੀਂ, ਜੇ ਪੀਣੀ ਆ ਜਦੋਂ ਛੁੱਟੀ ਆ ਘਰ ਆ ਜਦੋਂ ਪੀ ਲਓ, ਜੇ ਨਹੀਂ ਪੀਣੀ ਆ ਹਨਾ, ਪਰ ਏਦਾਂ ਨਾ ਕਰੋ ਆਪ ਵੀ ਮਰੂਗੇ ਤੇ ਮਾਰੂਗੇ ਵੀ। ਦੇਖੋ ਪਰਿਵਾਰ ਦਾ ਬਾਅਦ ਰਹਿਣਾ ਕੁਛ ਨਹੀਂ, ਬਚਦਾ ਕੁਛ ਨਹੀਂ ਹੁੰਦਾ, ਫਿਰ ਕੰਮ ਔਖਾ ਹੋ ਜਾਂਦਾ। ਸਭ ਨੂੰ ਹੀ ਪਤਾ, ਸਾਰੇ ਪਰਿਵਾਰਾਂ ਵਾਲੇ ਆ, ਕੋਈ ਚਾਹੇ ਕਿਸੇ ਦਾ ਇੱਥੇ ਆ ਤੇ ਚਾਹੇ ਕਿਸੇ ਦਾ ਉੱਥੇ ਆ। ਤੁਸੀਂ ਆਪ ਨਾ ਸੋਚੋ, ਹੋਰ ਕੋਈ ਸਾਡੇ ਵਰਗਾ ਵੀ ਤੁਰਿਆ ਹੁੰਦਾ ਪਰਿਵਾਰ ਦੇ ਵਿੱਚ ਵਿਚਾਰਾ, ਜਿਹੜਾ ਹੋਰ ਕੋਈ ਕਿੰਨੇ ਮਰਦੇ ਨੇ ਏਦਾਂ ਜੀ, ਕਿੰਨੇ ਮਰਦੇ ਨੇ ਲਾਈਕ ਡਰਾਈਵਿੰਗ ਐਂਡ ਡਰਿੰਕਿੰਗ ਦੇ ਕਰਕੇ। ਬਹੁਤ ਲੋਕ ਪੀੜਤ ਨੇ ਇਸ ਤੋਂ। ਤੇ ਹੁਣ ਚਲੋ ਅਹਾਤੇ ਵੀ ਖੁੱਲ ਰਹੇ ਆ, ਹੁਣ ਨਾਲ ਦੇ ਨਾਲ ਉਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਹੋ ਰਹੀਆਂ, ਥੋੜਾ ਜਿਹਾ ਭਾਈ ਹਿਸਾਬ ਦੇ ਨਾਲ ਚਲੋ। ਬਿਜ਼ਨਸ ਕਰਨ ਵਾਲੇ ਨੇ ਤੇ ਜਿਹੜਾ ਬਿਜ਼ਨਸ ਕਰਨਾ ਹੀ ਕਰਨਾ ਆ, ਆਪਣੀ ਵੀ ਆਪਾਂ ਸਮਝ ਰੱਖੀਏ, ਕਾਮਨ ਸੈਂਸ ਜਿਹੜੀ ਉਹ ਰੱਖੀਏ ਵੀ ਇਹਨਾਂ ਦੋਨਾਂ ਚੀਜ਼ਾਂ ਦਾ ਇਕੱਠਾ ਸੁਮੇਲ ਨਹੀਂ ਹੈਗਾ, ਸੋ ਨਾ ਕਰੋ। ਇਹਦੇ ਤੇ ਤਾਂ ਇੰਨਾ ਕੀ ਜਿਹੜਾ ਆਪਾਂ ਕਹਿ ਸਕਦੇ ਹਾਂ, ਧੱਕੇ ਨਾਲ ਦੇ ਮੂੰਹ ਤੇ ਕੋਈ ਹੋਰ। ਜੀ ਰਮਨ ਜੀ। ਬਿਲਕੁਲ ਜੀ, ਇਹ ਤਾਂ ਆਪਾਂ ਦੇਖੋ, ਇਹ ਤਾਂ ਆਪਣੇ ਆਪ ਨੂੰ ਸਮਝ ਚਾਹੀਦੀ ਹੈ ਕਿ ਇਹੋ ਜਿਹੇ ਕੰਮ ਜਿਹੜੇ ਕਰਨੇ ਆ ਇਹ ਬਿਲਕੁਲ ਗਲਤ ਹੈਗੇ ਆ, ਜਾਂ ਜੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬਿਲਕੁਲ ਗਲਤ ਹੈਗੀਆਂ ਕਰਨੀਆਂ। ਬਾਕੀ ਜਿਹੜਾ ਹੈਗਾ ਸਿਆਣਪ ਤਾਂ ਲੋਕਾਂ ਨੂੰ ਆਪ ਨੂੰ ਚਾਹੀਦੀ ਆ ਕਿ ਆਪਾਂ ਕਾਰ ਨਹੀਂ ਚਲਾ ਸਕਦੇ ਪੀ ਕੇ, ਤੇ ਆਪਾਂ ਐਡਾ ਵੱਡਾ ਟਰੱਕ ਕਿਵੇਂ ਚਲਾ ਸਕਦੇ ਹਾਂ। ਤੋ ਇਹ ਤਾਂ ਦੇਖੋ, ਇਹ ਤਾਂ ਕਾਮਨ ਸੈਂਸ ਹੈਗੀ। ਇਹਦੇ ਲਈ ਅਸੀਂ ਠੀਕ ਹੈ, ਟਾਈਮ ਟੂ ਟਾਈਮ ਅਸੀਂ ਆਪਣਾ ਜਿਹੜਾ ਕਹਿੰਦੇ ਰਹਿਣੇ ਆ ਗੱਲ, ਪਰ ਇਹ ਕਹਿੰਦੇ ਹੁੰਦੇ ਵੀ ਆਪ ਨੂੰ ਸ਼ਰਮ ਚਾਹੀਦੀ ਆ। ਇਹਦੇ ਵਿੱਚ ਤਾਂ ਅਸੀਂ ਕੋਈ ਜ਼ਿਆਦਾ ਮਤਲਬ ਕਿ ਕਿਸੇ ਨੂੰ ਫੋਰਸਫੁਲੀ ਨਹੀਂ ਕਹਿ ਸਕਦੇ, ਕੁਝ ਨਹੀਂ ਕਹਿ ਸਕਦੇ, ਬਟ ਡੈਫੀਨੇਟਲੀ ਜਿਹੜੀਆਂ ਦੂਸਰਾ ਉਹਨਾਂ ਨੇ ਗੱਲ ਕੀਤੀ ਹੈ ਕਿ ਵੱਡੇ ਸ਼ਹਿਰਾਂ ਦੀ ਜਿਹੜੇ ਵੇਅਰ ਹਾਊਸਿਸ ਹੈਗੇ ਆ, ਜਿਹੜੇ ਵੇਅਰ ਹਾਊਸਿਸ ਹੁੰਦੇ ਆ ਜਾਂ ਜੋ ਵੀ ਕੁਛ ਹੁੰਦਾ, ਉਹਨਾਂ ਦੀ ਟ੍ਰੈਫਿਕ ਸਿਚੁਏਸ਼ਨ ਹਰ ਇੱਕ ਚੀਜ਼ ਜਿਹੜੀ ਆ ਉਹ ਉੱਥੋਂ ਦੀ ਲੋਕਲ ਗਵਰਨਮੈਂਟ ਤੈਅ ਕਰਦੀ ਆ ਕਿ ਕਿੰਨੇ ਟਰੱਕ ਉੱਥੇ ਜਾ ਸਕਦੇ, ਕਿੰਨੀ ਟ੍ਰੈਫਿਕ ਆ, ਕਿਸ ਤਰ੍ਹਾਂ ਆ। ਕਈ ਥਾਵਾਂ ਤੇ ਇਹ ਹੁੰਦਾ ਹੈ ਕਿ ਜਿਹੜੀ ਲੋਕਲ ਗਵਰਨਮੈਂਟ ਆ ਉਹ ਫੀਲ ਕਰਦੀ ਆ ਕਿ ਉੱਥੇ ਟਰੱਕਸ ਜਿਹੜੇ ਆ ਉਹ ਨਹੀਂ ਜਾ ਸਕਦੇ, ਜਾਂ ਕੋਈ ਇੱਦਾਂ ਦਾ ਇਸ਼ੂ ਖੜਾ ਹੋ ਜਾਂਦਾ, ਤੇ ਫਿਰ ਉਹ ਆਟੋਮੈਟਿਕਲੀ ਉਹਨਾਂ ਨੂੰ ਬਾਹਰ ਮੂਵ ਹੋਣ ਨੂੰ ਕਹਿ ਦਿੰਦੇ ਆ। ਪਰ ਗਵਰਨਮੈਂਟ ਵੱਲੋਂ ਜਾਂ ਸਾਡੇ ਵੱਲੋਂ ਜਾਂ ਕਿਸੇ ਵੱਲੋਂ ਵੀ ਇੱਦਾਂ ਦਾ ਕੋਈ ਜਿਹੜਾ ਆ ਉਹ ਨਹੀਂ ਚਲਾਇਆ ਜਾ ਸਕਦਾ ਕਿ ਜਿਹਦੇ ਵਿੱਚ ਅਸੀਂ ਕਹੀਏ ਵੀ ਉਹਨਾਂ ਨੂੰ ਫੋਰਸਫੁਲੀ ਉੱਥੋਂ ਮੂਵ ਕੀਤਾ ਜਾ ਸਕੇ ਜਾਂ ਕੋਈ ਇੱਦਾਂ ਦੀ ਗੱਲ ਕੀਤੀ ਜਾ ਸਕੇ। ਉਹ ਨਹੀਂ ਹੋ ਸਕਦਾ, ਪਰ ਡੈਫੀਨੇਟਲੀ ਟਾਈਮ ਟੂ ਟਾਈਮ ਜਿਹੜੀਆਂ ਗਵਰਨਮੈਂਟਸ ਹੈਗੀਆਂ ਉਹ ਇਹ ਚਲਾਉਂਦੀਆਂ ਰਹਿੰਦੀਆਂ ਇਹੋ ਜਿਹੇ ਮੁਹਿੰਮ, ਜਦੋਂ ਉੱਥੇ ਲੋਕਲ ਕਮਿਊਨਿਟੀ ਜਿਹੜੀ ਆ ਉਹ ਕੰਪਲੇਂਟ ਕਰਦੀ ਹੈਗੀ ਆ ਕਿ ਇੱਥੇ ਲੰਘਣਾ ਜਾਣਾ ਆਉਣਾ ਔਖਾ ਹੈਗਾ, ਤੇ ਫਿਰ ਇੱਦਾਂ ਦੇ ਜਿਹੜੇ ਹੈਗੇ ਆ ਏਰੀਆਜ਼ ਹੈਗੇ ਆ ਉਹ ਮੂਵ ਹੋਣੇ ਸ਼ੁਰੂ ਹੋ ਜਾਂਦੇ ਉੱਥੋਂ। ਜੀ, ਤੇ ਜਾਂਦੇ ਜਾਂਦੇ ਆਪਾਂ ਜ਼ਰੂਰ ਦੋ ਕੁ ਪੋਜ਼ਿਟਿਵ ਵੀ ਖਬਰਾਂ ਸਾਂਝੀਆਂ ਕਰਨੀਆਂ। ਇੱਕ ਤਾਂ ਇਹ ਆ ਵੀ ਜਿਹੜੇ ਲੋਕ ਸੋਚ ਰਹੇ ਆ ਨਾ ਅਸੀਂ ਬੈਂਕਰਪਸੀ ਕਰ ਦਾਂਗੇ ਟਰੱਕਿੰਗ ਕੰਪਨੀ, ਜਿਨ੍ਹਾਂ ਨੇ PPP ਲੋਨ ਲਏ ਆ ਉਹ ਲੋਨ ਤੁਹਾਡੇ ਨਹੀਂ ਉਸ ਬੈਂਕਰਪਸੀ ਜਾਣੇ, ਕਿਉਂਕਿ ਉਹ ਫੈਡਰਲ ਗਵਰਨਮੈਂਟ ਦੇ ਲੋਨ ਆ, ਬੈਂਕ ਦੇ ਲੋਨ ਨਹੀਂ ਹੈਗੇ, ਤੇ ਲੱਖਾਂ ਦੇ ਹਿਸਾਬ ਨਾਲ ਤੁਹਾਨੂੰ ਲੋਨ ਮਿਲੇ ਆ ਪਿਛਲੇ ਕਰੋਨਾ ਵਾਇਰਸ 'ਚ। ਇਹ ਸਾਰੇ ਧਿਆਨ ਕਰ ਲਿਓ, ਜੇ ਕਿਸੇ ਨੇ ਬੈਂਕਰਪਸੀ ਕਰਨੀ ਆ ਸੋਚ ਕੇ ਕਰਿਓ, ਪਹਿਲਾਂ ਆਪਣੇ ਵਕੀਲ ਨਾਲ ਤੇ ਟੈਕਸ ਵਾਲੇ ਨਾਲ ਗੱਲ ਕਰ ਲਿਓ। ਤੇ ਦੂਸਰਾ, ਜੇ ਟਰੱਕਿੰਗ 'ਚ ਹੈਗੀ ਆ ਬਹੁਤ ਸਾਰੇ ਇੰਡੀਆ ਤੋਂ ਵੀ ਆਉਂਦੇ ਆ। ਹੰਗਰੀ ਇੱਕ ਇਦਾਂ ਦਾ ਮੁਲਕ ਆ ਜਿੱਥੇ ਕਹਿੰਦੇ 8000 ਤੋਂ ਵੱਧ ਟਰੱਕ ਡਰਾਈਵਰ ਚਾਹੀਦੇ ਆ, ਤੇ ਉਹਨਾਂ ਨੇ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਕੰਡੀਸ਼ਨਸ ਆ ਬਹੁਤ ਰਿਲੈਕਸ ਕਰ ਦਿੱਤੀਆਂ ਆ। ਸੋ ਬਹੁਤ ਸਾਰੇ ਲੋਕ ਜਿਹੜੇ ਆਉਣ ਨੂੰ ਅਮਰੀਕਾ ਆਉਣ ਨੂੰ ਚਾਹੁੰਦੇ ਆ, ਸੋ ਹੰਗਰੀ ਦੀ ਕੋਸ਼ਿਸ਼ ਕਰ ਲਿਓ, ਕਿਉਂਕਿ ਹੰਗਰੀ ਤੋਂ ਬਹੁਤ ਇੰਡੀਆ ਤੋਂ ਟਰੱਕਰਸ ਜਾ ਰਹੇ ਆ ਤੇ ਉਹ ਇਮੀਗ੍ਰੇਸ਼ਨ ਵੀ ਦੇ ਰਹੇ ਆ। ਤੇ ਇੱਕ ਹੋਰ ਯੂਟਾ ਜਿਹੜੀ ਆਪਣੀ ਸਟੇਟ ਆ, ਉੱਥੇ
ਖਾਲਸਾ ਸਾਜਨਾ ਦਿਵਸ ਨੂੰ ਲੈ ਕੇ ਅਪ੍ਰੈਲ 14 19 ਸਿੱਖ ਡੇ ਜਿਹੜਾ ਯੂਟਾ ਸਟੇਟ ਆ ਉਹਨਾਂ ਨੇ ਰਿਕੋਗਨਾਈਜ਼ ਕੀਤਾ, ਉੱਥੇ ਦੀ ਅਸੈਂਬਲੀ ਨੇ ਇਹ ਬਿੱਲ ਪਾਸ ਕੀਤਾ, ਉੱਥੇ ਦੀ ਸੈਨੇਟ ਨੇ ਕੀਤਾ, ਯੂਟਾ ਦੇ ਗਵਰਨਰ ਨੇ ਸਪੈਂਸਰ ਜੇ ਕਾਕਸ ਉਹਨਾਂ ਨੇ ਇਹ ਵਿਸਾਖੀ ਜਿਹੜਾ ਆ ਇਹਨੂੰ ਸਿੱਖ ਡੇ ਅਪ੍ਰੈਲ 14 ਨੂੰ ਡਿਕਲੇਅਰ ਕੀਤਾ। ਚਲੋ ਇਹ ਘੱਟੋ ਘੱਟ ਇਹ ਥੋੜੀ ਜਿਹੀਆਂ ਪੋਜ਼ਿਟਿਵ ਖਬਰਾਂ ਆਈਆਂ ਹੈ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ ਸਭਨਾਂ ਦੀ। ਰਮਨ ਜੀ ਮਿਹਰਬਾਨੀ, ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਹਰਜੋਤ ਜੀ ਆਪਾਂ ਮਿਲਦੇ ਹਾਂ ਅਗਲੀ ਵਾਰ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ 11 ਵਜੇ ਤੱਕ, ਤੇ ਇਸ ਤੋਂ ਬਾਅਦ ਦੇ ਵਿੱਚ 11 ਤੋਂ 1 ਤੱਕ ਨਜ਼ਰੀਆ, 1 ਤੋਂ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ, 2:30 ਤੋਂ 3 ਤੋਂ 4 ਵਜੇ ਤੱਕ ਸਾਂਝੀ ਸੱਥ, 4 ਤੋਂ 5:30 ਵਜੇ ਤੱਕ ਇਤਿਹਾਸ ਤੇ ਝਰੋਖੇ ਚੋਂ, ਤੇ 5:40 ਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਵਜੇ ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ। 8:30 ਵਜੇ ਦੀਪਕ ਸ਼ਰਮਾ ਚਨਾਰਥਲ ਹੁਣਾਂ ਦੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।